ਯਾਰ ਲਾਈਟ ਆਸਟਰ ਨੂੰ ਨੌਕਰੀ ਦਿੱਤੀ ਹੈ ਕਿ ਤੂੰ ਬਲੋ ਨਹੀਂ ਬੰਦ ਹੋਣ ਰਾਤ ਨੂੰ ਸੌਣ ਲੱਗੇ ਤੇ ਉਹ ਵੀ ਲਾਈਟ ਬੰਦ ਕਰਕੇ ਨੀਂਦ ਨਹੀਂ ਆਉਂਦੀ। अस्सलाम वालेकुम जी नाज़रीन, प्रोग्राम च खुश आमदीद। ਅਸੀਂ ਭਾਵੇਂ 2-3 ਛੁੱਟੀਆਂ ਕੀਤੀਆਂ ਸੀ ਉਹ ਮੁਹਰਮ ਦੀ ਵਜ੍ਹਾ ਤੋਂ। ਤੇ ਕੀ ਹਾਲ ਚਾਲ? ਠੀਕ ਠਾਕ ਸਭ? ਤਬੀਅਤ ਤੁਸੀਂ ਸੁਣਾਓ ਭਾਜੀ? ਸ਼ੁਕਰ ਅਲਹਮਦੁਲਿਲਾ। ਸ਼ੁਕਰ ਅਲਹਮਦੁਲਿਲਾ ਸਰ, ਕਰਮ। ਤੈਨੂੰ ਕਿੰਨੀ ਕੁ ਸੈਂਡਿੰਗ ਹੋਵੇ ਤੇ ਤੂੰ ਸ਼ਰਟ ਆਪਣੀ ਲੈ ਲੈ ਤੇ ਤੈਨੂੰ ਇੱਕੋ ਬੰਦਾ ਕਰੋੜ ਰੁਪਏ ਸੈਂਡ ਕਰ ਦੇਵੇ ਫੇਸ ਸ਼ਰਟ ਲੈ ਲੇਗਾ? ਕੈਸਾ ਯਾਰ ਬੰਦਾ ਮੈਨੂੰ। ਫਿਰ ਪਤਾ ਕੀ ਇਹਨਾਂ ਨੂੰ ਤਕਲੀਫ ਕੀ ਹੁੰਦੀ ਹੈ? ਫਿਰ ਇਹ ਕਹਿੰਦੇ ਨੇ ਉਸਤਾਦ ਸ਼ਾਇਦ ਕਿਸੇ ਹੋਰ ਵਜ੍ਹਾ ਤੋਂ ਛੱਡਦਾ ਵਾ। ਉਹ ਯਾਰ ਤੈਨੂੰ ਰੱਬ ਨੇ ਦਿੱਤਾ, ਤੂੰ ਜਿੱਦਣ ਦਾ ਜੰਮਿਆ ਟਿਕਟੌਕ ਤੇ ਮੈਂ ਤੇਰੇ ਕੋਲ ਨਵੀਂ ਸ਼ਰਟ ਹੀ ਨਹੀਂ ਵੇਖੀ। ਸਰ ਤੁਹਾਡੀ ਮੁਹੱਬਤ ਦਾ ਯਾਰ ਲੁੱਟ ਕੇ ਖਾ ਗਿਆ ਤੂੰ, ਬਸ ਕਰਦੇ ਹੁਣ ਯਾਰ। ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ। ਗੱਡੀ ਪਲਾਟ ਲੈ ਲੈ 2-5 ਮਰਲੇ ਦੇ, ਭਰਾ ਸੈੱਟ ਕਰਤੇ ਮਾਸ਼ਾਅੱਲਾ। ਅੱਛਾ ਸਾਡੇ ਮਾੜੇ ਘਰ ਦਾ ਇਹ ਵੀ ਰੌਲਾ ਵਾ, ਗਰੀਬਾਂ ਦਾ ਇਹ ਵੀ ਰੌਲਾ। ਗਰੀਬ ਨਹੀਂ ਮਤਲਬ ਜਿਹੜੇ ਵਿਚਾਰੇ ਮਿਡਲ ਕਲਾਸ। ਇੱਕ ਬੰਦਾ ਜ਼ਿਆਦਾ ਕਮਾਉਣ ਲੱਗ ਪਏ ਤਾਂ ਉਹਦੀ ਤੋਰ ਮੋਢੇ ਟੋਟਲ ਚੇਂਜ ਹੋ ਜਾਂਦਾ ਵਾ। ਤੂੰ ਗੌਰ ਨਹੀਂ ਕਰ ਰਿਹਾ ਕਿ ਉਹ ਜ਼ਿਆਦਾ ਕਮਾਉਣ ਲੱਗ ਪਿਆ ਤੇ ਉਹਨੂੰ ਕਿੰਨੇ ਫੋਨ ਆਉਣ ਲੱਗ ਪਏ ਨੇ। ਉਹ ਗਰੂਰ ਕਰਨ ਲੱਗ ਭਾਈ ਇਹ ਕੰਮ ਕੈਸੇ ਕਰੇ, ਮਤਲਬ ਉਹ ਮੇਨ ਹੋ ਜਾਂਦਾ ਘਰ ਦਾ। ਹਾਜੀ ਸਾਹਿਬ ਆਏ ਉਹ ਇਸ ਟਾਈਮ ਮਿੱਠਾ ਸਾਹਿਬ ਮੇਨ ਹੋਏ ਪਏ ਨੇ, ਔਰ ਝੂਠਾ ਜਿਹਾ ਸਿਆਣਾ ਵੀ ਬਣ ਜਾਂਦਾ। ਐਸੇ ਨਹੀਂ ਕਰਨਾ, ਹਾਂ ਉਹਨੂੰ ਕਰ ਲਓ ਮੈਂ ਦੇਖ ਲਾਂਗਾ, ਇਹ ਵੀ ਟੋਨ ਰੱਖ ਲੈਂਦਾ। ਹੁੰਦਾ ਉਹੀ ਕੁਛ ਹੀ ਆ ਜਿਹੜਾ 6 ਮਹੀਨੇ ਪਹਿਲੇ ਲਾਉਂਦਾ। ਆਹੋ ਐਵੇਂ। ਅੱਛਾ ਤੁਹਾਡੀ ਮੁਹੱਬਤ ਬਸ ਕਰਦੇ ਯਾਰ, ਜਾਂ ਉਹ ਸ਼ਰਟ ਪਾ ਜਿਹੜੀ ਮੈਂ ਦਿੱਤੀ ਹੋਵੇ ਤੈਨੂੰ, ਚੁੱਕੀ ਜਾਂਦੇ ਨਾ, ਜਿਹੜੀ ਮੈਂ ਲੱਭਣ ਨੇ ਮੈਨੂੰ ਲੱਭਣ ਨਹੀਂ ਤੇ ਉਹੀ ਪਾ ਕੇ ਮੇਰੇ ਸਾਹਮਣੇ ਆ ਗਏ। ਬਸ ਕਰਦੇ ਯਾਰ, ਤੇਰੇ ਬੈਂਕ ਵਾਲੇ ਤੈਨੂੰ ਫੋਨ ਕਰਦੇ ਭਾਜੀ ਬਾਕੀ ਹੁਣ ਕਿਤੇ ਹੋਰ ਬੈਂਕ ਚ ਰੱਖ ਲਓ। ਨੇਚਰ ਨੈਵਰ ਚੇਂਜ। ਹਟ ਜਾ ਯਾਰ, ਜਵਾਬ ਦੇ ਲੈਣ। ਬਸ ਕਰਦੇ ਤੂੰ ਵੀ। ਗੱਡੀ ਦੇ ਸਾਰੇ ਪੈਸੇ ਮੈਨੂੰ ਉਧਰੋਂ ਹੀ ਸੈਂਡ ਕੀਤੇ ਆ, ਬਸ ਕਰਦੇ। ਕਿੰਨੇ? ਬਸ ਕਰਦੇ ਤੂੰ ਵੀ। ਵਾਹ ਵਾਹ ਵਾਹ। ਬਸ ਦਿੱਤੇ ਤੇ ਨੇ ਨਾ। ਹਾਂ ਦਿੱਤੇ ਆ ਭਾਜੀ। ਤੇ ਫੇਰ ਦਿੱਤੇ ਤੇ ਫੇਰ ਕਾਦੀ ਟੈਨਸ਼ਨ ਹੈ? ਦਿੱਤੇ ਉੱਥੋਂ ਤਾਂ ਮੈਂ ਵੀ ਲੈ ਸਕਦਾ ਸੀ ਡਾਇਰੈਕਟ। ਕਿੱਥੋਂ? ਅੱਛਾ ਪਤਾ ਕੀ, ਅੱਛਾ ਪਹਿਲੇ ਪਤਾ ਕੀ ਗੱਲ ਹੈ, ਇਖਲਾਕ ਨਾਲ ਬੰਦੇ ਨੂੰ ਜਿੱਤੀਦਾ ਹੁੰਦਾ। ਇਖਲਾਕ ਨਾਲ ਬਹੁਤ ਅੱਛੇ। ਜਿੱਤ ਲਾ ਤੂੰ ਮੈਨੂੰ, ਅਖਲਾਕ ਨਾ ਜਿੱਤ। ਪਤਾ ਕੀ ਗੱਲ ਹੈ ਉਸਤਾਦ ਜੀ, ਇਹ ਸ਼ਰੀ ਸ਼ਰਟ ਵਾ ਨਾ ਬਹੁਤ ਬਰੀਕ ਸਲਿਮ ਐਂਡ ਸਮਾਰਟ ਸੀਗੀ। ਔਰ ਦੂਸਰੀ ਗੱਲ, ਮੈਂ ਖਾਡੀਆਂ ਤੇ ਕਿਤੇ ਮਲਕ ਅਸਗਰ ਨੂੰ ਧਾਗਾ ਦੇ ਕੇ ਨਹੀਂ ਬਣਵਾਈ, ਬਾਜ਼ਾਰ ਜਾਏ ਤੈਨੂੰ ਵੀ ਪਤਲੀਆਂ ਲੱਭ ਜਾਂਦੀਆਂ। ਅੱਛਾ ਹਾਂਜੀ ਹੁਣ ਤੁਸੀਂ ਸਾਡੀ ਗੱਲ ਸੁਣੋਗੇ ਕਿ ਨਹੀਂ? ਦੂਸਰੀ ਗੱਲ ਹੈ ਕਿ ਮੈਂ ਸ਼ਾਇਰ ਨਹੀਂ ਹੈਗਾ। ਹੈ ਮੈਂ ਕਿਸੇ ਸ਼ੈ ਦਾ ਸ਼ਾਇਰ ਨਹੀਂ। ਸ਼ਾਏ? ਹਾਂ ਵੀ ਮੈਨੂੰ ਸ਼ੌਕ। ਅੱਛਾ ਮੈਂ ਸ਼ਾਏ ਤੋਂ ਨਹੀਂ ਮਗਰ ਹੈ। ਅਸੀਂ ਮਾੜੇ ਮਸਕੀਨ ਬੰਦੇ ਆ। ਨਾਲੇ ਜਿਹੜੀ ਤੁਸੀਂ ਗੱਲ ਕਰਦੇ ਭੈਣਾ ਭਰਾਵੇ ਟਾਊਨ ਟੈਪੋ, ਉਹ ਮੈਂ ਤਾਂ ਹਲੇ ਵੀ ਸਵੇਰੇ ਦਹੀਂ ਲੈ ਕੇ ਆਇਆ ਯਾਰ। ਯਾਰ ਤੂੰ ਉਦੋਂ ਸਾਡੇ ਨਾਲ ਲਾਹੌਰ ਗਿਆ, ਤੈਨੂੰ ਰਸਤੇ ਦੇ ਵਿੱਚ ਹਰ 5 ਕਿਲੋਮੀਟਰ ਤੋਂ ਬਾਅਦ ਫੋਨ ਆਇਆ। ਨਹੀਂ ਉਹ ਮੁਦੱਸਰ ਸੀਗਾ, ਉਹ ਤੁਹਾਡੇ ਨਾਲ ਬੈਠਾ ਮੁਦੱਸਰ ਸੀ ਜਿਹਨੂੰ ਫੋਨ ਆਉਣੇ ਸੀ। ਅੱਛਾ ਤੇ ਗੱਲ ਤੂੰ ਕਰਨ ਡਿਆ ਸੀ? ਆਵਾਜ਼ ਦੇ ਪਿੱਛੋਂ ਤੇਰੀ ਆ ਰਹੀ ਸੀ ਮੁਦੱਸਰ ਦੇ ਫੋਨ ਤੇ। ਮੈਨੂੰ ਤਾਂ 4 ਫੋਨ ਆ। ਬੱਕਰਾ ਕਰ ਲਾ, ਇੰਨੇ ਕੋ ਮੰਗਣ ਦਿਆ। ਮੁਦੱਸਰ ਨੇ ਤੈਨੂੰ ਕਿਹਾ ਸੀ ਕਿ ਯਾਰ 4000 ਰੁਪਇਆ ਮੁਨਾਸਬ ਆ, ਹੋਰ ਤੂੰ ਕੀ ਕਹਿਣਾ? ਕੀ ਕਰਨਾ ਵਾ? ਤੂੰ ਕਿਹਾ 4000 ਰੁਪਇਆ ਕਾਹਦਾ ਮੰਗਣ ਦਿਆ? ਉਹ ਤਾਂ ਦੇਖਦਾ ਸੀਗਾ ਨਾ। ਦੇਖਦਾ 4000 ਰੁਪਇਆ ਯਾਰ, ਤੇ ਮੌਤ ਪਈ ਆ। ਨਹੀਂ ਮੌਤ ਨਹੀਂ ਸੀ ਪਈ, ਡੈਥ ਪਈ। ਉਹ ਐਕਸਟਰਾ ਮੰਗਣਾ ਸੀ, ਫਿਰ ਆਪੇ ਆ ਗਏ 3000 ਤੇ ਲਿਆਂਦਾ ਨਾ 3000 ਤੇ ਬਹਿਸ ਸਹੀਆ ਕਰਕੇ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਨਹੀਂ ਮਿੱਠੇ ਜੀ, ਉਸਤਾਦ ਜੀ ਦੀ ਗੱਲ ਸਹੀ ਹੈ ਕਿ ਯਾਰ ਮਾੜਾ ਮੋਟਾ ਤੇ ਸੈੱਟ ਹੋ ਯਾਰ। ਚਲੋ ਕੋਈ ਲੁੱਕ ਤੇ ਆਪਣੀ ਬਣਾ। ਉਹ ਲੋਕ ਗਰਮੀ ਨੇ ਮਾਂ ਭੈਣ ਕੱਢੀ ਪਈ ਹੈ ਯਾਰ, ਅਸੀਂ ਕਿੱਦਾਂ ਲੋਕ ਬਣਾ ਲਈਏ? ਉਹ ਯਾਰ ਗੱਡੀ ਦੇ ਆ ਮਿੱਠੇ, ਤੈਨੂੰ ਕਹਿ ਮਰ ਗਿਆ ਗੱਡੀ ਦੇ, ਕਿਉਂ ਲਈ ਆ ਗੱਡੀ? ਇਹ ਦੱਸ ਪਹਿਲਾਂ ਮੈਨੂੰ। ਮੈਂ ਛੋਟੇ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ। ਮੌਜ ਮਸਤੀ ਨਾਲ ਪਿਆ ਹੋਊਗਾ। ਉਸ ਕੌਮ ਦੀ ਹਾਲਤ ਕਦੇ ਨਹੀਂ ਬਦਲੀ ਜਿਸ ਕੋ ਆਪਣਾ ਖਿਆਲ ਨਾ ਹੋਵੇ। ਵੱਡੀ ਗੱਲ ਕਰਤੀ। ਵਾਹ ਵਾਹ ਵਾਹ। ਨਫ਼ਰਤਾਂ ਦੇ ਬੀਜ ਬੋਣ ਵਾਲੇ ਨਹੀਂ ਵੱਡੀ ਗੱਲ ਕਰਤੀ। ਐਂਡ ਤੋਂ ਤੁਹਾਨੂੰ ਸਮਝ ਆਈ ਕੀ ਕਿਹਾ ਭਾਜੀ ਨੇ? ਐਂਡ ਤੋਂ ਬਾਅਦ ਤੱਕ ਫੌਤ ਹੋ ਗਏ। ਚਿਬੜ ਰਗਾ ਤੇਰਾ ਮੂੰਹ ਹੋ ਗਿਆ। ਨਾ ਤੂੰ ਕਰੀਮ ਲਾਣਾ, ਨਾ ਤੂੰ ਸੈਂਟ ਲਾਣਾ, ਪਰਫਿਊਮ ਉਸਤਾਦ ਜੀ ਨੇ ਇਹਨੇ ਦਿੱਤੇ ਤੁਹਾਨੂੰ, ਰਜਾਤਾ ਤੁਹਾਨੂੰ ਮਿੱਠੇ। ਲੇਕਿਨ ਨੇਚਰ ਕੈਨ ਨਾਟ ਬੀ ਨੈਵਰ ਚੇਂਜ। ਫਿਤਰਤ ਕभी नहीं बदलती। ਇੱਥੋਂ ਪਰਫਿਊਮ ਇਨਾਮ ਮਿਲਦਾ, ਉੱਥੇ ਮੁਦੱਸਰ ਦੀ ਮਨਿਆਰੀ ਵਾਲੀ ਦੁਕਾਨ ਤੇ ਵੇਚ ਦਿੰਦਾ। ਅੰਦਰੋਂ ਵਾਸ਼ਰੂਮ ਦੇ ਕੋਲ ਦੇਖੀ ਬਹੁਤੇ ਪੈਸੇ ਪੇ ਫੜ ਕੇ ਲਈ। ਹੈ ਅੱਜ ਨਾਮ ਹੀ ਹੋਣਗੇ ਫੇਰ। ਲੈ ਬਈ ਅੱਜ ਫੇਰ ਮਿੱਠੇ ਨੇ ਗੇਮ। ਨਹੀਂ ਪਤਾ ਕੀ ਗੱਲ ਹੈ, ਮੈਂ ਨਾ ਗਰਮੀ ਤੋਂ ਬੜਾ ਸੁਸਤਾਇਆ ਜਿਹਾ ਬੰਦਾ ਵਾ। ਗਰਮੀ ਨੇ ਮੈਨੂੰ ਆਵਾਜ਼ਾਰ ਕੀਤਾ ਪਿਆ ਸੱਚੀ। ਯਾਰ ਅਗਲੇ ਬੰਦਿਆਂ ਦਾ ਤੇ ਖਿਆਲ ਕਰ ਲਓ ਮਿੱਠੇ, ਮੈਂ ਤੇਰੇ ਕੋਲ ਬੈਠਾ ਨਹੀਂ ਜਾਣ ਡਿਆ। ਸਹੀ ਗੱਲ। ਸੱਚੀ ਮੁੱਚੀ ਯਾਰ ਮੇਰਾ ਫੋੜਾ ਬਗੜ ਮਿੱਠੇ ਕੋਈ ਦਲੀਲ ਨਹੀਂ ਤੂੰ ਦੇ ਪਾ ਰਿਹਾ ਸਹੀ ਤਰ੍ਹਾਂ। ਉਹਦੀ ਗਰਮੀ 'ਚ ਵੀ ਨਵੀਂ ਸ਼ਰਟ ਪੈ ਜਾਂਦੀ ਹੈ, ਇਹਦੀ ਜਗ੍ਹਾ ਤੇ ਆਪਣੀ ਲੈ ਕੇ ਨਵੀਂ ਵੀ ਤੂੰ ਪਾ ਸਕਦਾ। ਇਹਦੇ ਨਾਲੋਂ ਪਤਲੀ ਵੀ ਬਾਜ਼ਾਰੋਂ ਮਿਲ ਜਾਂਦੀ। ਹਾਂਜੀ ਮੈਂ ਇੰਨੀਆਂ ਨਵੀਆਂ ਪਾਉਣਾ ਵਾ, ਤੁਸੀਂ ਉਧਰ ਜਦੋਂ ਮੈਂ ਨਵੀਂ ਪਾਉਣਾ ਉਧਰ ਕੋਈ ਗੱਲ ਨਹੀਂ ਕਰਦੇ। ਆ ਜ਼ਾਰਾ ਦਾ ਸੂਟ ਆ। ਕਾਹਦਾ? ਉਦੋਂ ਦਾ ਪਾਗਲ ਨਾਲ ਗੱਲ ਕਰ। ਇਹ ਜ਼ਾਰਾ ਦਾ ਵਾ, ਤਾਂ ਦੁਪੱਟਾ ਲੈ ਲੈਂਦਾ ਨਾ ਤੇ ਜ਼ਾਰਾ ਦੀ ਅੰਮੀ ਦਾ ਪਾਇਣਾ।
ਇਧਰ ਵੇਖ ਕਟਿੰਗ ਹੀ ਸਾਜੀ 2500 ਦੀ ਕਟਿੰਗ ਕਰਾਈ ਰਾਤੀ 2500 ਦੀ ਠੀਕ ਆ ਉਤੋਂ ਮੁੜ ਕੇ ਫੇਸ਼ੀਅਲ ਕਰਾਇਆ 1700 ਰੁਪਏ ਫੇਸ਼ੀਅਲ ਦਾ 7000 ਰੁਪਏ ਦੇ ਕੇ ਆ ਟੋਟਲ ਦਾਨਿਸ਼ ਪੈਸੇ ਲਾਓ ਯਾਰ ਆਪਣੇ ਆਪ ਤੇ ਜ਼ਿੰਦਗੀ ਇੰਜੋਏ ਕਰੋ ਲਾਈਫ ਨੂੰ ਇੰਜੋਏ ਕਰੋ ਉਹ ਭਾਈ ਕਿਸੇ ਦਾ ਫੈਸਲਾ ਕਰਾ ਰਿਹਾ ਸੀ, ਉਹਨੇ ਕਿਹਾ ਮੈਂ ਤਾਂ ਕੋਈ 10000 ਲੈਣਾ, ਉਹਨੇ ਕਿਹਾ ਮੈਂ 15 ਲੈਣਾ, ਇਹਨੇ ਕਿਹਾ ਨਾ ਤੇਰਾ 10 ਨਾ 15, 2500 ਘੱਟ ਵਿੱਚੋਂ ਤੇ ਤੂੰ 12.5 ਦੇ। ਉਹ 2500 ਦੀ ਨੇ ਕਟਿੰਗ ਕਰਾਈ ਰਾਤੀ, 2 ਬੰਦਿਆਂ ਦੀ ਸੁਲਾ ਕਰਾਉਣੀ। ਨਹੀਂ ਹੇਅਰ ਸਲੂਨ ਤੇ ਗਿਆ ਸੀ ਸਰ ਜੀ ਅੱਛਾ ਇਹ 2500 ਵਾਲੀ ਹੈ। 2500 ਵਾਲੀ ਦਾ ਕਾਲੂ ਕਿਸੇ ਹੋਰ ਗਾਹਕ ਦੇ ਕਲਰ ਮਾੜਾ ਲੱਗ ਜਾਵੇ ਨਾ, ਥੋੜਾ ਬਾਅਦ ਚਿੱਟੇ ਨਿਕਲਣ, ਉਹ ਭਲਾ ਕੀ ਕੋ ਚੋਪ ਰਹਿੰਦੇ ਕਲਰ ਮੇਰੇ ਸਿੱਧੀ ਕਾਲੂ ਕਟਿੰਗ ਕਰਦੇ। ਔਰ ਰੋਨਾਲਡੋ ਸਟਾਈਲ ਆ ਮਜ਼ਾਕ FIFA ਵਰਲਡ ਕੱਪ ਚੱਲਣ ਦੇ ਆ ਸਟਾਈਲ ਇਹ ਚੱਲਣ ਦੇ ਸਟਾਈਲ, ਲੇਕਿਨ ਕਾਲੂ ਹਮਾਮਾ ਤੋਂ ਵਧੇ ਕਲਰ ਲਾਉਣ ਵਾਲੇ ਆ। ਤੂੰ ਇਹ ਨਾ 2500 ਵਾਲੀ ਸਾਨੂੰ ਗੱਲ ਸੁਣਾ। ਦੱਸੀ ਯਾਦ ਕਿੰਨੀ ਮਸ਼ੀਨਾਂ ਬਦਲੀਆਂ ਉਹਨੇ। ਸਮ ਤੇ ਇਹ ਪਤਾ ਉਸਤਾਦ ਜੀ, ਦੁਨੀਆ ਦਾ ਮਾਲ ਦੁਨੀਆ ਤੇ ਰਹਿ ਜਾਣਾ ਵਾ। ਨਹੀਂ ਮਿੱਠੇ ਤੂੰ ਭਰਾਵਾਂ ਚ ਵੰਡ ਦੇਣਾ। ਉੱਥੇ ਦੁਨੀਆ ਦਾ ਮਾਲ ਬੈਂਕਾਂ 'ਚ ਹੀ ਰਹਿ ਜਾਣਾ ਮਿੱਠੇ। ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਕਾਸਟ ਪੁੱਛੀ। ਐ ਵੇਖੇ ਐ ਹੀ ਕਵਰੇਜ। ਕਾਸਟ ਨਹੀਂ ਯਾਰ, ਲੈ ਕਿਸੇ ਨੇ ਤੇਰੀ ਕਾਸਟ ਪੁੱਛਣੀ। ਲੇਕਿਨ ਉਸਤਾਦ ਜੀ ਮਾੜੀ ਤਾਂ ਨਹੀਂ ਲੱਗਣ ਦੀ ਮਿੱਠੇ ਨੂੰ ਸ਼ਾਇਦ। ਮੈਂ ਕਹਿੰਦਾ ਚੰਗੀ ਲੱਗਣ ਦੇ ਹੀ ਆ, ਹਾਏ ਹਾਏ। ਲੇਕਿਨ ਗੱਲ ਇਹ ਹੈ ਕਿ ਯਾਰ ਕੋ ਆਪਣੇ ਆਪ ਨੂੰ ਸੰਵਾਰੇ ਨਾ ਕੋ ਥੋੜਾ ਜਿਹਾ। ਲੇਕਿਨ ਉਸਤਾਦ ਜੀ ਉਹ ਬਰੂਸਲੀ ਨੇ ਕਿਹਾ ਸੀਗਾ ਕਿ ਆਪਣਾ ਵਿਸ਼ਨ ਇੰਪੈਕਟ ਫॉर ਦਾ ਟਾਰਗੇਟ ਕਿ ਆਪਣਾ ਇਸ ਤਰ੍ਹਾਂ ਲੱਗੋ ਕਿ ਤੁਸੀਂ ਯਾਨੀ ਕਿ ਨਾ ਮਾਲਕ ਲੱਗੋ। ਨਹੀਂ ਇਸ ਤਰ੍ਹਾਂ ਦੇ ਲੱਗੋ ਕਿ ਦੁਨੀਆ ਤੁਹਾਡੇ ਤੋਂ ਰੁਪਈਏ ਦੀ ਉਮੀਦ ਨਾ ਰੱਖੇ, ਲੇਕਿਨ ਐਂਡ ਤੇ ਤੁਸੀਂ ਫੈਕਟਰੀ ਦੇ ਮਾਲਕ ਨਿਕਲੋ। ਇਹਨੇ ਕਿਹਾ ਜੀ ਬਰੂਸਲੀ ਨੇ ਨੇ ਕਿਹਾ ਸੀ। ਇਹ ਤਾਂ ਕੰਚ ਕਿਹਾ ਗਿਆ ਸੀ ਬਰੂਸਲੀ ਨੇ। ਨਹੀਂ ਉਹਦੇ ਉਹ ਹੈ ਉਹ ਲਿਖੇ ਹੋਏ। ਇਮਰਾਨ ਹੋਟਲ ਤੇ ਖੜਾ ਸੀ ਬਰੂਸਲੀ ਵੀ, ਤੈਨੂੰ ਕਹਿੰਦਾ ਫਦਰ ਕਰ। ਬੇਕਾਰ ਕੀ ਬਾतें मत करो उस्ताद जी। 2-3 ਵੈਕੈਂਸੀਆਂ ਆਈਆਂ ਨੇ, ਜੇ ਮੁੰਡੇ ਕੰਮ ਤੇ ਲਵਾਣੇ ਜੇ ਤੇ ਦੱਸੋ। ਲਵਾ ਯਾਰ ਲਵਾ। ਜੰਗਲ 'ਚ ਇੱਕ ਵੈਕੈਂਸੀ ਹੈ, ਜੰਗਲ 'ਚ ਚੱਲ ਲੈ ਸੁਣ ਲਾ। 30 ਉਸਤਾਦ ਜੀ। ਲੱਖ ਰੁਪਈਆ ਮਹਾਨਾ, 30 ਲੱਖ ਰੁਪਇਆ 30 ਲੱਖ ਯੂਰੋ। ਕੋਈ ਕਰਨਾ ਕੀ ਭਾਜੀ? ਸ਼ੇਰਾਂ ਦੇ ਦੰਦਾਂ 'ਚ ਤੀਲੀਆਂ ਮਾਰਨੀਆਂ ਉਸਤਾਦ ਜੀ ਜਦੋਂ ਬੂਟੀਆਂ ਖਾ ਲੈਣ। ਓਏ ਸ਼ੇਰ ਬੜਾ ਕਿਤੇ ਸੱਚੀ ਖਾ ਕੇ ਹਟਿਆ। ਇਹਨੇ ਸਮੁੰਦਰ 'ਚ ਵੈਪਰਾਂ ਤੋਂ ਵੀ ਗਾਣੀ ਚੋਲਾ ਬਾਹਰ ਗਾਣੀ। ਉਹ ਯਾਰ ਉੱਥੋਂ ਮੈਨੂੰ ਸਿਰਫ ਇਨਸਪੀਰੇਸ਼ਨ ਮਿਲੀ। ਤੂੰ ਟਾਕੀਆਂ ਦਾ ਵੀ ਗਾਣਾ ਗਿੱਲੀ ਟਾਕੀ ਤਾਰਾਂ ਤੇ ਮਾਰਨੀ ਇਹ ਵੀ ਤੁਸੀਂ ਕਹਿ ਰਹੇ ਹੋ ਅੰਡਰਗਰਾਉਂਡ। ਇਹਨੇ ਇਹ ਵੀ ਕਹਿਣਾ। ਲੇਕਿਨ ਉਸਤਾਦ ਜੀ ਉਹ ਰੈੱਡ ਲਾਈਟ ਏਰੀਆ ਨਹੀਂ ਜਿਹੜਾ ਲਾਈਟ ਹਾਊਸ, ਉੱਥੇ ਬੜੀ ਤਨਖਾਹ ਹੈ। ਉਹ ਤਾਂ ਸੱਚੀ 3 ਕਰੋੜ ਰੁਪਇਆ ਉੱਥੇ ਤਨਖਾਹ ਲੇਕਿਨ ਉਹ ਜਾਂਦੇ ਸਾਰੇ, ਆਉਂਦਾ ਕੋਈ ਵੀ ਨਹੀਂ ਉਹ ਭਾਜੀ। ਨਹੀਂ ਓਏ ਪਾਗਲ ਹੈ ਤੂੰ। ਤੇ ਭੇਜੋ ਛੋਟੇ ਨੂੰ। ਰੈਡ ਲਾਈਟ ਏਰੀਆ ਕਿੱਥੇ ਆ? ਉਸਤਾਦ ਜੀ ਉਹ ਸਮੁੰਦਰ ਦੇ ਵਿੱਚ ਲਾਈਟ ਹਾਊਸ, ਲੈਟ ਉਸਤਾਦ ਜੀ। ਉੱਥੇ ਉਸਤਾਦ ਜੀ ਕਹਿੰਦੇ 3 ਕਰੋੜ ਰੁਪਇਆ ਤਨਖਾਹ ਹੈ ਮਹੀਨੇ ਦੀ, ਤੇ 4 ਛੁੱਟੀਆਂ 4 ਛੁੱਟੀਆਂ ਹਫਤੇ, ਕਰਨਾ ਕੀ? ਸਿਰਫ ਲਾਈਟ ਬਾਲਣੀ, ਲੈਟ ਰੈਡ ਲੈਟ ਉਹ ਬਲਦੀ ਰਹਿੰਦੀ। ਲੈਟ ਨਾ ਬੰਦ ਹੋ ਲਾਈਟ ਨਾ ਬੰਦ ਹੋ। ਸ਼ਿਪ ਆਉਂਦੇ ਨਾ, ਸ਼ਿਪ ਜਿਹੜੇ ਉਹ ਲੈਟ ਨੂੰ ਵੇਖ ਕੇ ਉਹਨੂੰ ਵੀ ਯਾਰ ਲੈਟ ਨੂੰ ਵਾੜ ਲਓ ਚਲੋ। 3 ਕਰੋੜ ਰੁਪਏ ਤਨਖਾਹ 3 ਕਰੋੜ ਰੁਪਇਆ ਤਨਖਾਹ ਹੈ ਸਾਲ ਦੀ। ਮਹੀਨੇ ਦੀ। ਸਾਲ ਮਹੀਨੇ ਦੀ ਉਹ ਮਹੀਨੇ ਦੀ ਭਾਜੀ ਮਹੀਨੇ ਦੀ ਕੀ ਹੋ ਗਿਆ? ਇਹ ਹੁਣ ਫੇ ਵਧੀ ਆ, ਪਿਛਲੇ ਬਹੁਤ ਘੱਟ ਸੀ। ਪੈਟਰੋਲ ਦੀ ਇਹਦੇ ਚੌਖਾ ਕੀ ਹੈ? 3 ਕਰੋੜ ਕਾਦੀ ਹੈ? ਉਸਤਾਦ ਜੀ ਕੋਈ ਨਹੀਂ ਆਉਂਦਾ। ਉੱਥੋਂ ਵਾਪਸ ਕੋਈ ਨਹੀਂ ਆਂਦਾ ਕਹਿੰਦੇ ਨੇ। ਤੁਹਾਨੂੰ ਹੈਲੀਕਾਪਟਰ ਤੇ ਉਹਨਾਂ ਨੇ ਲਾ ਜਾਣਾ ਉੱਥੇ ਲਾਈਟ ਹਾਊਸ 'ਚ, ਤੁਹਾਨੂੰ ਮਹੀਨੇ ਦਾ ਖਾਣਾ ਮਹੀਨੇ ਬਾਅਦ ਆਣਾ ਕਰੈਕਟਰਾਂ ਨੇ, ਤਨਖਾਹ ਦੇਣੀ ਮਹੀਨੇ ਦਾ ਤੁਸੀਂ ਉੱਥੇ ਦੇ ਕੇ ਜਾਣੀ ਤੁਹਾਨੂੰ। ਉੱਥੇ ਤਨਖਾਹ ਦੇਣੀ। ਉੱਥੇ ਖਰਚੇ ਨਹੀਂ। ਯਾਰ ਉਹਦੇ ਘਰ ਉਸਤਾਦ ਜੀ ਜਦ ਯਾਦਗਾਰ ਨਹੀਂ ਬਣਿਆ ਤਾਂ ਯਾਦਗਾਰ ਟਾਈਪ ਕੋ ਮਨਾਰ ਜੇ ਬਣਾ ਤਾਂ ਉੱਪਰ ਤੁਹਾਨੂੰ ਲਾਏ ਨਾ। ਉਹਨਾਂ ਨੇ ਨਾ ਉਸਤਾਦ ਜੀ ਬੈਰੀ ਜ਼ਿਆਦਾ ਨੂੰ ਰਸਤਾ ਦਿਖਾਣਾ ਹੁੰਦਾ, ਸਿਰਫ ਉਹਦੇ ਤੇ ਲਾਈਟ ਲੱਗੀ ਆ, ਉਹਨੂੰ ਬਸ ਔਨ ਆਫ ਜਾਂ ਉਹਨੂੰ ਸਹੀ ਰੱਖਣਾ ਹੁੰਦਾ ਚੱਲਦੀ ਰੱਖਣਾ 24 ਘੰਟੇ। ਤੇ ਉਹ ਜੋਬ ਆ। ਚੁੱਲ੍ਹਾ ਸਿਲੰਡਰ ਹਰ ਸ਼ੇ ਤੁਹਾਨੂੰ ਛੋਟੀ ਜਿਹੀ ਦੇ ਦੇਣੀ ਹੈ, ਤੁਸੀਂ ਅੰਦਰ ਹੀ ਰੋਟੀ ਪਾਣੀ ਕਰਨਾ ਵਾ। ਨਾ ਤੁਹਾਨੂੰ ਕੋਈ ਮਿਲਣਾ ਹੋਵੇ, ਨਾ ਤੁਸੀਂ ਕਿਸੇ ਨੂੰ ਮਿਲਣ ਜਾਣਾ। ਤੁਹਾਨੂੰ ਨਹੀਂ ਇਹ ਅੱਛੀ ਗੱਲ ਆ। ਕਹਿੰਦਾ ਮਹੀਨੇ ਬਾਅਦ ਹੈਲੀਕਾਪਟਰ ਨੇ ਆਉਣਾ, ਤੁਹਾਨੂੰ ਉੱਥੇ ਤਨਖਾਹ ਫੜਾ ਜਾਏਗੀ, ਵਾਪਸ ਨਹੀਂ ਤੁਸੀਂ ਆ ਸਕਦੇ। ਲੇਕਿਨ ਉਸਤਾਦ ਜੀ ਨਾਲ ਉਹਨਾਂ ਨੇ ਇਹ ਵੀ ਕਹਿ ਜਾਣਾ ਕਿ ਜੇ ਤੂੰ ਇਸ ਮਹੀਨੇ ਇਹ ਖਰਚ ਲਈ ਠੀਕ ਹੈ, ਨਹੀਂ ਤੇ ਅੱਗੋਂ ਤੋਂ ਨਹੀਂ ਮਿਲਣੀ। ਨਹੀਂ ਉਸਤਾਦ ਜੀ ਉਹਦਾ ਤਰੀਕਾ ਕਾਰ ਇਹ ਹੈ ਕਿ ਉਹ 2-3 ਮਹੀਨੇ ਇੱਕ ਬੰਦੇ ਕੋਲੋਂ ਕਰਾਉਂਦੇ, ਫਿਰ ਉੱਥੇ ਬੰਦਾ ਬਦਲ ਦਿੰਦੇ। ਬੰਦਾ ਚੇਂਜ ਕਰ ਦਿੰਦੇ ਸ਼ਿਫਟ ਚੇਂਜ 2-3 ਮਹੀਨੇ ਦਾ ਬੰਦਾ ਪਾਗਲ ਹੋ ਜਾਂਦਾ ਵਾ। 2-3 ਛੱਲਾਂ ਐਸੀਆਂ ਆਉਂਦੀਆਂ ਕਿ ਬੰਦਾ ਦੂਰੋਂ ਵੇਖ ਕੇ ਹੀ ਮਰ ਜਾਂਦਾ ਵਾ, ਡਰਦਾ ਨਹੀਂ, ਮਾਰੀ ਜਾਂਦਾ ਵਾ ਉਸਤਾਦ। ਛੱਲ ਇਸ ਤਰ੍ਹਾਂ ਦੀ ਇਹਦੀ ਕੋਈ ਲਾਈਟ ਹਾਊਸ ਪੂਰਾ ਡਬੋ ਦਿੰਦੀ ਏ, ਫਿਰ ਵਾਪਸ ਜਾਂਦੀ। ਬੰਦਾ ਕਿੱਲਾ ਹੋਇਆ ਪਿਆ ਜੀ। ਉਹ ਫਿਰ ਬਲਬ ਖਰਾਬ ਹੁੰਦਾ ਪਾਣੀ ਨਾਲ, ਫਿਰ ਉਹ ਬਦਲਦਾ ਉੱਪਰ ਉਹੀ ਨਾ ਉਹ ਬਲਬ ਤੇ ਜਿਹੜੀ ਛੱਲ ਵੱਜਣੀ ਉਹ ਸੜ ਜਾਣਾ, ਉਹਨੇ ਬਦਲੀ ਜਾਣਾ। ਤੁਸੀਂ ਕੌਣ ਲੋਕ ਤੁਸੀਂ? ਰਾਮੇ ਸਾਜੀ ਰਿਐਲਿਟੀ ਦਾ ਰਿਐਲਿਟੀ ਦੇ ਮੁੱਲ ਤੋਂ ਮੁਸ਼ਤਮਿਲ ਹੈਗਾ ਸਾਰਾ ਇਦਾਂ ਹੀ ਆ। ਤੁਸੀਂ ਲੈਟ ਹਾਊਸ ਦੀ ਡਿਊਟੀ ਨਹੀਂ ਦੇਖੀ? ਉਹ ਹੈ ਕਿੱਥੇ ਟਾਵਰ ਜਾਂ ਭਲਾ ਕਿਹੜੇ ਮੁਲਕ ਚ ਆ? ਯੂ ਹਾਂਗੋ ਕਿੰਨੇ ਮੁਲਕਾਂ ਚ ਸ਼ੁਭਾਂਗੋ ਦੇ ਵਿੱਚ ਪਾਂਗਾ ਨਾਗਾ ਪਰਬਤ ਪਾਂਗਾ ਨਰਦ। ਇਸ ਤਰ੍ਹਾਂ ਦਾ ਕੋਈ ਯਾਰ ਮੈਨੂੰ ਨਹੀਂ ਪਤਾ ਮੁਲਕ ਦਾ, ਲੇਕਿਨ ਮੈਂ YouTube ਤੇ ਦੇਖਿਆ। ਉਸ ਤੋਂ ਬਾਅਦ ਇੱਕ ਕਰੈਕਟਰ ਹੋਰ ਹੈ ਜਿਹਦੀ ਸਭ ਤੋਂ ਬਹੁਤੀ ਤਨਖਾਹ ਹੈ, ਦੁਨੀਆ ਦਾ ਸਭ ਤੋਂ ਦੁਨੀਆ ਦਾ ਉੱਚਾ ਜਹਾਜ਼ ਦਾ ਟਾਵਰ ਹੈਗਾ, ਉਹ ਲੱਗਾ ਹੋਇਆ ਉੱਥੇ ਉਸ ਮੁਲਕ 'ਚ।
ਤੇ ਉਹਦੀ ਤਨਖਾਹ ਵੀ ਉਸਤਾਦ ਜੀ 3 ਅਰਬ ਰੁਪਏ ਆ ਮੇਰਾ ਖਿਆਲ ਹੈ, ਤੇ ਉਹਨੇ ਸਿਰਫ ਬਲਬ ਬਦਲ ਜਾਣਾ ਉੱਤੇ 1.5 ਅਰਬ ਭਾਜੀ। ਬਗੈਰ ਸਾਜੀ ਮਸਾਈ ਫੈਸਲ ਨੂੰ ਵੀ ਇੱਕ ਤਾਂ ਨੌਕਰੀ ਮਿਲ ਗਈ, 1 ਅਰਬ ਤਨਖਾਹ ਸੀ, ਮਹੀਨਾ ਆਇਆ ਉਹਨਾਂ ਨੇ 1 ਅਰਬ ਇਹਨੂੰ ਹਵਾਲੇ ਕਰਤਾ, ਉਹਨੇ ਚਿੱਟਾ ਰੁਮਾਲ ਬੰਨਿਆ ਸੀ। ਯਾਰ ਲਾਈਟ ਆਸਟਰ ਨੂੰ ਨੌਕਰੀ ਦਿੱਤੀ ਹੈ ਕਿ ਤੂੰ ਬਲਬ ਨਹੀਂ ਬੰਦ ਹੋਣ ਰਾਤ ਨੂੰ ਸੌਣ ਲੱਗੇ ਤੇ ਉਹ ਵੀ ਲਾਈਟ ਬੰਦ ਕਰਕੇ ਨੀਂਦ ਨਹੀਂ ਆਉਂਦੀ। ਲਾਈਟ ਖਾਈ ਪੈ ਉਸ ਵੱਡੀ ਲਾਈਟ ਦਾ ਹੋਲਡਰ ਸੜ ਗਿਆ ਤੇ ਉਹ ਬਦਲਣ ਨਹੀਂ ਦਿਆ, ਉੱਥੇ ਮੋਬਾਈਲ ਦੀ ਟਾਰਚ ਬਣ ਗਈ। ਯਾਰ ਲਾਈਟ ਹਾਊਸ ਵਾਲੀ ਲਾਈਟ ਅੱਗੇ ਪੁਰਾਣੀ ਮੈਂ ਇੰਜ ਕਰਕੇ ਨਾ ਆ ਦੇ ਇੰਜ ਲਾ ਕੇ ਨਾ ਸਾਰਾ ਲੂਣ ਦੇ ਵਿੱਚ ਡੁਬੋ ਕੇ ਉਹ ਯਾਰ ਜਿੱਦਾਂ ਸਾਡਾ ਤਾਂ ਥੋੜਾ ਝਾੜ ਕੇ, ਮੈਨੂੰ ਪਤਾ ਸੀ ਮੈਂ ਲੰਚ ਕਰਨਾ ਲਿਆਇਆ ਹੋਣਾ। ਉਹ ਮੇਰੇ ਜਿੱਦਾਂ ਕਿ ਬਿਰਿਆਨੀ ਬੋਟੀ ਵੀ ਨਹੀਂ ਕਰ ਦਿੰਦਾ ਕਰਕੇ ਉਹ ਵਾਹ ਉਸਤਾਦ ਜੀ ਅਗਰ ਰਾਜ ਤੇ ਗੱਲਾਂ ਹੀ ਤਾਂ ਹੀ ਲਾਇਆ ਸੀ ਕਿਤੇ। ਸ਼ੁਗਰ ਨਾਲ ਤੁਰ ਪਈ ਆ, ਨੌਕਰੀਆਂ 2-3 ਕਰਨੀਆਂ ਤੇ ਦਾ ਅਗਲੀ ਕਰਾ ਮਾਰਿਓ ਨਾ ਕਿਸੇ ਨੂੰ ਵੀ। ਕੀ ਹੋਇਆ ਭਾਜੀ? ਉਸਤਾਦ ਜੀ ਵੈਸੇ ਕੋਈ ਇਹ ਗਲਤ ਕਰ ਦੇਣਾ, ਕਿਹੜੀ ਗਲਤ ਗੱਲ ਮਤਲਬ? ਇਹ ਗਲਤ ਕਰ ਲਈ ਯਾਰ ਕੋਈ ਇਹਦਾ ਗੱਲ ਨਮਕ ਬਹੁਤ ਤੇਜ਼ ਸੀ। ਖੀਰੇ ਨੂੰ ਨਮਕ ਲਾ ਕੇ ਹੀ ਖਾਈ ਦਾ। ਖੀਰੇ ਨੂੰ ਨਮਕ ਲਾ ਕੇ ਖਾਈਦਾ। ਇਹਨਾਂ ਨਹੀਂ ਲਾਈਦਾ। ਲੇਕਿਨ ਤੁਸੀਂ ਸਾਜੀ ਨਮਕ ਨੂੰ ਖੀਰਾ ਲਾਉਂਦੇ ਸੀ। ਮੈਂ ਵਿੱਚ ਡੁਬੋ ਕੇ ਜੀ ਭਬੀਰੀ ਕਮਾਈ ਪੂਰੇ ਸਾਈ ਦਾਣੇ ਵੜ ਗਏ ਰਮਾਲ ਨੂੰ ਯਾਰ ਤੇ ਪਿਆ ਕਿੱਦਾਂ ਹੀ ਓਏ ਭਾਵੇਂ ਦਿਲ ਕਰੇ ਕਾਂਟੇ ਦੇ ਨਾਲ ਅੰਦਰੋਂ ਕੋਈ ਕਾਂ ਵੱਢਿਆ ਜਾਵੇ। ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਹਾਂਜੀ ਅੱਛਾ ਜੌਬ ਕਿਹੜੀ ਭਾਜੀ? ਵੱਡੀ ਪੌੜੀ ਲਾ ਕੇ ਸਾਜੀ ਚੰਨ ਨੂੰ ਢਾਕੀ ਮਾਰਨੀ ਸਵੇਰ ਸ਼ਾਮ ਉਹ ਤੇਰੀ ਓਏ ਕਿਉਂ ਫਿਰ ਇਹਨੇ ਹੁਣ ਰੰਗ ਜਹਾਜ਼ ਵੀ ਰੰਗ ਕਰਾਉਣਾ ਸਾਜੀ। ਵਾਹ ਟ੍ਰੇਨ ਇਹਦੇ ਤੇ ਤੂੰ ਆਪਣਾ ਤਾਈ ਨੂੰ ਲਵਾ ਦੇ। ਟ੍ਰੇਨ ਦੇ ਅੱਗੇ ਲਾਈਟ ਵਾਲਾ ਤੇ ਕਹਿ ਦੋ ਕੋਈ ਫੈਸਲ ਮੈਂ ਕਹਿ ਯਾਰ ਮਾਲ ਆ ਯਾਰ ਮੈਂ ਤੇਰੇ ਲਈ 500 ਰੁਪਇਆ ਰੱਖਿਆ ਸੀ। ਮੇਰੇ ਲਈ ਹਾਂ ਓਏ ਅੰਦਰ ਓਏ ਉਰੇ ਆ ਵਾਲਾ ਜੇਬ ਚ ਯਾਰ। ਆ 500 ਰੁਪਇਆ ਫੜ ਆ ਜਿਹੜਾ ਤੂੰ ਕੱਲ ਸ਼ੋਅ ਨਹੀਂ ਕੀਤਾ, ਹਾਂਜੀ ਜਿਹੜਾ ਅੱਜ ਅਪਲੋਡ ਹੋਇਆ ਕੱਲ ਹਾਂਜੀ ਹਾਂਜੀ ਜਾਨੀ ਟੀਮ ਤੇ ਜੀ ਚਾਹੇ ਮਰੀਜ਼ ਆਹੋ, ਆ ਜਿਹੜਾ। ਕੱਢਿਆ। ਉਹਦੇ 'ਚ ਤੂੰ ਇੱਕ ਗੱਲ ਬਹੁਤ ਅੱਛੀ ਕੀਤੀ। ਉਹਨੇ ਕਿਹਾ ਬਾਪ ਆ, ਉਹਨੇ ਕਿਹਾ ਕੌਣ ਆ? ਡਾਕਟਰ ਨੇ ਪੁੱਛਿਆ ਬਾਪ ਆ, ਤੂੰ ਕਹੇ ਸਾਡਾ ਬਾਪ ਤਾਫ ਇਕਬਾਲ ਆ। ਵਾਹ ਵਾਹ ਬਾਪ ਤਾਬ ਬਾਪ ਤਾਂ ਵੀ ਹਾਂ ਕਹਿੰਦਾ ਇਹ ਸਾਡਾ ਬਾਪ ਤਾਬ ਇਕਬਾਲ ਆ। ਵਾਹ ਵਾਹ ਓਏ ਯਾਰ ਵਾਹ ਹੁਣ ਇਹ ਵੀ ਦੱਸ ਦੇ ਕਿੰਨੇ ਦੱਸਿਆ ਸੀ ਤੈਨੂੰ। ਬੜੀ ਓਏ ਓਏ ਵਾਹ ਭਾਈ ਫੈਸਲ ਨਹੀਂ ਇਹਦੇ ਜ਼ੇਨ ਜਾ ਹੀ ਨਹੀਂ ਸਕਦੀ ਇਹ। ਨਹੀਂ ਉਸਤਾਦ ਜੀ ਇਹ ਤੇਰਾ ਜਨਰਾ ਹੀ ਨਹੀਂ ਹੈਗਾ ਇਹ। ਦਾਨਿਸ਼ ਦੀ ਗੱਲ ਏ, ਦਾਨਿਸ਼ ਬੜੀ ਨਿਆਜ ਗੱਲ। ਬਾਪ ਤਾਬ ਇਕਬਾਲ ਤੁਹਾਨੂੰ ਪਤਾ ਇੱਕ ਇਹਨੇ ਕੱਲ ਉਹਨੇ ਟੀ ਟਾਈਮ 'ਚ ਗੱਲ ਕੀਤੀ, ਜਿਹੜੇ ਇਹਨੂੰ ਕਹਿਣ ਡਿਆ ਕਿ ਕਿਤੇ ਹੋਰ ਵਿਕ ਜਾਊਗਾ। ਆਹੋ ਉਹ ਵੀ ਕੈਸੀ ਗੱਲ ਹੈ। ਲੇਕਿਨ ਤੁਸੀਂ ਇਹ ਦੇਖੋ ਅਸੀਂ ਲਾਟਰ ਕਿਹੜਾ ਖੁੱਲ ਕੇ ਦਿੱਤਾ, ਹਾਲਾਂਕਿ ਮਾੜੀ ਗੱਲ ਸੀਗੀ ਸਾਹਮਣੇ ਹੋਈ ਹੈ। on air ਕੈਮਰੇ ਤੇ ਨਾ- ਆਰਟਿਸਟ ਵਿਲ ਕੈਜੂਅਲ ਨਾਟ। ਉਸਤਾਦ ਜੀ ਕੱਲ ਮੇਰੇ ਨਾਲ ਵਕੂ ਆਇਆ ਹੋਇਆ ਕਿ ਮੈਨੂੰ ਹੈ ਨਾ ਇੱਕ ਫੋਨ ਆਇਆ, ਉਸ ਬੰਦੇ ਨੇ ਤਸਵੀਰ ਲਾਈ ਹੈ ਆਪਣੀ WhatsApp ਦੇ ਉੱਤੇ ਤੇ ਦਾੜੀ ਰੱਖੀ ਹੈ ਤੇ ਉਹਨੇ ਨਾ ਆਪਣੇ ਨਾਂ ਦੇ ਸੈयद ਲਿਖਿਆ ਹੋਇਆ ਤੇ ਮੈਨੂੰ ਹੁਣ ਉਹਦਾ फोन आया, अस्सलाम वालेकुम फैसल बेटा, क्या हाल है, ठीक ठाक हो आप? मैं कहा हाँ जी। तो बेटा ऐसा है कि तुम्हारा नंबर पहले भी मेरे पास सेफ है, मिठे का भी, आपका, सारी टीम का ही है, लेकिन मैं तुम्हें ये कह रहा हूँ कि कुछ एक बेटी है अस्पताल में, उसकी मेडिसिन की यानी कि मेडिसिन लेनी है तो पैसे सेंड कर देना मेरा बेटा। मैं क्या शाह जी कोई बात नहीं, मैं कर देता हूँ। कितने की मेडिसिन आनी? उन्हें मैंने ना पैसे ही उन्हें थोड़े दसे, मैं उसे ਜਾਣਦਾ ਸੀ ਤੂੰ ਉਹਨਾਂ ਨੂੰ? नहीं साहब, ਅੱਛਾ ਅੱਲਾ ਦੀ ਕਸਮ ਉਹਨੇ ਨਾ ਕਿਹਾ ਕਿ ਮੈਂ ਸਿਰਫ ਔਰ ਸਿਰਫ ਬੇਟੀ ਨੂੰ ਦਵਾਈ ਦੇ ਮਦਦ ਕਰ ਦੇ ਕਿਸੇ ਦੀ। ਮੈਂ ਕਿਹਾ ਸ਼ਾਹ ਜੀ ਮੈਂ ਕਰ ਦਿੰਦਾ। ਸ਼ਾਹ ਜੀ ਮੈਂ ਉਹਨੂੰ ਪੈਸੇ ਸੈਂਡ ਕਰ ਦਿੱਤੇ, ਉਹ ਤੋਂ 300 ਬਹੁਤੇ ਹੀ ਕੀਤਾ ਮੈਂ, ਉਹਨੇ 1200 रुपए का मैं 1500 कर देता। तो फिर ना उस्ताद जी घंटे बाद फोन ਉਹਦਾ आया, कहता हमने पूरे मुल्क में न्याज देनी है बेटा, उसमें भी आप हिस्सा डालो, न्याज लाजमी देते। मैं कहा जी शाह जी ਅਸੀਂ ਤੇ मैम साढ़े तो चलती रहती है न्याज, नहीं बेटा इसमें भी आप डालो, आप बड़े अच्छे उस्ताद, ये वो मैंने ना मिसालों ने ऐसे ऐसे ही देती। मैं कहा ठीक है शाह जी मैं कर देना वा, लेकिन मेरा ਜਿਹੜਾ ਨਾ ਜੈਜ਼ ਕੈਸ਼ ਉਹ OTP ਜਿਹੜਾ ਹੁੰਦਾ ਨਾ ਉਹ ਚੱਲੇਗਾ ਤੇ ਫੇਰ ਤੁਹਾਨੂੰ ਪੈਸੇ ਸੈਂਡ ਹੋਣੇ। ਕਹਿੰਦਾ तुमने पहले भी तो किए हैं। मैं कहा मैं बैंक ਚੋਂ ਕੀਤੇ ਨੇ ਤੇ ਇਹ ਮੈਂ ਉਹਦੇ ਚੋਂ ਕਰਦਾ। ਹੁਣ ਉਹਦੇ ਤੂੰ ਇਹ ਚ ਸਾਰੀ ਤਫਸੀਲ ਉਹਨੂੰ ਦੱਸਦਾ ਰਿਹਾ, ਜਾਣਦਾ ਵੀ ਨਹੀਂ ਤੂੰ ਉਹਨੂੰ? ਨਹੀਂ ਮੈਂ ਜਾਣ। ਬਸ ਠੀਕ ਹੈ ਫਿਰ। ਮੇਰੀ ਤਾਂ ਗੱਲ ਸੁਣੋ, ਅੱਗੋਂ ਕੀ ਹੋਇਆ? ਹਾਂਜੀ ਉਹੀ ਹੋਣਾ ਸੀ। ਉਹ ਦੱਸੀ ਜੋ ਜਾਇਆ ਸਭ ਕੁਝ। हाँ। ਅੱਗੋਂ ਕੀ ਹੋਇਆ ਉਸਤਾਦ ਜੀ? ਅੱਗੋਂ ਮੈਨੂੰ फिर फोन आया, बेटा वो कर दो फिर लंगर के लिए, न्यास के लिए। मैं कहा शाह जी मैं कितने बैठा, मैं फ्री होके कर देना। चलें ठीक है।
कहता यार पूरे मुल्क में देनी है तो इसका बंदोबस्त मैं करता हूँ, बाकी मैंने वो लड़के लगाए हुए हैं। हाँ तो 25-26 करोड़ आवाम आ, हाँ जी साहब। हाँ तो पूरे मुल्क च करनी है। फिर आधे घंटे बाद फिर आया, फारग नहीं हुए तुम? मैं क्या अच्छा जी नहीं, अभी मैं उधर ही बैठा हूँ ना, घर जाके कर देता हूँ। चले बेटा लास्ट भी कर देना। 15 मिनट बाद फिर फोन आया, किए नहीं फिर? मैं क्या शाह जी मैं कर देता हूँ। किस्सा मुख्तर शाह जी मैंने फोन करी जा रहे, मैं उन्होंने नंबर ब्लॉक कर दिता। मैंने एक होर फोन ते मैसेज आ रहा है, होर किसी नंबर तो नहीं किया, कहता तुमने मेरा नंबर ब्लैक लिस्ट पे लगा दिया, अगर नहीं करने तो बता दो। मैं क्या मैं नहीं करने। कहता तुमने तो जुबान की है, जुबान की है तुमने, तुम जुबान से मुकर रहे हो। मैं क्या शाह जी मैं ਤੁਹਾਨੂੰ ਕਹਿਣ ਡਿਆ ਮੈਂ ਕਦੋਂ ਮੁਕਰ ਰਿਹਾ, ਨਿਆਜ਼ ਦੇ ਵਿੱਚ ਅਸੀਂ ਖੁੱਲ ਡੁੱਲ ਕੇ ਹਿੱਸਾ ਪਾਉਂਦੇ ਆ। ਮੈਂ ਇੱਥੋਂ ਫ੍ਰੀ ਹੋ ਕੇ ਮੈਂ ਕਿਹਾ ਮੈਂ ਕਰ ਦਾਂਗਾ। ਕਹਿੰਦਾ ਕਿੰਨਾ ਟਾਈਮ ਲੱਗਣਾ? ਮੈਨੂੰ ਨਾ ਡਾਊਟ ਚ ਆ ਗਿਆ ਸਰ, ਮੈਂ ਉਹ ਵੀ ਨੰਬਰ ਉਹਦਾ ਬਲੌਕ ਤੇ ਲਾ ਦਿੱਤਾ। ਮੈਨੂੰ ਇੱਕ ਹੋਰ ਨੰਬਰ ਤੋਂ ਮੈਸੇਜ ਆਇਆ, ਕਹਿੰਦਾ तुम मेरे नंबर ब्लॉक पे लगाई जा रहे हो, मैं तुम पे FIR करवाऊंगा। मेरे को प्रूफ पे नंबर पे आ, कहता मैं तेरे ते FIR करानी, तू ਮੈਨੂੰ ਧਮਕੀਆਂ ਲਾਈਆਂ। ਉਸਤਾਦ ਮੁਹਤਰਮ ਮੈਨੂੰ ਸਮਝ ਨਹੀਂ ਲੱਗੀ ਇਸ ਗੱਲ। ਫਿਰ ਮੈਨੂੰ ਸਵੇਰੇ ਇੱਕ ਕੁੜੀ ਦਾ ਫੋਨ ਆਇਆ, ਮੇਰੀ ਬੱਚੀ ਹਸਪਤਾਲ 'ਚ ਨੇ ਤੇ ਦਵਾਈਆਂ ਲੈਣੀਆਂ ਨੇ। ਮੈਂ ਕਿਹਾ ਇਹ ਤੁਹਾਨੂੰ ਸ਼ਾਹ ਸਾਹਿਬ ਨੇ ਨੰਬਰ ਦਿੱਤਾ ਹੈ? ਪਤਾ ਕੀ ਗੱਲ ਆ, ਉਹ ਤੁਹਾਡੇ ਆਪਣੇ ਹੁਣੇ ਆ, ਬੱਚੀ ਨੂੰ ਨਹੀਂ ਹੀ ਲੈ ਆਪਣੇ- ਲਓ। ਤੁਹਾਨੂੰ ਪੋਮਾ ਤੇ ਸ਼ਰਾਬ ਤੇ ਸ਼ੇਰ ਰਲ ਕੇ ਪੱਗ ਹਾਂਜੀ। ਬਣਾਉਣਾ ਹਾਂ ਹੈ। ਉਹ ਚ ਖਰਚਾ ਦਿੰਦਾ ਨਹੀਂ ਹੈ। ਉਹ ਸਿਮਾ ਸੁਮਾ ਆਪੇ ਲਈਆਂ ਹੋਈਆਂ ਵਾ। ਲੈ मैं उन्हें फोन करके कहा शाह जी 25 लाख रुपया न्याज देनी थी, तो किधर भेजना है 25 लाख? ਹਾਂ ਦਵਾਂ ਤੁਹਾਨੂੰ ਉਸਤਾਦ ਜੀ। ਜੀ 25 ਤਾਂ ਸਾਰੇ ਰਲ ਕੇ ਮੈਂ ਦੇ ਵੀ ਯਾਰ ਮੈਂ ਉਹਦਾ ਨੰਬਰ ਬਲੌਕ ਤੇ ਲਾਇਆ ਉਸਤਾਦ ਜੀ। ਮੈਂ ਤਾਂ हाँ उन्हें तस्वीर भी मौलवी साहब की लाई है। ਹਾਂਜੀ ਉਸਤਾਦ ਜੀ। ਮੈਂ ਹੁਣ ਯਾਰ ਤੁਹਾਨੂੰ ਗੱਡੀ ਮਾੜੀ ਕਿਹੜੀ ਰਿਸਰਚ ਸੀ? ਹਾਂਜੀ ਦਿਲ ਕਰੇ ਸਾਜੂ ਤਸਵੀਰ ਉਹਦੀ ਆਪਣੀ ਨਾ ਹੋਵੇ, ਕਿਸੇ ਦੀ ਹੋਵੇ। ਉਹਨੇ ਐ ਵੀ ਸਿਰਫ ਇੱਕ ਸਪੰਤੀ ਲੈਣ ਵਾਸਤੇ ਨਾ, ਨਹੀਂ ਇਹ ਵਾਕਈ ਤਸਵੀਰ ਲਾਈ ਗਈ ਹੈ, ਉਹ ਹੈ ਨਹੀਂ ਇਹ ਵਿੱਚ। ਉਹ ਬੰਦਾ ਹੈ ਨਹੀਂਗਾ। ਇਹ ਵਿੱਚੋਂ ਕੋਈ ਨਾ ਰੇੜੀ ਰੂੜੀ ਵਾਲਾ ਵਾ। ਤੁਹਾਡੇ ਹੁਣ ਕਿੰਨੇ ਪੈਸੇ ਚਲ ਗਏ ਆ? ਮੇਰੇ ਨਾ ਤਕਰੀਬਨ ਉਹਦੇ ਚ 25 2500 ਰੁਪਇਆ ਗਿਆ। 500 ਤੇ ਕੋ ਮੰਗਣ ਦੇ यार एक कैसी गल है, 2500 भी चलो एक मिसाल आ, ਤੁਸੀਂ ਉਹਦੀ ਅਕਲ ਚੈੱਕ ਕਰੋ ਕਿ ਨਾ ਜਾਣਦਾ ਨਾ ਗੱਲ ਨਾ ਬਾਤ, ਉਹਨੇ 1200 ਭੇਜ ਦਿੱਤੇ, ਅਕਲ ਖਾਲੀ ਚੈੱਕ ਕਰੋ। 2500 ਰੁਪਇਆ ਨੇ ਭੇਜਦਾ ਬਗੈਰ ਅਨਨੋਨ ਕਿਸੇ ਨੂੰ ਜਾਣਿਓ। ਉਸਤਾਦ ਮੁਹਤਰਮ ਤੁਸੀਂ ਇਹ ਵੇਖੋ, ਤੁਸੀਂ ਹੁਣ ਮੈਂ ਤੁਹਾਨੂੰ ਦੱਸਾਂ ਤੁਸੀਂ ਮੇਰੇ ਛੇਤਰ ਮਾਰਨੇ ਨੇ। ਉਸਤਾਦ ਜੀ ਸਭਾ ਅੱਗੇ ਜਿੰਨਾ ਮੈਂ ਬਲੈਕਮੇਲ ਹੋਇਆ, ਹੈ ਕਿਤੇ ਕਿ वो सभा नहीं जी मैसेज करती थी अल्लाह की कसम मेरी अम्मी अस्पताल में है, ये वो खुदा का वास्ता है तुम्हें ये वो। मैं उस्ताद मोहतरम उन्होंने 500 रुपए का लोड कराया जी। ਸਬਰ समझ यही है ਉਹਦੇ ਲੋਕੀ ਕਹਿੰਦੇ ਤੂੰ ਫੈਸਲ ਦਾ ਖਟਿਆ ਖਾਣ ਰਹੀ ਹੈ। ठीक, उन्होंने 500 रुपए लोड कराया ते ओए। ਉਹ ਯਾਰ ਉਹ ਤੁਹਾਨੂੰ ਉੱਥੋਂ ਫੜਦੇ ਆ ਜਿੱਥੋਂ ਪਤਾ ਕਿ ਇਹਨੇ ਪੈਸੇ ਦੇਣੇ ਆ। ਯਾਰ ਆਪਣੇ ਉਹ ਪਿਓ ਦਾ ਜ਼ਿਕਰ ਨਹੀਂ ਕਰ। ਸਾਰਿਆਂ ਨੂੰ ਨਹੀਂ ਫੜਦੇ, ਉਹਨਾਂ ਨੂੰ ਪਤਾ ਕਿ ਅਸੀਂ ਇਹ ਸਿੱਟਾਂਗੇ ਦਾਣਾ, ਨਰਮ ਦਿਲ ਜਿਹੜੇ ਤੇਰੇ ਵਰਗੇ ਜਿਹੜੇ ਰਹਿਣ ਦੇ ਲਈ। ਜਾਣ ਕੇ ਲਿਖ ਲਿਆ ਸੈਯਦ ਕਿ ਕੋਈ ਮਾਨੀ ਹੋਏਗਾ ਕੋਈ ਹਾਂਜੀ ਹਾਂਜੀ, ਹੈ ਪਿਆਰ ਕਰਨ ਵਾਲਾ, ਉਹ ਤੇ ਖੁਦਾ ਤੱਕ ਤੇ ਸੀ ਉਹ ਇਸ ਚੱਕਰ ਤੇ ਦੇਖੋ ਇਹ ਸਭ ਗੇੜਾ ਇਦਾਂ ਦਿੰਦੇ। ਉਸਤਾਦ ਜੀ ਸਿੱਧੇ ਵੀ ਇੱਧੇ ਰਹਿੰਦੇ ਆ। ਇੱਥੇ ਅਸੀਂ ਕਹਿੰਦੇ ਕਿਲੋ ਦੁੱਧ ਲੈਣਾ ਪੈਸੇ ਦੇ ਦਿਓ, ਸਾਡੀਆਂ ਮਾਵਾਂ ਭਲਾ ਪਾਉਣ ਦਿੰਦੇ ਆ। ਉਹ ਚਾਹ ਕੰਮ ਕਰ ਓਏ। ਤੁਹਾਨੂੰ ਕਮਾਉਂਦੇ ਨਹੀਂ ਤੁਸੀਂ, ਮੈਂ ਨਹੀਂ ਤੇਰੀ ਕਰਦੇ ਮਾਂ ਮੈਂ ਕਦੇ ਵੀ ਨਹੀਂ ਖਾਣ ਪੀਣ ਤੋਂ ਨਸਿਆ। ਮੇਰੇ ਉਸਤਾਦ ਜੀ ਨੇ ਮੈਨੂੰ ਫਖਰ ਆ, ਮੇਰੇ ਉਸਤਾਦ ਹੋਰਾਂ ਨੇ ਮੈਨੂੰ ਇੱਕ ਵਾਰੀ ਉੱਥੇ ਬਿਠਾਇਆ। ਉਸਤਾਦ ਨੂੰ ਮੇਰੀਆਂ ਰਿਪੋਰਟਾਂ ਆਈਆਂ ਨੇ। ਉਸਤਾਦ ਮੈਨੂੰ ਕਹਿੰਦੇ ਉਰੇ ਆ। ਉਸਤਾਦ ਨੇ ਮੈਨੂੰ ਪਹਿਲੇ ਗਾਲਾਂ ਕੱਢੀਆਂ, ਫਿਰ ਮੈਨੂੰ ਕਹਿੰਦੇ ਤੇਰੇ ਕੋਲ ਮੇਰੇ ਤੋਂ ਬਹੁਤੇ ਪੈਸੇ ਆ। ਕਿੱਥੇ ਭਾਜੀ? ਉੱਥੇ ਬਾਬਸ਼ ਦੇ ਦਫ਼ਤਰ ਗਿਆ ਸੀਗਾ ਤੁਸੀਂ। ਅੱਛਾ ਪੁਰਾਣੀ ਗੱਲ ਹੈ ਕਾਫੀ। ਪੁਰਾਣੀ ਗੱਲ ਹੈ। ਇਹਨਾਂ ਨੇ ਮੈਨੂੰ ਕਿਹਾ ਢਿੱਲੇ ਹੋ ਗਏ ਨਾ ਇਹ। ਯਾਰ ਮੈਂ ਪਹਿਲੇ ਟੋਇਆ ਵਾ। ਉਸਤਾਦ ਜੀ ਵੇਖਿਆ ਨਾ ਤੁਸੀਂ ਸਾਰੀ ਗੱਲਬਾਤ ਖਰਾਬ ਕਰ ਦਿੱਤੀ ਵਿੱਚ। ਪੁੱਠਾ ਜਿਹਾ ਕਿਉਂ ਸਰ ਦੇ? ਮੈਂ ਤੇ ਕੁਝ ਕਿਹਾ ਹੀ ਤੁਸੀਂ ਮੈਨੂੰ ਕਿਹਾ ਸੀ। ਮੈਂ ਤੇ ਡਿਨਾਈ ਨਹੀਂ ਕੀਤਾ। ਅੱਛਾ ਇਹਨਾਂ ਨੇ ਮੈਨੂੰ ਕਿਹਾ ਤੇਰੇ ਕੋਲੋਂ ਮੇਰੇ ਤੋਂ ਬਹੁਤੇ ਪੈਸੇ ਆ। ਉਦੋਂ ਕੀ ਹੋਇਆ ਸੀ ਭਲਾ, ਹੋਇਆ ਕੀ ਸੀ? ਹੋਇਆ ਸੀਗਾ ਕਿ ਮੈਂ 3-4 ਜਗ੍ਹਾ ਤੇ ਪੈਸੇ ਦਿੱਤੇ ਸੀਗੇ। ਕਿੱਥੇ ਕਬਾਬਿਸ਼ ਤੇ? ਨਹੀਂ ਕਬਾਬਸ਼ ਤੇ ਨਹੀਂ ਸੀ ਦਿੱਤੇ, ਉਹ ਕਿਸੇ ਦੀ ਹੈਲਪ ਦੇ ਤੌਰ ਤੇ ਮੈਂ ਕੀਤੇ ਸੀਗੇ ਤੇ ਉਹਨੇ ਤੁਹਾਨੂੰ ਵੀ ਕਿਹਾ ਸੀਗਾ ਤੁਸੀਂ। ਅੱਛਾ ਉਹ ਮੈਂ ਨਾ ਉਹ ਬੰਦੇ ਨੂੰ ਵੇਖ ਕੇ ਮੈਂ ਕਿਹਾ ਉਸਤਾਦ ਜੀ ਇਹ ਬੰਦਾ ਮੇਰੇ ਕੋ ਵੀ ਨਹੀਂ ਕਿ ਮੈਂ ਵੀ ਕੀਤਾ ਹੈਗਾ। ਤੇ ਹਾਂਜੀ, ਹਾਂਜੀ। ਫਿਰ ਇੱਕ ਹੋਰ ਕਰੈਕਟਰ ਨੂੰ ਮੈਂ ਦਿੱਤੇ ਸੀਗੇ, ਇੱਕ ਹੋਰ 3 ਕਰੈਕਟਰਾਂ ਨੂੰ ਦਿੱਤੇ ਪੈਸੇ ਤੇ ਮੈਨੂੰ ਤੁਸੀਂ ਕਿਹਾ ਕਿ ਯਾਰ ਉਹ ਬੰਦਾ ਟਿਕਟੌਕ ਤੇ ਵੀ ਬਹਿ ਰਿਹਾ ਅੱਜ ਕੱਲ? ਨਹੀਂ ਉਸਤਾਦ ਜੀ ਅੱਛਾ ਟਿਕਟੌਕ ਤੇ ਨਹੀਂ ਬਹਿ ਰਿਹਾ। ਇਹਨਾਂ ਨੇ ਮੈਨੂੰ ਫਿਰ ਕਿਹਾ ਕਿ ਤੂੰ ਫੈਸਲਾ ਆਪਣੇ ਬੱਚਿਆਂ ਦਾ ਹੱਕ ਦੇਣਾ ਤੂੰ। ਹਾਂਜੀ ਮੈਨੂੰ ਬੜਾ ਸਮਝਾਇਆ, ਮੈਂ ਬਾਅਦ ਆ ਗਿਆ। ਲੇਕਿਨ ਹੁਣ ਨਾ ਕੀ ਯਾਰ ਮੈਨੂੰ ਰਗ ਤੋਂ ਫੜਦੇ ਆ। ਯਾਰ ਬੱਚਿਆਂ ਦਾ ਕੋਈ ਮੈਨੂੰ ਮਿੱਠਾ ਕਵੇ। ਮੈਂ ਤੈਨੂੰ ਕਹਾਂ ਕਿ ਦਾਨਿਸ਼
ਯਾਰ ਮੇਰੇ ਕੋਲ ਪੈਸੇ ਯਾਰ ਨਹੀਂ, ਖਰਚਾ ਖੁਰਚਾ ਦੇ ਯਾਰ ਥੋੜਾ ਯਾਰ, ਯਾਰ ਮੈਨੂੰ ਨਾ ਕਰ ਦੇਗਾ। ਜਦੋਂ ਮੈਂ ਤੈਨੂੰ ਕਹਾਂਗਾ ਨਾ ਕਿ ਯਾਰ ਮੇਰੇ ਬੱਚੇ ਭੁੱਖੇ 2 ਦਿਨ ਦੇ, ਤੂੰ ਕੁਝ ਵੀ ਕਰੇਂਗਾ ਯਾਰ ਦੇਗਾ। ਯਾਰ ਫਿਲਮਾਂ ਸੁਣਾਉਣ ਦੇ ਸਤਾਈ ਸਭ ਫਿਲਮਾਂ ਮੈਂ ਉਧਰ ਪਲਾਓ ਮੰਗਾਉਣਾ ਸੀਗਾ, ਪਲਾਓ ਮੰਗਾਉਣਾ, ਕਾਲੂ ਨੇ ਰੁਪਿਆ 250 ਮੰਗਿਆ, ਇਹਨਾਂ ਨੇ ਲੀਲੀਆਂ ਨਹੀਂ ਲੈ ਲਈਆਂ ਸੀ। ਨਹੀਂ ਅਸੀਂ ਅੱਗੇ ਵਾਸਤੇ ਬਟੂਆ ਕੱਢ ਕੇ ਦਿਖਾ ਦਿੱਤਾ। ਮੈਨੂੰ ਉਧਰ ਪਤਾ ਲੱਗਾ ਪਾ ਇੰਨੇ ਪੱਥਰ ਦੇ ਲਾਤਮੇ, ਔਰ 250 ਰੁਪਏ ਫਿਰ ਕੇ ਪੈਸੇ ਦਿੱਤੇ, 150 ਦਿੱਤਾ, ਕਹਿੰਦਾ ਯਾਰ ਮੇਰਾ ਪਲਾਓ ਬਗੈਰ ਬੋਟੀ ਤੋਂ ਲਿਆਉਣਾ। ਲੋ ਜੀ ਗੱਲ ਯਾਰ ਹੈ, ਬੱਚੇ ਭੁੱਖਿਆਂ ਦਾ ਕਹਿ ਕੇ ਤੇ ਮੁਸਲਮਾਨ ਨੂੰ ਕਰਦਾ ਵਾ, ਮੁਸਲਮਾਨ ਸਿੱਖਾਂ ਕੋਲੋਂ ਲੈ ਲੈਂਦੇ ਬੱਚੇ ਭੁੱਖਿਆਂ ਦਾ ਕਹਿ ਕੇ। ਹਾਂਜੀ ਸਿੱਖ ਹੋਣ ਹਿੰਦੂ ਹੋਣ ਧਰਮ ਵਾਲੇ ਉਹ ਨਹੀਂ ਵੇਖਦੇ ਸਾਨੂੰ ਅੱਗੋਂ ਕਹਿਣ ਕੌਣ ਦਿਆ ਹਾਂ ਹਨਾ, ਇਨਸਾਨੀਅਤ ਦੇ ਨਾਤੇ। ਅੱਲਾਹ ਲੇਕਿਨ ਉਸਤਾਦ ਜੀ ਜਿਹੜੀ ਨਰਮ ਦਿਲੀ ਅਹਿਸਾਸ ਦੀ ਜਿਹੜੀ ਗੱਲ ਆ, ਇਹ ਸਾਰੇ ਬੱਚੇ ਐਨੀ ਸ਼ਾਹਦ ਆ। ਇਹ ਭਾਈ ਦਾ ਨੇ ਅਗਰ ਦਿਲ ਨਰਮ ਹੈ ਨਾ, ਚੂਹੇ ਤੇ ਦਿਲ ਨਰਮ ਹੋਊਗਾ, ਬਿੱਲੀ ਤੇ ਸੱਟ ਲੱਗ ਜੂ ਉੱਥੇ ਨਰਮ ਹੋਊਗਾ। ਹਾਂਜੀ। ਤੋਤੇ ਨੇ ਏਡਾ ਉਹ ਯਾਰ ਇੱਕ ਬਿੱਲੀ ਆਈ ਹੈ ਬਾਹਰ, ਬਹੁਤ ਜਿਹੜੀ ਨਾ ਕੈਜੂਅਲ, ਅੱਛਾ ਜੀ, ਘਰੇਲੂ ਬੜੀ ਮਿਲਨਸਾਰ, ਹੈ ਫ੍ਰੈਂਡਲੀ। ਫਰੈਂਡਲੀ, ਉਹ ਚਿੱਟੀ ਜੀ, ਉਹ ਦੇਖੀ ਤੂੰ ਹਾਂਜੀ ਦੇਖੀ ਤਾਂ ਅੱਜ ਇੱਥੇ ਉਹ ਉਸਤਾਦ ਜੀ, ਉਹ ਜਿਹੜੀ ਕਾਲੀ ਹੈ ਨਾ, ਉਹ ਤੇ ਅੱਲਾ ਮਾਫੀ, ਉਹਦਾ ਤੇ ਵਰਤਾਵਾ ਹੀ ਨਹੀਂ ਸਹੀ। ਮੈਂ ਨਹੀਂ ਖਲੋਣੀ ਨਹੀਂ ਠੀਕ। ਉਹ ਨਹੀਂ ਮਿਲਨਸਾਰ ਨਹੀਂ ਹੈ। ਉਹ ਗਾਇਬ ਹੋਈ ਆ ਹੁਣ। ਉਹ ਕਾਲੀ ਜਿਹੜੀ ਨਾ, ਉਹਨੇ ਸਿਰਫ ਇਹਨੂੰ ਸੱਚਾ ਬੱਚਾ ਸਮਝਿਆ ਬਸ ਸਾਡੇ ਦਫ਼ਤਰ ਨੂੰ। ਤੇ ਤਿਆਰ ਉਹ ਗਾਇਬ ਹੋਈ ਆ 2 ਮਹੀਨੇ ਹੋ ਉਹ ਜਿਹੜੀ ਚਿੱਟੀ ਨਹੀਂ, ਹਾਂਜੀ ਉਸਤਾਦ ਜੀ, ਉਹ ਬਹੁਤ ਉਹ ਪਿਆਰ ਲੈਂਦੀ ਆ ਆਪ। ਹਾਂਜੀ, ਹਰ ਬਿੱਲੀ ਵੀ ਆਪ ਪਿਆਰ ਨਹੀਂ ਲੈਂਦੀ। ਸਹੀ ਗੱਲ। ਨਹੀਂ, ਉਹ ਫਿਰ ਇਹਦਾ ਮਤਲਬ ਕਾਲੀ ਜਿਹੜੀ ਫੈਮਿਲੀ 'ਚ ਰੱਖਣ ਵਾਲੀ ਨਹੀਂ ਹੈਗੀ। ਨਹੀਂ ਉਹ ਚਿੱਟੀ ਦੇਖੀ ਤੂੰ, ਚਿੱਟੀ ਤਿੱਤਰੀ ਮਿੱਤਰੀ ਟਾਈਪ ਜੀ ਆ। ਮਿੱਠੇ ਤੈਨੂੰ ਵੇਖਣਾ, ਤੈਨੂੰ ਵੈਸੇ ਹੀ ਪਿਆਰ ਉਹਨਾਂ, ਤੂੰ ਘਰ ਲੈ ਹਾਂ, ਜਾ। ਉਸਤਾਦ ਜੀ, ਉਹ ਨਾਲ ਫਿਰਦੀ ਆ ਔਰ ਮਿਉਂ ਮਿਉਂ ਕਰਦੀ ਰਹੀ ਹੈ, ਉਹ ਸਹੀ ਲੱਗਦੀ। ਉਹ ਕਾਲੀ ਦਿਲ ਨੂੰ ਹੀ ਨਹੀਂ ਲੱਗੀ। ਨਾਲੇ ਉਸਤਾਦ ਜੀ ਤੁਹਾਨੂੰ ਅਕਾਇਆ ਹੀ ਬੜਾ। ਨਹੀਂ ਉਹ ਦਿਲ ਨੂੰ ਵੀ ਨਹੀਂ ਲੱਗੀ ਮੇਰੇ। ਦੇਖਿਆ ਨਾ, ਉਹਦੇ ਚ ਕੋਈ ਕੁਆਲਿਟੀ ਨਹੀਂ ਹੈਗੀ। ਨਹੀਂ ਖਾਇਆ। ਸਾਰੇ ਨੂੰ ਗਰੂਰ ਕਰਦਾ ਸੀ ਆਪਣੇ ਆਪ ਤੇ। ਪਤਾ ਨਹੀਂ ਕਾਹਦੀ ਗੱਲ ਆ। ਵੈਸੇ ਵੀ ਮਿਸ਼ਰੀ ਬਿੱਲੀ ਟਾਈਪ ਲੱਗਦੀ ਜਰਾ। ਯਾਰ ਇਸ ਇਲਾਕੇ ਚ ਅਗਰ 1000 ਬਿੱਲੀਆਂ ਫਿਰ ਰਹੀਆਂ ਨਾ, 920 ਉਹਦੇ ਬੱਚੇ ਆ। ਗਿਨਸ ਬੁੱਕ 'ਚ ਲਿਖਣ ਵਾਲੀ ਬਿੱਲੀ ਆ। ਉਹ ਹੁਣ ਗਈ ਕਿੱਥੇ? ਉਹ ਨਜ਼ਰ ਨਹੀਂ ਆਈ। ਉਹ ਗਈ ਕਿੱਥੇ ਆ? ਉਹ ਬਿੱਲੀ ਨਹੀਂ, ਉਹ ਇਸ ਮਹੱਲੇ ਦੀ। ਇਹ ਮਾਦਰੇ ਮਹੱਲਾ ਵਾ। ਹਾਂ, ਉਹ ਮਾਦਰੇ ਮਿਲਤ ਟਾਊਨ ਆ। ਉਸਤਾਦ ਜੀ ਤੁਸੀਂ ਫੇਰ ਖਿੱਚ ਕੇ ਆਪਣੇ ਵੱਲ ਲੈ ਜਾਂਦੇ ਹੋ ਸ਼ੋ। ਮੈਂ ਆਪਣਾ ਰੋਣ ਲਿਆ ਵਾ। ਫਿਰ ਮੈਨੂੰ ਇੱਕ ਫੋਨ ਆਇਆ, ਉਹਨੇ ਮੈਨੂੰ ਕਿਹਾ ਕਿ ਯਾਰ ਸਾਨੂੰ ਵੀਲ ਚੇਅਰਾਂ ਚਾਹੀਦੀਆਂ। ਮੈਂ ਬਾਜਨਾ ਸੀ, ਉਹ ਦੇਖ ਲਓ ਜਿਹੜੀ ਪਹਿਲੇ ਨੇ ਦੱਸੀ, ਉਹ ਸਾਰੀ ਗੱਲ ਅਸੀਂ ਸੁਣੀ ਤੇ ਸ਼ੋਅ ਖਿੱਚ ਕੇ ਮੈਂ ਲੈ ਜਾਣਾ ਹਿਸਾਬ ਨਾਲ। ਸਕੂਲ ਨਹੀਂ, ਮੈਂ ਉਸਤਾਦ ਜੀ ਕਸਮ ਖਾਣ ਨੂੰ ਤਿਆਰ ਹਾਂ। ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਲੋਕ ਉਸਤਾਦ ਜੀ ਕਿਹੜਾ ਰੂਪ ਧਾਰ ਕੇ ਫਰਾਡ ਕਰ ਰਹੇ ਨੇ। ਤੁਸੀਂ ਵੀ ਬਚੋ। ਇੱਕ ਕਰੈਕਟਰ ਮੈਨੂੰ ਕਹਿੰਦਾ ਵੀਲ ਚੇਅਰਾਂ ਚਾਹੀਦੀਆਂ ਨੇ। ਓਏ ਹੈ ਹਾਂਜੀ, ਉਸਤਾਦ ਨੂੰ ਵਾਲ ਨਹੀਂ ਪਛਾਣੀ ਉਹਦੀ, ਉਸਤਾਦ ਜੀ ਉਹਦੀ ਆਵਾਜ਼, ਵਾਕਫ ਨਹੀਂ ਸੀ ਤੇਰਾ? ਉਸਤਾਦ ਜੀ ਨਹੀਂ ਵਾਕਫ। ਉਸਤਾਦ ਜੀ ਇਹ ਵਾਰਦਾਤ ਪਹਿਲੇ ਵੀ ਕਹੀ ਸੁਣੀ ਹੈ। ਉਹਨੇ ਮੈਨੂੰ ਕਿਹਾ ਜੀ ਕਿ ਮੈਨੂੰ, ਉਹ ਨਹੀਂ ਯਾਰ ਮੈਨੂੰ ਹਕੀਕਤ ਗੱਲ ਆ। ਉਹਨੇ ਮੈਨੂੰ ਕਿਹਾ, ਕਹਿੰਦਾ ਯਾਰ ਇੰਜ ਕਰਕੇ ਵੀਲ ਚੇਅਰਾਂ ਚਾਹੀਦੀਆਂ ਮੈਨੂੰ। ਉਹਨੇ ਬਕਾਇਦਾ ਤੌਰ ਤੇ ਵੀਡੀਓ ਕਾਲ ਤੇ ਦਿਖਾਈਆਂ ਸਾਰੀਆਂ, ਤੇ ਮੈਨੂੰ ਕਹਿੰਦਾ ਤੇਰੇ ਚ ਜਿੰਨੀ ਤੌਫੀਕ ਆ ਨਾ ਪੁੱਤਰ, ਮੈਂ ਨਹੀਂ ਤੈਨੂੰ ਕਹਿਣਾ। ਲਓ ਜੀ, ਹੁਣ ਇਹ ਵੀਲ ਚੇਅਰ ਤੋਂ ਬਾਅਦ ਸਾਜੇ ਨੂੰ ਮਕਾਨ ਵੀ ਦਿਖਾਉਣਾ ਜੀ, ਟੁੱਟੀ ਗਿਆ। ਉਹਨੇ ਉਸਤਾਦ ਜੀ, ਮੈਂ ਉਹਨੂੰ ਜਿੰਨੀ ਕੁ ਮੇਰੇ ਚ ਤੌਫੀਕ ਸੀਗੀ ਨਾ, ਮੈਂ ਉਹਨੂੰ ਪੈਸੇ ਸੈਂਡ ਉਹਨੇ ਵੀਲ ਚੇਅਰਾਂ ਮੰਗੀਆਂ, ਰੁਪਿਆ 300 ਸੈਂਡ ਕਰਕੇ ਕਹਿੰਦੇ ਵੀਲ ਚੇਅਰਾਂ ਨੂੰ ਜ਼ੰਗ ਨਹੀਂ ਲੱਗਣਾ ਚਾਹੀਦਾ, ਧਿਆਨ ਨਾਲ ਰੱਖੀ, ਤੇਰੇ ਕੋਲ ਮਾਲ ਪਹੁੰਚਣ ਲੱਗਾ ਵਾ। 300 ਰੁਪਏ ਦੇ ਕੇ ਉਹਨੂੰ ਰੰਗ ਵੀਲ ਰੂਪ ਚੇਅਰਾਂ ਕਰਾ। ਉਹਨਾਂ ਨੇ ਮੰਗੀਆਂ ਨਾ, ਕਰੂ ਕੂਲਰਾਂ ਦੇ ਛੱਜੇ ਲਾ ਕੇ ਭੇਜਤਾ। ਕਹਿੰਦਾ ਇੱਥੇ ਲਾ ਲਓ ਕੁਰਸੀਆਂ। ਏਅਰ ਕੂਲਰਾਂ ਦੇ। ਯਾਰ ਨਾ ਸ਼ੋਅ ਨਾ ਕਰਿਆ ਕਰੋ ਇਸ ਮਾਮਲੇ ਅੱਛਾ, ਫਿਰ ਤੂੰ ਕਿੰਨੇ ਪੈਸੇ ਭੇਜੇ? ਉਸਤਾਦ ਜੀ ਜਿੰਨੀ ਮੇਰੇ ਚ ਤੌਫੀਕ ਸੀ ਨਾ, ਮੈਂ ਭੇਜ ਦਿੱਤੀ। ਸੋ ਲੇਕਿਨ ਭੇਜੀ ਵੱਡੀ ਅਮਾਉਂਟ ਹੈ, ਨਹੀਂ ਕਿ ਮੈਂ ਕੋਈ 200, ਇਹਨਾਂ ਨੇ 500 ਨਹੀਂ। ਜਿੰਨੀ ਅਮਾਉਂਟ ਭੇਜੀ ਨਾ, ਉਹ ਬੰਦੇ ਨੇ ਵਾਪਸ ਸੈਂਡ ਕਰਕੇ ਕਿਹਾ ਕੋਈ ਨਹੀਂ ਯਾਰ, ਬੱਚਿਆਂ ਦਾ ਅੱਲਾ ਵਾਰਸਾ, ਵੀਲ ਚੇਅਰ ਅੱਲਾ ਦੇ ਦੂਗਾ, ਤੂੰ ਆਪਣੇ ਪੈਸੇ ਰੱਖ ਆਪਣਾ ਹਿਸਾਬ। ਤੇ ਫਿਰ ਮੈਨੂੰ ਫੋਨ ਆਇਆ ਕਿ 10 ਮਿੰਟ ਬਾਅਦ ਹੀ ਫੋਨ ਆਇਆ ਮੈਨੂੰ, ਜਿੱਥੋਂ ਮੈਨੂੰ ਡਾਊਟ ਲੱਗਾ। ਕਹਿੰਦਾ ਬੱਚੇ ਬਹੁਤ ਦੁਆएं ਕਰ ਰਹੇ ਆ ਆਪਕੇ। ਮੈਂ ਕਿਹਾ ਆ ਗਈ ਹੈ ਵੀਲ ਚੇਅਰ? ਕਹਿੰਦਾ ਮੈਂ ਕਿਹਾ 10 ਮਿੰਟਾਂ 'ਚ ਹੀ ਆ ਗਈ ਹੈ। ਭਾਜੀ ਉਹਦੀ ਗੱਡੀ ਦੇ ਵੀਲ ਪੈਣ ਵਾਲੇ ਸੀ ਨਵੇਂ, ਤੇ ਨਾਲ ਘਰ ਦੀਆਂ ਉਹਦੀਆਂ ਚੇਅਰਾਂ ਜਿਹੜੀਆਂ ਨਾ ਖਰਾਬ ਸੀ। ਉਹਨੇ ਕਿਹਾ ਟਾਇਰ ਵੀ ਪਾਉਣੇ ਆ ਤੇ ਰਿਮ ਵੀ ਪਾਉਣੇ ਆ ਤੇ ਘਰ ਦੀਆਂ ਕੁਰਸੀਆਂ ਵੀ। ਉਹਨੇ ਕਿਹਾ ਮੁਝੇ ਵੀਲ ਚੇਅਰ ਚਾਹੀਏ, ਵੀਲ ਚੇਅਰਾਂ ਚਾਹੀਦੀਆਂ। ਆਹੋ, ਅੱਛਾ, ਫਿਰ ਉਸਤਾਦ ਜੀ ਹੁਣ ਮੈਂ ਨਹੀਂ ਦੱਸ ਰਿਹਾ। ਉਹਨਾਂ ਨੇ ਹਸਪਤਾਲ ਵਾਸਤੇ ਵੀਲ ਚੇਅਰਾਂ ਮੰਗੀਆਂ, ਤੂੰ ਮਰੀ ਵਾਲੀ ਲੈਤੀ ਹੈ ਚੇਅਰ ਰਿਕਸ਼ਾ ਭੁੱਲ ਕੇ। ਉਹ ਬੱਚੇ ਹੁਣ ਉਹਦੇ ਐਂ ਕਰਦੇ। ਉਹਨੇ ਇਹ ਨਹੀਂ ਤੈਨੂੰ ਕਿਹਾ ਕਿ ਸਾਨੂੰ ਜ਼ਿਆਦਾ ਚਾਹੀਦੀਆਂ, ਤੁਸੀਂ 3 ਦੇ ਦਿਓ ਬਸ, ਨਹੀਂ ਜਾਂ 2-3 ਉਸਤਾਦ ਜੀ, ਤੁਸੀਂ ਦੇ ਦਿਓ। ਉਹਨੇ ਕਿਹਾ ਜੀ ਇੰਨੇ ਦੇ ਵਿੱਚ ਆਣ ਡਈਆਂ ਵਾ ਇੰਨੀਆਂ। ਉਹਨੇ ਅਮਾਉਂਟ ਇੱਕ ਦੱਸੀ ਮੈਨੂੰ, ਉਹ ਲੱਖਾਂ ਚ ਉਹਨੇ ਅਮਾਉਂਟ ਦੱਸੀ, ਤੇ ਉਹਦੇ ਚ ਕਹਿੰਦਾ ਤੇਰਾ ਜਿੰਨਾ ਹਿੱਸਾ ਬਣਦਾ ਨਾ ਪਾ ਦੇ। ਮੈਂ ਕਿਹਾ ਥੋੜਦੇ ਕਿੰਨੇ ਪਏ ਨੇ? ਉਹਨੇ ਕਿਹਾ, ਕਹਿੰਦਾ ਯਾਰ ਇੰਨੇ ਕੁ ਥੋੜ ਰਹੇ ਨੇ। ਉਹਨੇ ਅਮਾਉਂਟ ਉਨੀ ਕੁ ਦੱਸੀ। ਮੈਂ ਕਿਹਾ ਚਲੋ ਉਹਦੇ ਚੋਂ ਅੱਧ ਮੈਂ ਕਰ ਦਿੰਦਾ, ਬਾਕੀ ਅੱਧ ਤੁਸੀਂ ਕਰ ਲਓ। ਕਹਿੰਦਾ ਜੀ ਠੀਕ ਹੈ ਫੈਸਲ ਬੇਟਾ।
अल्लाह तुम्हें खुश रखे, अल्लाह तुम्हें इतना अरूज अता फरमाए कि दुनिया की चारों नेमतें अरूज। तुम्हारे मैं कहा शुक्र। ਦੱਸੋ ਨਾ अच्छा, ਸਾਹਿਬ ਪਿੱਛੋਂ ਦੇ ਕਿੰਨੇ ਪੈਸੇ ਦਿੱਤੇ ਉਹ ਦੱਸੋ। ਯਾਰ ਇੱਕ मैं ਉਹਦਾ ਤੇ ਅੱਲਾ ਦਾ ਮਾਮਲਾ ਵਾ। हाँ वो मेरा तो रब दा मां, मैं कर देता, मैं ਤੁਹਾਨੂੰ ਕਿਹਾ बचो, फिर उस तो बाद ਉਹਦਾ नंबर बंद हो गया। ਅੱਛਾ ਤੂੰ ਕਰਕੇ ਤੇ ਅਗਲੇ ਨੂੰ ਕਹਿ ਰਿਹਾ ਬਚੋ। ਹਾਂਜੀ नहीं नहीं उस्ताद जी मैं तो कर लिया। ਸਾਡੇ ਤੇ ਕਿੰਨੇ ਖਰਚੇ ਅਜੇ ਤੱਕ ਪੈਸੇ। ਅੱਛਾ ਉਸ ਤੋਂ ਬਾਅਦ ਕੀ ਹੋਇਆ, ਇੱਕ ਮੈਨੂੰ ਫੋਨ ਆਇਆ ਹਾਂ ਤੇ ਉਹ ਮੈਨੂੰ ਕਹਿੰਦਾ ਅਸਲਾਮ ਅਲੈਕੁਮ ਫੈਸਲ ਬੋਲ ਰਹੇ ਹੋ? ਮੈਂ ਕਿਹਾ ਜੀ ਸਰ। ਇਹ ਹਫਤੇ 15 ਦਿਨਾਂ ਬਾਅਦ ਮਹੀਨੇ ਬਾਅਦ ਮੈਨੂੰ ਆਉਂਦੇ ਰਹੇ, ਮੈਨੂੰ ਕਹਿੰਦਾ ਫੈਸਲ ਬੋਲ ਰਹੇ ਹੋ? ਮੈਂ ਕਿਹਾ ਜੀ। ਇਹਦੇ ਨਾਲ ਸੀਰੀਅਲ ਫਰਾਡ ਹੋ ਰਿਹਾ। ਇਹ ਬੰਦਾ ਇੱਕ ਆ ਸਾਜੂ। ਉਹ ਨਹੀਂ ਯਾਰ ਉਹ ਮੁxtਲਫ ਨੰਬਰ ਮੇਰੇ ਕੋਲ ਸਾਰੇ ਹੀ ਡੈਡ। ਯਾਰ ਨਹੀਂ ਉਹਨੂੰ ਨਾਂ ਦਾ ਕਿੱਦਾਂ ਪਤਾ ਮੇਰੇ ਉਹ ਕੋਲ। ਬੰਦਾ ਫੋਨ ਕਰਕੇ ਕਹਿੰਦਾ ਫੈਸਲ ਆਪਾਂ ਅੱਜ ਨਾ ਚੇਅਰ ਵੀਲ ਚੇਅਰ ਵਾਲਾ ਐਪੀਸੋਡ ਚਲਾਉਣਾ ਹੈ। ਉਹ ਐਪੀਸੋਡ ਵਾਈ ਲੁੱਟਣ ਡਿਆ ਭਾਈ। ਕਹਿ ਰਿਹਾ ਇਹਨਾਂ ਨੂੰ ਫੋਨ ਕਰਕੇ, ਉਹ ਮੈਂ ਉਹੀ ਬੋਲਣ ਦਿਆ ਮੈਂ ਪਿਛਲੀ ਵਾਰੀ ਵਾਲਾ ਤੇ ਉਹ ਮੈਨੂੰ ਕਹਿੰਦਾ ਫੈਸਲ ਬੋਲ ਰਹੇ ਹਾਂਜੀ। ਤੇ ਹੁਣ ਉਹਨੇ ਪਹਿਲੀ ਜਿਹੜੀ ਗੱਲ ਕੀਤੀ ਮਾਸ਼ਾਅੱਲਾ ਜੈਸੇ ਸੁਨਾ ਥਾ ਵੈਸੇ ਹੀ ਇਖਲਾਕ। ਅੱਲਾ ਤੁਸੀਂ ਬੋਲੇ ਵੀ ਮੈਂ ਕਿਹਾ ਅੱਛਾ ਨਹੀਂ ਉਹਨੇ ਸਲਾਮ ਜਵਾਬ ਦਿੱਤਾ ਜੀ। ਮੈਂ ਕਿਹਾ ਕੀ ਹਾਲ ਹੈ, ਠੀਕ ਠਾਕ ਹੈ ਬੇ ਠੀਕ। ਇਸ ਤਰ੍ਹਾਂ ਪੁੱਛਣਾ बेटा इंसान अपने लिए तो बहुत कुछ करता है लेकिन आखिरत के लिए बहुत कुछ करना पड़ता है। फिर वो ना उस्ताद जी मैं रो गया यार। मैं क्या सर बात क्या हुई है मुझे बताया। बस मैं यहाँ से जिस इलाके से गुजरा हूँ ना, मैं वो इलाका देखा बहुत ज्यादा गुर्बत, ये वो बच्चे ऐसे बच्चे गर्मी से बिलक रहे थे, ये था वो था। मैं कहा जी, कहता मैंने कपड़े लेके देने हैं। मैं कहा जी अच्छी गल है जी, तुम लैके दो बेटा, उसमें जितना हिस्सा डालना है आप डाल। ਓਏ ਤੂੰ ਪਤਾ ਕਰਾ ਤੇਰਾ ਨੰਬਰ ਲਿਖਿਆ ਕਿੱਥੇ ਕਿੱਥੇ ਕਰਨਾ। ਮੈਂ ਤੁਹਾਨੂੰ ਦੱਸਣਾ ਨਾ ਉਸਤਾਦ ਮੁਹਤਰਮ, ਬੰਦਾ ਇੱਕ ਉਹਨੇ ਬੰਦਾ ਵਾ- ਬੱਚਿਆਂ ਦੇ ਕੱਪੜੇ ਕਹਿੰਦਾ ਜੀ ਮੈਨੂੰ 1000 ਸੂਟ ਚਾਹੀਦਾ। ਅੱਲਾ ਯਾਰ ਖੈਰ ਤੇ ਜਾਣਾ। ਮੈਂ ਉਸਤਾਦ ਜੀ ਉਸ ਬੰਦੇ ਨੇ ਮੈਨੂੰ ਨਾ ਉਹ ਜਿਹੜੀਆਂ ਤਸਵੀਰਾਂ ਭੇਜੀਆਂ ਨਾ ਬੱਚਿਆਂ ਦੀਆਂ, ਤੇ ਮੈਨੂੰ ਮੇਰਾ ਦਿਲ ਹਿੱਲ ਗਿਆ। ਵੱਡਿਆਂ ਦੇ ਵੀ ਮੇਰੇ ਕੋ ਕਸਮ ਵਾਲੀ ਗੱਲ ਵਾ, ਮੇਰੇ ਅਕਾਊਂਟ 'ਚ ਜਿੰਨੇ ਪੈਸੇ ਹੁੰਦੇ ਨਾ ਮੈਂ ਸਾਰੇ ਹੀ ਉਹਨੂੰ ਸੈਂਡ ਕਰ ਦੇਣੇ ਸੀ। ਮੈਂ ਕਿਹਾ ਤੂੰ ਪਰੇਸ਼ਾਨ ਨਾ ਹੋ, ਮੈਂ ਕਰਦਾ ਵਾਂ। ਸੂਟ ਉਹਨੇ 100 ਸੂਟ ਦਾ ਮੈਨੂੰ ਕਿਹਾ, ਕਹਿੰਦਾ 100 ਸੂਟ ਆਪਣੇ ਤੋਂ, ਮੈਂ 1000 ਸੂਟ ਲੈਣਾ, 100 ਸੂਟ ਆਪਣੇ ਤੋਂ ਮੈਂ ਲੈ ਲਾ। ਮੈਂ ਕਿਹਾ ਭਾਜੀ ਹੋ ਗਏ। ਮੈਂ ਉਹਨੂੰ 100 ਸੂਟ ਮਿਠਾਈ ਜੀ ਮੈਂ ਉਹਨੂੰ ਲੈ ਕੇ ਦਿੱਤਾ। ਤੇ 100 ਸੂਟ ਵੀ ਕਿਹੜਾ ਰਿਗਰ ਰੋਡ ਤੋਂ ਲੈਤਾ 150 ਰੁਪਏ ਵਾਲਾ। ਨਹੀਂ। ਬੱਚੇ ਜਿੱਥੇ ਪਾਉਂਦੇ ਸੀ ਬੱਚੇ ਢੋਲਾਂ 'ਚ ਲਗਾ ਰੱਖਦੇ ਹੁੰਦੇ ਸੀ ਬੱਚਿਆਂ ਦਾ। ਮੈਂ ਪੈਸੇ ਦਿੱਤੇ ਉਹਨੂੰ, ਕਸਮ ਵਾਲੀ ਗੱਲ। ਮਿੱਟੇ ਹੁਣ ਉਹ 100 ਸੂਟ ਪੈ ਗਿਆ ਵਾ। ਇਹਨਾਂ ਦੇ ਆਪਣੇ ਬੱਚੇ ਨਹਿਰਾਂ ਚ ਲੁਕੇ। ਸ਼ਰਾਬ ਹੋਈ ਤੋਲੀਆਂ ਬਣ ਕੇ ਫਿਰਦੇ ਆ ਵੇੜੇ ਚ। ਸਹੀ ਨਹੀਂ ਤੇ ਉਹ ਸੂਟ ਪਾਇਆ ਵੀ ਇੱਥੇ ਸਰਾਖ ਸੀ ਤੋਂ ਬਿੱਲਾ ਲਾਇਆ। ਉਹ ਵਿਚਾਰਾ ਸਾਰੀ ਦਿਹਾੜੀ ਇੰਜ ਹੀ ਰਿਹਾ। ਮੈਂ ਕਿਹਾ ਕਹਿਣਾ ਤੇ ਹੱਥ ਰੱਖਿਆ, ਕਹਿੰਦਾ ਟੋਕ ਲੱਗਾ ਚਾਚੂ। ਫੇਰ ਨੋ ਓਏ ਉਸਤਾਦ ਜੀ ਉਹ ਤੁਸੀਂ ਉਹ ਮੋਬਾਈਲ ਵਾਲੀ ਗੱਲ ਦੱਸੀ ਸੀ ਨਾ, ਮੋਬਾਈਲ ਵਾਲੀ ਗੱਲ ਨਹੀਂ ਤੁਹਾਨੂੰ ਮੈਂ ਦੱਸੀ। ਮੇਰਾ ਖਿਆਲ ਮੈਂ ਕੀਤੀ ਸੀ ਟੀ ਟਾਈਮ 'ਚ। ਉਹ ਜਿਹੜਾ ਕਰੈਕਟਰ ਮੈਂ ਬਾਹਰ ਨਿਕਲਿਆ ਵਾ ਤੇ ਮੇਰਾ ਯਾਰ ਸੀਗਾ ਯਾਰ, ਹੈਗਾ ਵੀ ਯਾਰ। ਦੇਖੀ ਘਟੀਆ ਬੰਦਾ ਨਿਕਲੇਗਾ, ਉਹਦੀ ਗੱਲ ਪੂਰੀ ਸੁਣ। ਨਹੀਂ ਯਾਰ ਇਹਨੂੰ ਪਤਾ ਕਿਉਂ ਨਹੀਂ ਫੜੇ ਜਾਂਦੇ? ਜਿਹੜਾ 100 ਸੂਟ ਵਾਲਾ ਸੀ ਨਾ, ਉਹਨੂੰ ਇਹਨੇ ਮਨਾ ਕਰਤਾ ਯਾਰ ਮੇਰੇ ਕੋਲ ਪੈਸੇ ਹੈ ਨਹੀਂ। ਤੇ ਉਹ ਕੋ ਕਹਿੰਦਾ ਲੈ ਵੀਲ ਚੇਅਰ ਵਾਲੀ ਤਾਂ ਦੇਤੇ ਸੀ। ਫੇਰ ਸਮਝ ਆਉਂਦੀ ਭਾਈ ਨੂੰ ਫੇਰ ਸਮਝ ਆਉਂਦੀ ਕਿ ਉਹੀ ਬੰਦਾ ਵਾ। ਤੇ ਉਸਤਾਦ ਜੀ ਉਹ ਆਪਾਂ ਬਾਹਰ ਨਿਕਲੇ ਤੇ ਉਹ ਨਾ ਮੈਨੂੰ ਮਿਲਿਆ। ਮੈਂ ਕਿਹਾ ਉਹ ਇੱਥੇ ਕੋਲ ਤਾਂ ਖੈਰ ਸੱਚ ਕੀ ਗੱਲ ਪਰੇਸ਼ਾਨ ਹੋ ਵੀਲ ਚੇਅਰ ਵਾਲਾ ਬੰਦਾ ਕਹਿੰਦਾ ਤੇ ਉਹਨੇ ਕਹਿਣਾ ਸ਼ੋਅ ਖੋਲਿਆ। ਵੀਲ ਚੇਅਰ ਮੈਂ ਤਾਂ ਹੁਣ ਵੀ ਨਹੀਂ ਕਰਨ ਦਿੰਦਾ। ਯਾਰ ਡੇਲੀ ਉਸਤਾਦ ਜੀ ਆਖਰੀ ਤੋਂ ਕਿਹੜਾ ਸ਼ੋਅ? ਆਖਰੀ ਗੱਲ ਮੈਂ ਇੰਨਾ ਹੀ ਕਹਿਣਾ ਵਾ ਕਿ ਅੱਛਾ ਤੇ ਇਹਨੇ ਕਹਿਣਾ ਸ਼ੋਅ ਤੁਸੀਂ ਖੋਲਿਆ ਮੇਰੇ ਤੋਂ। ਕਿਹੜਾ ਸ਼ਬਦ ਕੋ ਚੁੱਪ ਨਹੀਂ ਉਸਤਾਦ ਜੀ। ਅੱਛਾ ਫੇਰ ਮੈਂ ਬਾਹਰ ਨਿਕਲਿਆ ਤੇ ਇੱਕ ਕਰੈਕਟਰ ਖਲੋਤਾ ਹੈ ਮੇਰਾ ਦੋਸਤ। ਮੈਂ ਕਿਹਾ ਉਹ ਇੱਥੇ ਖਲੋਤਾ ਖੈਰ ਆ। ਮੈਂ ਬੜਾ ਬਦਨਸੀਬ ਇਨਸਾਨ। ਮੈਂ ਕਿਹਾ ਹੋਇਆ ਕੀ? ਇਹਨਾਂ ਮੇਰੀ ਮਾਂ ਦੀ ਸਾਲਗਿਰਾ ਤੇ ਉਹਨੇ ਜ਼ਿੰਦਗੀ 'ਚ ਪਹਿਲੀ ਵਾਰੀ ਮੈਨੂੰ ਕਿਹਾ ਪੁੱਤਰਾ ਮੈਨੂੰ ਮੋਬਾਈਲ ਗਿਫਟ ਕਰ। ਹਾਂ ਮੈਂ ਸੁਣੀ ਅੱਗੇ ਤੇਰੇ ਕੋਲੋਂ ਗੱਲ। ਹਾਂ ਸੁਣੀ ਹੈ ਨਾ? ਹਾਂ ਅੱਛਾ ਪਰ ਲੇਕਿਨ ਮੈਂ ਭੁੱਲ ਗਈ ਸੁਣਾ। ਫੇਰ ਮੈਂ ਕਿਹਾ ਤੇ ਯਾਰ ਲੈ ਦੇ ਮੋਬਾਈਲ। ਬਾਜੀ ਦੀ ਸਾਲ ਬਾਜੀ ਦਾ ਮੋਬਾਈਲ ਜਿਹੜੀ ਸਾਲਗਿਰਾ ਵਾ ਤੇ ਉਹ ਕਹਿੰਦੇ ਮੈਂ ਪੁੱਤਰਾ ਮੈਂ ਮੋਬਾਈਲ ਗਿਫਟ ਲੈ। ਤੇ ਬਾਜੀ ਦੀ ਕਿਦਾਂ? ਕਿਹੜਾ ਬਟਨਾਂ ਵਾਲਾ ਟੱਚ ਆ? ਮੇਰਾ ਮਹੱਲੇਦਾਰ ਮੇਰਾ ਹਮਸਾਇਆ ਓਏ ਮੇਰਾ ਹਮਸਾਇਆ ਵਾ। ਤੁਸੀਂ ਫਿਰ ਡੈਡ ਮਾਂ ਜੀ ਪੁੱਛਣਾ ਜਾ ਕੇ। ਨਹੀਂ ਮੈਂ ਕਿਹਾ ਯਾਰ ਤੂੰ ਕੁਛ ਨਸੀਬ ਹੈ ਯਾਰ ਲੈ ਦੇ ਯਾਰ। ਮੈਂ ਇੱਥੇ ਨਹਿਰ 'ਚ ਡੁੱਬਣ ਆਇਆ। ਮੈਂ ਕਿਹਾ ਕਿਉਂ? ਕਿੱਥੋਂ ਲੈ ਕੇ? ਮੈਂ ਕਿਹਾ ਯਾਰ ਕਾਹਦੀ ਟੈਨਸ਼ਨ ਆ, ਕਿਸ਼ਤਾਂ ਤੇ ਲੈ ਦੇ। ਕਿਸ਼ਤਾਂ ਤੇ ਕਹਿੰਦਾ ਸਾਨੂੰ ਕੌਣ ਪੁੱਛਦਾ? ਮੈਂ ਕਿਹਾ ਮੈਂ ਫੋਨ ਕੀਤਾ ਟਕ 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 ਕਰਕੇ। ਕਿੱਥੇ? ਦੋਸਤ ਨੂੰ ਗਿਆ। ਭਾਈ ਸਾਹਿਬ ਦਾ ਹਾਈ ਸਾਹਿਬ ਹੀ ਨਹੀਂ ਕਿੱਥੇ? ਦੋਸਤ ਨੂੰ ਕਿੱਥੇ? ਮੈਂ ਕਿਹਾ ਮੈਂ ਆ ਰਿਹਾ, ਦੁਕਾਨ ਨਹੀਂ ਬੰਦ ਕਰਨੀ। ਕਹਿੰਦਾ ਓਕੇ। ਉਸਤਾਦ ਜੀ ਮੈਂ ਉੱਥੇ ਜਾ ਕੇ ਨਾ 2000 ਰੁਪਏ ਮੋਬਾਈਲ ਦਾ ਐਡਵਾਂਸ ਸੀਗਾ ਤੇ 1000 ਰੁਪਏ ਕਿਸ਼ਤ ਸੀਗੀ।
500 ਰੁਪਈਆ ਉਹਦੇ ਕੋਲ ਸੀ ਤੇ 1500 ਰੁਪਇਆ ਮੇਰੇ ਕੋਲ ਸੀ। ਠੀਕ ਮੈਂ ਉਹਨੂੰ ਫਾਰਮ ਪੁਰ ਕੀਤਾ, ਉਹਦੇ ਕੋਲ ਕਾਰਡ ਵੀ ਨਹੀਂ ਸੀ, ਕਾਰਡ ਵੀ ਮੈਂ ਆਪਣਾ ਦਿੱਤਾ, ਮੈਂ ਉਹਨੂੰ ਮੋਬਾਈਲ ਲਿਆ ਦਿੱਤਾ। ਅੱਲਾ ਉਹਦੀ ਜ਼ਿੰਦਗੀ ਕਰੇ, ਉਹਨੇ ਮੋਬਾਈਲ 10,000 ਰੁਪਏ ਦਾ ਲਿਆ ਕਿਸ ਤਰ੍ਹਾਂ ਦੇ ਲੈ ਕਿਸ਼ਤਾਂ। ਵਾਹ ਸ਼ੁਕਰ ਹੈ, ਮੈਂ ਕਿਹਾ ਮਹਿੰਗਾ ਨਹੀਂ ਹੈ, ਉਹ ਠੀਕ ਹੈ। ਤੁਸੀਂ ਅੱਜ ਮੈਂ ਸ਼ੋਅ ਤੇ ਚਲਾ ਗਿਆ। ਮੈਂ ਸ਼ੋਅ ਤੋਂ ਬਾਅਦ ਜਦੋਂ ਵਾਪਸ ਆਇਆ ਰਾਤੀ 1:30 ਵਜੇ ਨਾਲ, ਤੇ ਸਾਡੇ ਮਹੱਲੇ ਇੱਕ ਕਰੈਕਟਰ ਹੈਗਾ, ਪਤਾ ਨਹੀਂ ਹੈ ਕਿ ਨਹੀਂ, ਬੜਾ ਅਰਸਾ ਹੋ ਗਿਆ ਉਹਨੂੰ ਮਿਲਿਆ। ਉਹ ਕੋਈ ਨਸ਼ੇ ਵਾਲੀਆਂ ਚੀਜ਼ਾਂ ਵੇਚਦਾ ਸੀਗਾ, ਤੇ ਮੈਨੂੰ ਕਹਿੰਦਾ ਉਹ ਭਾ ਫੈਸਲ ਸ਼ੁਕਰ ਹੈ ਤੂੰ ਆ ਗਿਆ। ਮੈਂ ਕਿਹਾ ਕੀ ਹੋਇਆ? ਉਹ ਯਾਰ ਤੇਰੇ ਕੋਲ ਫੰਕਸ਼ਨ ਸਿੱਖਣੇ। ਮੈਂ ਕਿਹਾ ਕਾਹਦੇ? ਇਹ ਮੋਬਾਈਲ ਦੇ ਲਿਆ। ਓਏ ਤੂੰ ਕਿੱਥੋਂ ਲਿਆ? ਉਹੀ ਉਹ ਮਾਜੀ ਵਾਲਾ ਉਹ ਜਿਹੜਾ ਅੱਛਾ ਮਾਜੀ ਵੇਚ ਕੇ ਮੇਰਾ ਨਾ ਮੋਬਾਈਲ ਉਹਦੇ ਕੋਲ ਆਇਆ। ਮੈਂ ਕਿਹਾ ਤੇਰੀ ਸਾਲਗਿਰਾ ਸੀ? ਕਹਿੰਦਾ ਨਹੀਂ। ਮੈਂ ਕਿਹਾ ਤੂੰ ਟੱਕੇ ਦੇ ਕੋਲ ਆਇਆ? ਉਹਨੇ ਮੈਨੂੰ ਦੱਸਿਆ, ਕਹਿੰਦਾ ਉਹਦਾ ਨਾਂ ਸੀ ਜੱਜਾ। ਫਿਰ ਉਸਤਾਦ ਜੀ ਮਿਲਿਆ ਨਹੀਂ ਉਹਨੂੰ? ਉਸਤਾਦ ਜੀ ਮੈਂ ਕਿਸ਼ਤਾਂ ਦੇ ਕੇ ਕਲੀਅਰ ਕੀਤਾ। ਨਹੀਂ, ਉਹਨੂੰ ਨਹੀਂ ਮਿਲਿਆ। ਉਹਨੂੰ ਕਹਿੰਦਾ ਫੈਸਲ ਬਾਦਸ਼ਾਹ। ਅੱਛਾ ਠੀਕ। ਅੱਛਾ ਜਿਹਨੇ ਗੋਟਾ ਪੁਰਾ ਫੈਸਲ ਬਾਦਸ਼ਾਹ ਉਹਨੇ ਮੈਨੂੰ ਮਿਸਾਲ ਹੀ ਅੱਜ ਦੀ ਦਿੱਤੀ ਕਿ ਮੈਂ ਦਸਤ ਮਤ ਰਿਹਾ। ਭਾਈਜਾਨ ਉਹ ਜਿਹੜਾ ਜਿਹਨੇ ਲਿਆ ਨਾ, ਉਹ ਕੋ ਸੇਲ ਸੁਲ ਕਰਦਾ ਹੋਊਗਾ। ਉਹ ਜਿਹਨੇ ਇਹਨੂੰ ਫੋਨ ਕੀਤਾ ਸੀ, ਉਹ ਉਹਦੇ ਕੋਲੋਂ ਖਰੀਦਦਾ ਹੋਊਗਾ। ਹਾਂਜੀ ਉਹਨੇ ਸਰ। ਉਸੇ ਰੌਲੇ 'ਚ ਉਹਨੂੰ ਮੋਬਾਈਲ ਦੇ ਦਿੱਤਾ। ਅੱਗੋਂ ਪੂਰਾ ਕਹਿੰਦਾ ਫੈਸਲ ਬਾਦਸ਼ਾਹ ਕਿਆ ਕਰਨੇ ਤੇਰੇ। ਕਹਿੰਦਾ ਫੈਸਲ ਬਾਦਸ਼ਾਹ ਮੁਹੱਬਤ ਤੇ ਜਾਣ ਕੇ ਸਭ ਜੀ ਹੈ। ਹਾਂ ਕਹਿੰਦਾ ਆਪਣੇ ਪਹਿਲੀ ਵਾਰੀ ਹੁਣ ਕਹਿੰਦਾ ਬੰਬਾ ਪੀਣਾ ਸੀ ਆਪਾਂ ਨੇ। ਤੇ ਮਾਂ ਦੀ ਸਾਲਗਿਰਾ ਪਾਈ ਏ ਤੇ ਤੂੰ ਬੰਬ ਹੋ ਗਿਆ ਹੈ। ਯਾਰ ਬੰਬਾ ਵੀ ਮਾਂ ਦੇ ਪਿੱਛੇ ਪੀ ਰਿਹਾ ਯਾਰ, ਉਹ 10,000। ਨਹੀਂ ਪਰ ਫੈਸਲ ਵਾਕਿਆ ਸਹੀ ਡਰਨ ਦੇ ਉਸਤਾਦ ਜੀ ਇੱਕ ਹੋਰ ਸੁਣ ਲਓ ਮੈਨੂੰ ਚੇਤ ਆ ਗਈ ਹੋਊਗਾ। ਤਾਂ ਜੀ ਸ਼ੋਅ ਖਿੱਚ ਲਓ ਅਪ੍ਰੈਲ ਦਾ ਟਿਕਟ ਮਾਰਦੀ ਚਲੋ ਸੁਣਾ ਦਿਓ ਸੁਣਾ। ਮਾੜਾ ਬੰਦਾ ਸਾਜੀ ਮੁੜ ਕੇ ਪਤਾ ਨਹੀਂ ਕਰਨਾ ਕਿ ਜੀਣਾ। ਚਲੋ ਸਾਜੀ ਅੱਛਾ ਕਹਿਣ ਲੱਗੇ ਆ ਯਾਰ। ਅੱਛਾ ਨਹੀਂ ਉਹ ਕਰਨਾ ਕਰ ਲੈਂਦੇ ਸ਼ੋਅ ਮਾੜਾ ਮੋਟਾ, ਚਲੋ ਆਖਰ ਮਾਲਕ ਦਾ ਜੀ ਕਰਦਾ। ਕਰ ਲੈਣ ਯਾਰ। ਮੈਂ ਕਦੋਂ ਸਾਜੀ ਇੱਕ ਵਾਕਿਆ ਸੁਣ ਲਈਏ ਫਿਰ। ਸੁਣੋ ਸੁਣੋ। ਉਸਤਾਦ ਜੀ ਮੁੜ ਕੇ ਭਾਈ ਫੈਸਲ ਨਹੀਂ ਬੋਲਣਗੇ ਸਾਰੀ ਜ਼ਿੰਦਗੀ। ਉਸਤਾਦ ਜੀ ਇੱਕ ਕਰੈਕਟਰ ਹੈ ਨਾ, ਸਬਰ ਕਰ ਬੇਟੇ। ਅੱਛਾ ਹੁਣ ਸਾਡਾ ਨਾ ਦੋਸਤ ਜਣਾ ਵਾਲੇ ਦਾ, ਜਿਹੜਾ ਲੈ ਇਹ ਵੀ ਪਤਾ ਨਹੀਂ ਮੈਂ ਸੁਣਾਇਆ ਕਿ ਨਹੀਂ ਸੁਣਾਇਆ। ਜੇ ਸੁਣਾਇਆ ਤਾਂ ਮੈਂ ਮਾਦਰ। ਗੱਡੀ ਵਾਲਾ ਤਾਂ ਨਹੀਂ ਕਿਤੇ? ਨਹੀਂ ਨਹੀਂ ਗੱਡੀ ਵਾਲਾ ਨਹੀਂ। ਅੱਛਾ ਅੱਛਾ ਉਹਨੇ ਕਿਹਾ ਜੀ ਫੈਸਲ ਸਾਹਿਬ ਤੁਹਾਡੀ ਭੈਣ ਦੀ ਸ਼ਾਦੀ ਹੈ। ਮੈਂ ਕਿਹਾ ਵੇਖ ਵੀ ਮੇਰੀ ਭੈਣ ਤੇਰੀ ਭੈਣ ਨਹੀਂ? ਮੈਂ ਕਿਹਾ ਹਾਂ। ਕਹਿੰਦਾ ਬਾਜੀ ਦੀ ਸ਼ਾਦੀ ਕਰਨੀ ਹੈ ਤੇ ਇੱਕ ਚੀਜ਼ ਤੇਰੇ ਜ਼ੁਮੇ ਲਾਣੀ। ਮੈਂ ਕਿਹਾ ਆਰਡਰ ਲਾ। ਜਹੇ ਚੋਂ ਹਾਂ ਆਰਡਰ ਲਾ। ਓਕੇ। ਕਹਿੰਦਾ ਸੇਫ ਅਲਮਾਰੀ ਜਾਂ ਵਾਸ਼ਿੰਗ ਮਸ਼ੀਨ। ਮੈਂ ਕਿਹਾ ਜਿਹੜੀ ਸ਼ਾਇਦ ਤੂੰ ਕਹਿ ਦੇਣੀ ਉਹ ਆ ਜਾਣੀ। ਕਿੱਸਾ ਮੁਖਤਸਰ ਉਸਤਾਦ ਮੁਹਤਰਮ, ਸੇਫ ਅਲਮਾਰੀ ਤੁਹਾਡੇ ਪੁੱਤਰ ਦੇ ਨਾਂ ਲੱਗ ਗਈ। ਠੀਕ ਹੈ ਠੀਕ ਹੈ ਜੀ। ਹੁਣ ਅੱਗੋਂ ਮੈਂ 2-3 ਕਰੈਕਟਰਾਂ ਨੂੰ ਕਿਹਾ, ਮੈਂ ਕਿਹਾ ਯਾਰ ਤੇ ਟਾਈਮ ਹੈ ਜੀ 1 ਮਹੀਨੇ ਦਾ, ਕਿ ਅਗਲੇ ਮਹੀਨੇ ਦੀ 4 ਤਰੀਕ ਨੂੰ ਜਾਂ 5 ਤਰੀਕ ਨੂੰ ਜੁਮਾ ਆਉਣਾ, ਉਦੋਂ ਸ਼ਾਦੀ। ਉਹ ਕਰੈਕਟਰ ਨੇ ਮੈਨੂੰ ਕਿਹਾ ਜੀ ਕਿ ਸੇਫ ਅਲਮਾਰੀ ਤੇ ਉਸਤਾਦ ਜੀ ਹੁਣ ਨਾ, ਮੈਂ ਇੱਕ ਬੰਦੇ ਨੂੰ ਕਿਹਾ, ਮੇਰਾ ਯਾਰ ਸੀਗਾ ਉੱਥੇ WhatsApp, ਮੈਂ ਕਿਹਾ ਭਾਜੀ ਸੇਫ ਅਲਮਾਰੀ ਲੈਣੀ ਹੈ, ਇੱਥੋਂ ਪਤਾ ਕਰਨਾ ਨਗਦਾਂ 'ਚ ਕਿੰਨੇ ਦੀ ਤੇ ਕਿਸ਼ਤਾਂ 'ਚ ਕਿੰਨੇ। ਉਹਨੇ ਮੈਨੂੰ ਪਤਾ ਕਰਕੇ ਦੱਸਿਆ ਕਿ ਨਗਦਾਂ ਦੇ ਵਿੱਚ ਹੈਗੀ ਹੈ ਜੀ 16,000 ਰੁਪਏ ਦੀ, ਕਿਸ਼ਤਾਂ 'ਚ ਹੈ ਵਾ 24,000 ਰੁਪਏ। ਤੇ ਮੈਂ ਕਿਹਾ ਯਾਰ ਧੀ ਧਿਆਣੀ ਦੀ ਸ਼ਾਦੀ ਹੈਗੀ ਹੈ, ਅਸੀਂ ਦੇਣਾ। ਮੈਨੂੰ ਕਹਿੰਦਾ ਤੇ ਫੇਰ ਕੀ ਹੋਇਆ ਫੈਸਲ, ਆਪਾਂ ਧੀ ਧਿਆਣੀ ਦੀ ਸ਼ਾਦੀ ਨਗਦਾਂ 'ਚ ਹੀ ਦੇ ਲੈਣੇ, ਅੱਧੇ ਪੈਸੇ ਤੂੰ ਨਹੀਂ ਅੱਧੇ ਮੈਂ ਦਾਂਗਾ। ਮੈਂ ਕਿਹਾ ਓਕੇ ਹੋ ਗਿਆ ਭਾਜੀ। ਹੁਣ ਉਹਦੀ ਸਿਸਟਰ ਦੀ ਸ਼ਾਦੀ ਹੈ, ਉਹ ਫੈਸਲਾਬਾਦ ਆ ਗਿਆ ਮੇਰੇ ਕੋਲ। ਸੇਫ ਲੈ ਸ਼ੈਲੈਂਡ। ਸਾਇਲੈਂਟ ਓਕੇ। ਤੇ ਕੀ ਲਿਆ ਤੂੰ? ਸੇਫ। ਮੈਂ ਕਿਹਾ ਓਕੇ ਕੋਈ ਮਸਲਾ ਨਹੀਂ। ਮੈਂ ਸਿੱਧਾ ਅੱਲਾ ਜ਼ਿੰਦਗੀ ਕਰੇ ਲਾਲੇ ਦੀ ਦੁਕਾਨ ਤੇ। ਹਾਂ ਮੈਂ ਕਿਹਾ ਲਾਲਾ ਜੀ ਜੋ ਕਹਿੰਦਾ ਦੇ ਦੇ। ਹੂੰ। ਉਹ ਉੱਥੋਂ ਲੈ ਗਿਆ, ਚਿੰਗ ਰਕਸ਼ੇ ਦਾ ਕਿਰਾਇਆ ਵੀ ਮੈਂ ਦਿੱਤਾ। ਮੈਂ ਕਿਹਾ ਖੈਰ ਸਾਡੇ ਵੱਲੋਂ ਕੁਰਬਾਨ। ਭਰਵੀਆਂ ਚੱਕਰ ਲੱਗਾ ਤੇ ਲਾਵਾਂਗਾ, ਵਾਦਾ ਕੋਈ ਨਹੀਂ। ਕਹਿੰਦਾ ਓਕੇ ਹੋ ਗਿਆ ਫੈਸਲ ਭਾਜੀ। ਐ ਮੇਰੇ ਪੈਰ ਹੀ ਦੇਖਿਆ, ਤੇਰੇ ਵਰਗੇ ਬੰਦੇ ਦੁਨੀਆ ਦੇ ਹਨ। ਮੈਂ ਕੋ ਲਵ। ਹੁਣ ਅੱਗੇ ਉਹ ਚਲਾ ਗਿਆ ਜਣਾਂਗੇ। ਸ਼ਾਮ ਨੂੰ ਮੈਨੂੰ WhatsApp ਦਾ ਫੋਨ ਆਇਆ, ਉਹ ਜਿਹਦੀ ਮੈਂ ਡਿਊਟੀ ਲਈ ਸੀ ਕਿ ਪਤਾ ਕਰਕੇ ਦੱਸੇ। ਕਹਿੰਦਾ ਫੈਸਲ ਮੈਂ ਸੇਫ ਅਲਮਾਰੀ ਲੈ ਲਈ ਆ। ਕੀ ਮਤਲਬ? ਕੀ ਕਹਿੰਦਾ ਮੈਂ ਸੇਫ ਅਲਮਾਰੀ ਲੈ ਲਈ, ਤੂੰ ਮੈਨੂੰ ਕਹਿੰਦਾ ਸੀ ਨਾ ਕਿਸ਼ਤਾਂ ਤੇ ਜਾਂ ਨਗਦਾਂ 'ਚ ਲੈ ਕੇ ਰੱਖੀ। ਤੇ ਮੈਂ ਕਿਹਾ ਉਹਨੇ ਉਹਨੂੰ ਵੇਚ
ਭਾਜੀ ਉਹ ਤੇ ਮੈਂ ਲੈ ਕੇ ਵੀ ਦੇ ਦਿੱਤੀ ਤੇ ਕਹਿੰਦਾ ਮੈਂ ਕੀ ਕਰਨੀ ਆ ਯਾਰ, ਮੈਂ ਤੇ ਲੈ ਲਈ ਆ ਪੈਸੇ ਵੀ ਮੈਂ ਦੇ ਦਿੱਤੇ, ਮੈਂ ਕਿਸੇ ਅੱਧੇ ਮੈਂ ਫੈਦਰ ਕੋਲ ਲੈ ਲਾਂਗਾ। ਸਹੀ ਸਮਝ ਲੱਗੀ ਮੈਂ ਕਿਹਾ ਯਾਰ ਡੇਢ ਸੇਫ ਨੂੰ ਜਦੋਂ ਕਿਹਾ ਸੀ ਜਿਹਨੂੰ ਕਹਿੰਦੇ ਕੋਈ ਨਜ਼ਰ ਚ ਹੋਈ ਉਹਨੇ ਕੱਢਤੀ। ਉਹ ਕਰੈਕਟਰ ਜਿਹੜਾ ਉਹਨੇ ਲੈ ਕੇ ਆ ਉਹਨੇ ਉਹਨੂੰ ਵੇਚਦੀ, ਹੁਣ ਮੇਰੇ ਕੋਲ ਪੈਸੇ ਮੰਗਦਾ। ਇਹ ਤਾਂ ਵਾਪਸ ਲੈ ਲਾਲੇ ਤੇ ਵੀ ਦੇਣੇ ਪੈਸੇ ਹੁਣ ਉਹਨੇ ਲੈਣੀ ਕਿਤਾ ਭਾਈ, ਤੂੰ ਤਾਂ ਮੈਨੂੰ ਕਿਹਾ ਸੀਗਾ ਕਿ ਸੇਫ ਹੋਈ ਦੱਸੀ ਸੇਵ ਉਹੀ ਹੈ। ਸੇਫ ਹੋਈ ਦੋ ਜਗ੍ਹਾ ਤੇ ਵੇਚੀ ਤੂੰ ਮਾਸ਼ਾਅੱਲਾ 3-4 ਜਗ੍ਹਾ ਪੈਸੇ ਦੇ ਤੇ ਸੇਫ ਹਲੇ ਘਰ ਪਈ ਹੈ। ਨਹੀਂ ਮੇਰੇ ਉਹ ਕੋਲ ਇਹਨੇ ਇੱਥੇ ਗੀੜੇ ਨਹੀਂ ਦੇ ਇਹ ਤੋਂ ਕਿੱਥੋਂ ਆਈ ਸੇਵ? ਉਹ ਲੈ ਗਿਆ ਉਹ ਲੈ ਗਿਆ। ਮੈਂ ਉਹੀ ਗੱਲ ਕਰਨੇ ਆ ਉਸਤਾਦ ਜੀ, ਸਾਨੂੰ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ। ਸਾਈ ਜਿਹਨੇ ਮਾਸੂਮ ਭਾਈ ਫੈਸਲ ਨਜ਼ਰ ਆਉਂਦੇ ਨਾ, ਜਿਹਨੇ ਦੱਸਣ ਦੇ ਇਹਨੇ ਹੈਨ ਸੱਚੀ ਐ ਬੱਚਾ ਨੀਲੀਆਂ ਲੈਣਾ ਮਰ ਜਾਂਦਾ ਵਾ ਪਾ ਜੇ ਚਾਹ ਨਾ ਗਾਰਡਨ ਕੇਕ ਮਗਾ ਜਵੇ। ਨਾ। ਮੈਂ ਤਾਂ ਸਮਝ ਨਹੀਂ, ਤੂੰ ਬਾਹਰ ਕਾਲਾ ਤੇ ਜਿਹਦਾ ਮਰਜ਼ੀ ਲੁੱਟ ਹੋ ਜਾਓ ਭਾਜੀ। ਯਾਰ ਤੇਰੇ ਨਾਲ ਤਾਂ ਠੀਕ ਹੀ ਹੈ ਨਾ ਉਸਤਾਦ ਜੀ, 11,000 ਰੁਪਏ ਵਾਲੀ ਬੋਤਲ ਆ, ਉਹਦੇ ਚ ਸਬੀਲਾ ਤੋਂ ਮਿੱਠੇ ਜੂਸ ਪਵਾ ਕੇ ਲਿਆਉਂਦੇ ਆ। ਉਹ ਤਾਂ ਮੈਂ ਉਹ ਤਾਂ ਮਿੱਠਾ ਨਹੀਂ ਉਹ ਤਾਂ ਲਾਲ ਸ਼ਰਬਤ ਨਾਲ ਭਰੀ ਆ ਉਹ ਇੰਨੀ ਮਹਿੰਗੀ ਬੋਤਲ। ਬੋਤਲ ਚੰਗੀ ਲੈ ਲਈ ਹੱਥ ਫੜਨ ਲਈ। ਨਹੀਂ ਉਹ ਤਾਂ ਇੱਕ ਦਿਨ ਮੈਂ ਵੈਸੇ ਸ਼ੁਗਰ ਕੀਤਾ। ਤੂੰ ਇਹ ਦੇਖੋ ਵੀ ਮਾਸ਼ਾਅੱਲਾ ਸਬੀਲ ਲਾਈ ਹੈ ਟੈਂਕ ਦੀ, 19 ਬੰਦੇ ਐਮਰਜੈਂਸੀ ਵਾਰਡ ਚ ਭੇਜਤੇ। ਉਹਦਾ ਕਿਤੇ ਹਦਾਇਤ ਵਾਲੇ ਫਾਲਸੇ ਦੀ ਲਾਲਾ ਕਿਤੇ ਅੱਲਾ ਦੇ ਬੰਦਾ। ਤੇਰੇ ਨਾਲ ਕਦੀ ਫਰਾਡ ਹੋਇਆ ਜ਼ਿੰਦਗੀ 'ਚ? ਨਹੀਂ ਉਸਤਾਦ ਜੀ, ਤੇਰੇ ਨਾਲ ਕਦੀ ਹੋਇਆ? ਤੇਰੇ ਨਾਲ ਦੇ ਪਿੱਛੇ 'ਚ ਮੋਟਰਸਾਈਕਲ ਦਾ ਹੋਇਆ? ਮੋਟਰਸਾਈਕਲ ਕਿ ਹਾਂ ਅੱਜ ਇਹਨਾਂ ਨੇ ਇਹਨਾਂ ਵੀ ਬੜੇ ਫਰਾਡ ਹੋਏ ਇਸ ਤਰ੍ਹਾਂ। ਜਿਹੜਾ ਨੇ ਐਡਵਾਂਸ ਦਿੱਤਾ ਮੋਟਰਸਾਈਕਲ ਦਾ, ਉਹ ਕਿੰਨੇ ਲੈ ਲਏ? ਤਾਂ ਜੀ ਉਹ 30,000 ਰੁਪਏ ਵਾਪਸ ਆ ਗਏ। ਕਿੰਨੇ ਦਿੱਤੇ ਸੀ? 66,000 ਮੇਰੇ ਨਾਲ ਉਸਤਾਦ ਜੀ ਰਕਸ਼ੇ ਦੀ ਦੁਨੀਆ 'ਚ ਇੱਕ ਵਾਰੀ ਫਰਾਡ ਹੋਇਆ ਸੀ। ਉਹ ਦੱਸਣ ਵਾਲਾ ਹੀ ਨਹੀਂਗਾ। ਮੈਂ ਸਵਾਰੀ ਲੈ ਕੇ ਗਿਆ, ਬੜਾ ਠੀਕ ਠਾਕ ਬੰਦਾ 2 ਪੀਸ ਪਾਇਆ ਇੱਕ ਪਲਾਜ਼ੇ 'ਚ, ਕਹਿੰਦਾ ਮੈਂ ਨਾ ਥੋੜਾ ਸਾ ਸਮਾਨ ਲੈ ਕੇ ਆ ਰਹਾ ਹੂੰ, आप इधर ही रुको। मैं 2-3 घंटे खलोता रहा, वो आया ही नहीं। वो ਜਾਂਦੀ ਵਾਰੀ ਦਾ ਕਿਰਾਇਆ ਮੇਰਾ ਮਰ ਗਿਆ। ਹਾਂ ਮੇਰੇ ਨਾਲ ਸਾਜੀ ਫਰਾਡ ਹੋਈ ਸੀ। ਇੱਕ ਬੰਦੇ ਨੇ ਮੈਨੂੰ ਫੇਸਬੁੱਕ ਤੇ ਕਿਹਾ ਸੀ, ਮਿੱਠੇ ਭਾਈ ਮੈਂ ਬਹੁਤ ਪਰੇਸ਼ਾਨ ਆ, ਫੈਨ ਸੀ, ਮੈਨੂੰ ਥੋੜਾ ਜਿਹਾ ਐਸਾ ਸਿਸਟਮ ਕਰਦੇ, ਬੱਚੇ ਬਹੁਤ ਭੁੱਖੇ ਪਏ, ਮੈਂ ਦੁੱਧ ਲੈਣਾ। ਉਹ ਪਤਾ ਨਹੀਂ ਕਿਹੜਾ ਦੁੱਧ ਲੱਗਦਾ ਸੀ ਉਹਨੂੰ ਮੈਂ ਥੋੜੇ ਪੈਸੇ ਸੈਂਡ ਕੀਤੇ, ਉਹਨੂੰ ਤਸਵੀਰਾਂ ਵੀ ਸੈਂਡ ਕੀਤੇ, ਮੈਂ ਮਾਲ ਲੈ ਕੇ ਜਾ ਰਿਹਾ ਹਾਂ। ਤੇ ਦੂਜੇ ਦਿਨ ਫੇਰ, ਤੀਜੇ ਦਿਨ ਸ਼ਾਮ ਫੇਰ, ਮਿੱਠੇ ਭਾਈ ਦੁੱਧ ਫੇਰ ਮੁੱਕ ਗਿਆ। ਉਹ ਮੈਂ ਕਿਹਾ ਬੱਚਾ ਤੇਰਾ ਸਕੂਟਾ ਵਾ, ਆ ਪਰਸੋਂ ਤੋਂ ਮੈਂ ਕਦੋਂ ਇੰਨਾ ਲੈ ਬੱਚਾ ਨਹੀਂ ਉਹ ਇੱਕ ਡੱਬਾ ਪੀ ਜਾਂਦਾ ਬੱਚਾ, 36 ਘੰਟੇ 48 ਘੰਟੇ 'ਚ ਮੁਕਾ ਦਿੰਦਾ ਉਹ ਇੰਨਾ। ਮੈਂ ਕਿਹਾ ਮੈਂ ਉਦੋਂ ਹੀ ਸੈਂਡ ਏਦਾਂ ਕਰਦਾ ਹੀ ਹੈ। ਤੇ ਦੁਪਹਿਰ ਨੂੰ ਫੇਰ ਸ਼ਾਮ ਨੂੰ ਬੱਚਾ ਦੁੱਧ ਪੀ ਗਿਆ। ਮੈਂ ਕਿਹਾ ਬੱਚੇ ਦਾ ਦੁੱਧ ਹਾਂਜੀ ਏਦਾਂ ਹੀ ਆ ਭਾਵੇਂ ਨਾ, ਜਿਹੜਾ ਬੱਚੇ ਦੁੱਧ ਡੱਬਾ ਲੱਗਦਾ ਨਾ ਛੋਟੇ ਬੱਚੇ ਨੂੰ, ਉਹਨੇ ਘੰਟੇ ਅੱਧੇ ਤੇ ਘੰਟੇ ਬਾਅਦ ਤੇ ਪੀਣਾ ਹੁੰਦਾ, ਘੰਟੇ ਬਾਅਦ ਬੱਚੇ ਨੇ। ਤੇ ਉਹ 36 ਘੰਟੇ 'ਚ ਬੱਚਾ ਜ਼ਬਾਗਲ ਕਰ ਦਿੰਦਾ ਡੱਬਾ ਪੂਰਾ। ਭਾਈ ਫੈਸਲ ਨੂੰ ਕੋਈ ਵਾਕਿਆ ਯਾਦ ਆਇਆ ਜਿੱਦਾਂ ਦੇ? ਮੈਂ ਕਹਿੰਦਾ ਮੇਰੇ ਤੇ ਅੰਬਾਰ ਆ ਫਰਾਡਾਂ ਦੇ। ਉਸਤਾਦ ਜੀ ਤੁਹਾਡੇ ਨਾਲ ਕਦੇ ਫਰਾਡ ਹੋਇਆ? ਇੰਜ ਪੈਸੇ ਪੂਆਂ ਦਾ ਗੇੜਾ ਪੈਸੇ ਮੇਰੇ ਨਾਲ ਉਹ ਗੱਡੀ ਦਾ ਹੋਇਆ ਸੀ। ਕਿਹੜੀ ਦਾ? ਉਹ ਵਿਜੇ ਦੁਬਈ ਵਾਲੀ? ਨਹੀਂ ਇੱਥੇ ਮੈਂ ਗੱਡੀ ਸੀ ਮੇਰੇ ਕੋਲ ਕੋਰੇ, ਤੇ ਉਹ ਮੈਂ ਕਿਹਾ ਯਾਰ ਮੈਂ ਕਿਸ਼ਤਾਂ ਤੇ ਨਵੀਂ ਗੱਡੀ ਲਵਾਂ। ਮੈਨੂੰ ਗੱਡੀ ਚੰਗੀ ਲੱਗਦੀ ਸੀ, ਮਾਈਰੇਜ ਕੇ ਮਿਰਾਜ, MIRAG ਮਿਰਾਜ ਇਸ ਤਰ੍ਹਾਂ ਲਿਖਿਆ ਮਿਰਾਜ ਉਹਦੀ ਆ, ਉਸ ਕੰਪਨੀ ਦੀ ਮਿਟਸੂਬਿਸ਼ੀ ਦੀ। ਉਹ ਮੈਨੂੰ ਬੜੀ ਅੱਛੀ ਗੱਡੀ ਲੱਗਦੀ ਸੀ। ਉਹ ਤੋਂ 12-13 ਲੱਖ ਰੁਪਏ ਦੀ ਗੱਡੀ ਲੱਭ ਜਾਂਦੀ ਸੀ ਨਵੀਂ, ਠੀਕ ਹੈ ਜੀ। ਤੇ ਉਹ ਜਨਾਬ ਜੀ ਮੈਂ ਨਾ ਆਪਣੀ ਕੋਰੇ ਵਿੱਚ ਹੀ, ਤੇ ਇੱਥੇ ਇੱਕ ਦਫ਼ਤਰ ਸੀ, ਉਹ ਗੱਡੀਆਂ ਕਿਸ਼ਤਾਂ ਤੇ ਦਿੰਦੇ, ਪ੍ਰਾਈਵੇਟ ਸੀ ਕੋਈ, ਮੈਨੂੰ ਪਤਾ ਹੀ ਨਹੀਂ, ਮੈਂ ਉੱਥੇ ਚਲਾ ਗਿਆ। ਉੱਥੇ ਇੱਕ ਹਮਜ਼ਾ ਸਾਹਿਬ ਬੈਠੇ ਸੀ, ਉਹ ਅੱਜ ਵੀ ਮੇਰੇ ਕੋਲ ਤਸਵੀਰਾਂ ਵੀ ਉਹਨਾਂ ਦੀਆਂ ਹੈਗੀਆਂ ਨੇ। ਔਰ ਮੈਂ ਤੈਨੂੰ ਉਹਦੀ ਗੱਲ ਦੱਸਦਾ ਮੇਨ, ਕਿ ਮੇਰਾ ਜਿਹੜਾ ਮੁਜਰਮ ਬਣਾ ਉਹ ਹਮਜ਼ਾ ਸੀ, ਜੱਟ ਮਾਸ਼ਾਅੱਲਾ ਹੈ ਸੀ, ਮਾਸ਼ਾਅੱਲਾ ਮੂੰਹ ਮੱਥੇ ਲੱਗਣ ਵਾਲੇ। ਤੇ ਉਹਨਾਂ ਨੇ ਕਿਹਾ ਜੀ 2 ਲੱਖ ਰੁਪਈਆ ਐਡਵਾਂਸ ਦੇ ਦਿਓ, ਯਾਨੀ 20% ਕਿ 30% ਐਡਵਾਂਸ ਦੇ ਦਿਓ, ਤੇ ਜੀ ਫਲਾਟ। ਉਧਰੋਂ ਮੈਂ ਗੱਡੀ ਦਾ ਸੌਦਾ ਕਰ ਲਿਆ, ਇਸਲਾਮਾਬਾਦ ਬਲੈਕ ਕਲਰ ਦੀ ਗੱਡੀ, ਥੋੜੀ ਜੀ ਚੱਲੀ ਜਨਾਬ ਜੀ 12 ਲੱਖ ਰੁਪਏ 'ਚ। ਇਹ ਹੁਣ ਮੈਨੂੰ ਗੇੜਾ ਕਰਾਈ ਜਾਣ। ਹੁਣ ਜਦੋਂ ਮੈਂ 2 ਲੱਖ ਦੇਣ ਗਿਆ ਨਾ, ਉਦੋਂ ਜਿਹੜਾ ਹਮਜ਼ਾ ਬੈਠਾ ਸੀ ਨਾ, ਮੁੰਡਾ ਜਿਹੜਾ ਉਹਨਾਂ ਰੱਖੇ ਸੀ, ਉਹਨੇ ਮੈਨੂੰ ਇੱਕ ਗੱਲ ਕਹੀ। ਉਹਨੇ ਮੈਨੂੰ ਕਿਹਾ ਉਸਤਾਦ ਜੀ ਤੁਹਾਡੇ ਪੈਸਿਆਂ ਦਾ ਮੈਂ ਪਰਸਨਲ ਜ਼ਿੰਮੇਦਾਰ, ਮੈਂ ਦੇਣਦਾਰ ਹਾਂ ਤੁਹਾਡਾ। ਉਹਦਾ ਮੈਂ ID ਕਾਰਡ ਲੈ ਲਿਆ ਜੀ, ਉਹ ਕੰਪਨੀ ਦਾ ਵੀ ਸਾਰਾ, ਉਹਨੂੰ ਮੈਂ ਪੈਸੇ ਫੜਾ ਦਿੱਤੇ। ਮੇਰਾ ਦੇਣਦਾਰ ਉਹ ਹਮਜ਼ਾ ਵਾ, ਉਹ ਇੱਥੇ ਦਾ ਹੀ ਆ ਮੁੰਡਾ। ਤੇ ਦਿੱਤੇ ਨਹੀਂ? ਉਸ ਤੋਂ ਬਾਅਦ ਮੈਂ ਗਿਆ ਵਾ, ਤੇ ਉਹ ਜਨਾਬ ਉੱਥੇ ਕੋਈ ਮੇਰੇ ਵਰਗੇ ਕਿੰਨੇ ਹੀ, ਉਹ ਜਗ੍ਹਾ ਬੰਦ, ਤੇ ਮੇਰੇ ਕੋਲ ਕਿੰਨੇ ਹੀ ਖੜੇ ਉੱਥੇ। ਆ ਜਿਹੜਾ ਮੀਡੀਆ ਕੰਮ ਪਲਾਜ਼ੇ ਦੇ ਵਿੱਚ, ਨੁੱਕਰ ਵਾਲਾ ਪਲਾਜ਼ਾ ਨਹੀਂ ਮੀਡੀਆ ਕੰਮ, ਇਹਦੇ ਵਿੱਚ ਇੰਜ ਮੁੜਦੇ ਹੀ ਸੱਜਿਆ ਦਫ਼ਤਰ 'ਚ ਲੈ ਕੇ ਨਿਕਲ ਗਿਆ ਭਾਈ। ਮੈਂ ਗਿਆ, ਮੈਨੂੰ ਪਤਾ ਸੀ ਗੇਮ ਪੈ ਗਈ ਹੈ ਭਾਈਜਾਨ। ਲੇਕਿਨ ਮੇਰਾ ਜਿਹੜਾ ਮੁਜਰਮ ਸੀ ਨਾ, ਉਹ ਹਮਜ਼ਾ ਸੀ, ਕਿਉਂਕਿ ਉਹਨੇ ਮੈਨੂੰ ਇਹ ਆਵਾਜ਼ ਦਿੱਤੀ ਆ ਕਿ ਤੁਹਾਡੇ ਪੈਸਿਆਂ ਦਾ ਮੈਂ ਪਰਸਨਲ ਮੈਂ ਜ਼ਿੰਮੇਦਾਰ, ਇਹ ਕਿਤੇ ਨਹੀਂ ਜਾਂਦੀ ਕੌਮ। ਹਾਂਜੀ ਜਦੋਂ ਆਵਾਜ਼ ਦਿੱਤੀ ਹਾਂਜੀ, ਤੇ ਫਿਰ ਉਹ ਗੱਡੀ ਵੀ ਗਈ ਜੇ ਸੌਦਾ ਕੀਤਾ ਹੈ, ਉਹ ਜਿਹੜੀ ਮੈਂ ਵੇਚੀ ਉਹ ਵੀ ਗਈ, ਤੇ ਜਿਹੜੀ ਲੈਣੀ ਸੀ ਉਹ ਵੀ ਗਈ। ਉਸਤਾਦ ਜੀ
ਜ਼ਿੰਦਗੀ 'ਚ ਪਹਿਲਾ ਫਰਾਡ ਬਿਰਲਾ ਭਲਾ ਕਿਹੜਾ ਹੋਇਆ? ਉਹ ਵੀ ਯਾਦ ਆ। ਓਏ ਉਹ ਵੀ ਯਾਰ ਉਸਤਾਦ ਜੀ ਤੁਸੀਂ ਹੈ ਨਾ ਕਿਸੇ ਦੌਰ 'ਚ ਨਾ ਅਖਬਾਰ ਅਸੀਂ ਪੜ੍ਹਦੇ ਹੁੰਦੇ ਸੀ, ਅਖਬਾਰ ਸਾਡੇ ਘਰ ਲੱਗਾ ਹੋਇਆ ਸੀ ਤੇ ਬਚਪਨ ਤੋਂ ਹੀ ਮੈਨੂੰ ਫਨਕਾਰ ਬਣਨ ਦਾ ਸ਼ੌਕ। ਬਾਹਰੋਂ ਨਜ਼ਰ ਆਂਦਾ ਹੋਣਾ ਨਾ ਅਖਬਾਰ ਲੱਗਾ ਸੀ ਫਿਰ। ਠੀਕ ਹੈ, ਤੇ ਉੱਥੇ ਨਾ ਇੱਕ ਐਡ ਆਉਂਦਾ ਹੁੰਦਾ ਸੀ, ਜ਼ਰੂਰਤ ਫਨਕਾਰ। ਮੈਂ ਸੈਯਦ ਨੂਰ ਸਾਹਿਬ ਨਾਲ ਵੀ ਸ਼ੇਅਰ ਕੀਤੀ, ਹਾਂਜੀ ਹਾਂਜੀ। ਜ਼ਰੂਰਤ ਫਨਕਾਰ। ਤੇ ਮੈਂ ਨਾ ਉੱਥੇ ਭਾਈ ਤਸਵੀਰਾਂ ਭੇਜਦੀਆਂ, ਪੀਓ ਬਾਕਸ ਪਤਾ ਨਹੀਂ ਕਿੱਥੇ ਕਿੱਥੇ, ਤੇ ਮੈਨੂੰ ਨਾ ਤਸਵੀਰਾਂ ਵੀ ਭੇਜਦੀਆਂ ਤੇ ਉਹਨਾਂ ਨੇ ਕਿਹਾ ਜੀ ਮੁਬਾਰਕ ਹੋ ਆਪਕੋ। ਮੈਨੂੰ ਉਹਨਾਂ ਦਾ ਜਵਾਬ ਆਇਆ ਖਤ, मुबारक हो आपको, आप सिलेक्ट हो गए हैं फिल्म में, हीरो सिलेक्ट हुए सी उदों। आप जल्द से जल्द हमारे साथ मुलाकात करें। PTCL का नंबर लिखे, मैं नंबर ते राबता किया, कहता यार हाँ हाँ मुबारक हो यार, तेन पूरी बड़ी तारीफ की डायरेक्टर ने, यार बिल्कुल यार तू आ जा लाहौर। मैं कदों आना? नहीं सवेरे आए। लो जी मैं सवेरे तकरीबन 2000 रुपया मंग मंग के ना अम्मी को लाया, बाजी को लाया, अबू को लाया। मैं कहा जी मेरे चांस जे लभ रहा है तो मैं क्या मेरे घर नहीं चाहते। मैं उन्होंने ब्लैकमेल किया, मुश्किल 2000 रुपया मैं जेब च पाया ते चला गया लाहौर। बारी स्टूडियो के नाल एक छोटा जिहा दफ्तर सीगा, ਉਹ ਉਹਨਾਂ ਦਾ ਨਹੀਂ ਸੀ ਹੈਗਾ। ਉਹ ਉਸਤਾਦ ਜੀ ਮੈਂ ਫਿਲਮ ਇੱਕ ਜੌਨੀ ਲੇਵਰ ਸਾਹਿਬ ਦੀ ਵੇਖੀ, ਉਹਦੇ ਵਿੱਚ ਵੀ ਜੌਨੀ ਲੇਵਰ ਸਾਹਿਬ ਨੂੰ ਗੇੜਾ ਕਰਾਉਂਦੇ ਨਾ, ਉਹ ਸੇਮ ਗੇੜਾ ਮੇਰੇ ਨਾਲ ਹੋਇਆ। ਉਹ ਮੈਨੂੰ ਕਹਿੰਦਾ ਨਹੀਂ ਕਰ ਕੁੜੀ ਕੁੜੀ ਹੈ ਨਾ, ਠੀਕ ਹੈ ਉਸਤਾਦ ਜੀ ਫਲਾਈਂਗ ਕੀ ਬਾਤ ਹੁੰਦੀ। ਤੇ ਹੁਣ ਉਸਤਾਦ ਜੀ ਉਹ ਬਕਾਇਦਾ ਤੌਰ ਤੇ ਨਾ ਮੈਂ ਉੱਥੇ ਮੁਤਬਰ ਹੋ ਕੇ ਬੈਠਾ ਹੋਇਆ ਹੁਣ ਮੈਂ ਵੀ ਜਿਵੇਂ ਫਿਲਮ ਆ ਗਈ। ਆਹ ਹੀਰੋ ਬਣ ਕੇ ਬੈਠਾ ਹੋਇਆ ਮੈਂ ਤੇ ਇੰਜ ਕਰੇ ਉਹਨਾਂ ਨੇ ਦਾਨਿਸ਼ ਉਹਨਾਂ ਨੇ ਇਧਰੋਂ ਸੈਡ ਪੋਸਟ ਤੋਂ ਆਇਆ, ਸੈਡ ਉਹ ਇੰਜ ਕਰਕੇ ਨਾ ਉਹਨੂੰ ਵੇਖ ਨਹੀਂ ਹੁੰਦੇ ਇੰਜ ਕਰਕੇ ਬਿਲਕੁਲ ਹੀ ਉਹ ਬਣਾ ਲੂੰਗਾ। ਤੇ ਪਹਿਲੀ ਗੱਲ ਉਹਨੇ ਮੈਨੂੰ ਕੀ ਕੀਤੀ, ਡਾਂਸ ਡੂਸ ਕਰ ਲੈਣਾ ਹੈ, ਡਾਂਸ ਡੂਸ ਕਰ ਲੈਣਾ ਤੂੰ? ਮੈਂ ਕਿਹਾ ਹਾਂਜੀ ਭਾਈ ਮਾੜਾ ਮੋਟਾ ਕਰ ਲੈਣਾ। ਤੇ ਉਹ ਨਾਲ ਦਾ ਹੁਣ ਕਰੈਕਟਰ ਕਹਿੰਦਾ ਮਾੜਾ ਮੋਟਾ ਕੀ, ਹੀਰੋ ਬੰਦਾ ਸਿਰਫ ਹੱਥ ਫੜਨਾ ਤੇ ਉਹਨੇ ਆਪੇ ਹੀ ਘੁੰਮਣਾ ਵਾ ਤੇ ਇੰਜ ਉਹਨੂੰ ਬਾਹਰ ਕਰ ਲੈਣਾ ਵਾ। ਮੈਂ ਉਹ ਕਰਨਾ ਹੀਰੋ ਇਹ ਵੀ ਸੇਚ ਪਤਾ ਕਿ ਹੀਰੋ ਤੁਸੀਂ ਸੈਕੰਡ ਪੇਅਰ ਤੇ ਉਹਨੇ ਮੈਨੂੰ ਉਸਤਾਦ ਜੀ ਰਜਿਸਟਰ ਕਰ ਲਿਆ। ਸਕ੍ਰਿਪਟ ਕਹਿੰਦਾ ਸਕ੍ਰਿਪਟ ਯਾਦ ਕਰ ਲੈਂਗਾ, ਉਹਨੇ ਮੈਨੂੰ ਸਕ੍ਰਿਪਟ ਅੱਗੇ ਲਿਖਿਆ, ਉਹਦੀਆਂ ਇੰਡੀਆਂ ਲੈਣਾ ਸੈਕੰਡ ਪੇਅਰ ਵਾਲੇ ਦੀਆਂ ਭਰਾ ਦੇ ਨਾਲ ਹੀ ਹੀਰੋ। ਮੈਂ ਕਿਹਾ ਭਾਈ ਹੀਰੋ ਕੌਣ ਹੈ? ਮੇਨ ਤੇ ਮੇਰਾ ਜਿਹੜਾ ਭਰਾ ਹੈਗਾ। ਕਹਿੰਦਾ ਯਾਰ ਮੈਨੂੰ ਤੈਨੂੰ ਟੈਗ ਨਾ ਹੋ ਜਾਏ, ਪਾਗਲ ਨਹੀਂ ਕੀ ਫਿਗਰ ਆ ਚ ਤੇਰੇ ਸੀਨ ਲੈਣੇ ਆ, ਫਿਲਮ ਜਦੋਂ ਓਪਨ ਹੋਣੀ ਆ, ਕਰਟਨ ਵੱਡੀ ਤਸਵੀਰ, ਇਹ ਤਸਵੀਰ ਤੇਰੀ ਇਹ ਲਵਾ ਦਈਏ ਕਿ ਇਹ ਲਵਾ ਦਈਏ? 2 ਤਸਵੀਰਾਂ ਭੇਜੀਆਂ। ਮੈਂ ਕਿਹਾ ਯਾਰ ਇਹ ਆਹ ਲਵਾ ਲੈਣਾ, ਮੇਰੀ ਤਸਵੀਰ ਵੱਡੇ ਆਪਣੇ ਨੂੰ ਹਿੱਟ ਕਰਕੇ ਬਹਿ ਗਏ ਤੁਸੀਂ। ਵਾਹ ਵਾਹ। 2000 ਰੁਪਇਆ ਮੈਂ ਉਹਨਾਂ ਨੂੰ ਦੇ ਤੇ ਵਾਪਸ ਕਿੱਦਾਂ ਆਏ? ਪੈਸੇ ਕਿਰਾਇਆ ਤਾਂ ਮੇਰੇ ਕੋਲ ਆਇਆ ਸੀ ਨਾ, 2000 ਰੁਪਇਆ ਐਕਟਰਾ ਜੀ ਉਹਨਾਂ ਨੂੰ ਮੈਂ ਦੇ ਕੇ ਆ ਗਿਆ। ਤੇ ਉਹਨਾਂ ਨੇ ਮੈਨੂੰ ਕਿਹਾ ਜੀ ਪਰਸੋਂ ਸ਼ੂਟਿੰਗ ਤੇ ਆਣਾ। ਪਰਸੋਂ ਮੈਂ ਸ਼ੂਟਿੰਗ ਤੇ ਗਿਆ, ਉੱਥੇ ਕੋਈ ਵੀ ਨਹੀਂ ਸੀ ਇਹ 2000 ਰੁਪਏ ਉਹਨੇ ਹੀਰੋ ਦੀ ਫਾਰਮ ਫੀਸ ਲਈ। ਉਹਨੇ ਕਿਦੋਂ ਹੀਰੋ ਫਾਰਮ ਫੀਸ ਦੇ 2000। ਚਾਹ ਮੇਰੀ ਖਿਦਮਤ ਹੀ ਇੰਨੀ ਹੋਈ ਤੇ ਉਹ ਹਰ ਕਰੈਕਟਰ ਆ ਗਏ ਮੈਨੂੰ। 2000 ਕਾਹਦਾ? ਉਸਤਾਦ ਜੀ ਉਹ ਨਾ ਉਹਨਾਂ ਦੀ ਕੋਈ ਫੀਸ ਫੂਸ ਸੀਗੀ, ਫਾਰਮ ਫੀਸ ਸੀ। ਅੱਛਾ ਅੱਛਾ, ਹੀਰੋ ਲੱਗਣ ਹੀਰੋ ਲੱਗਣ ਦੀ, ਆਹੋ ਹੀਰੋ ਭਰਤੀ ਹੋਣਾ ਸੀ। ਹੁਣ ਜਿਹੜਾ ਵੀ ਆ ਰਿਹਾ ਨਾ ਉੱਥੇ ਉਸਤਾਦ ਜੀ ਉੱਥੇ ਆਈ ਚਲਾਈ ਲੱਗੀ ਰਹਿੰਦੀ ਸੀ। ਤੇ ਹੁਣ ਜਿਹੜਾ ਵੀ ਆ ਰਿਹਾ ਨਾ ਤੇ ਹੁਣ ਕਹਿਣ ਡਿਆ ਮੁੰਡਾ ਚੈੱਕ ਕਰ ਇਧਰ ਹਾਂ ਉਹ ਵੀ ਹੈਗਾ। ਵਾਹ ਯਾਰ ਮਾਸ਼ਾਅੱਲਾ। ਠੀਕ ਆ। ਨਹੀਂ ਇੱਧਰ ਆ ਇੱਧਰ ਆ ਇੱਧਰ ਠੀਕ ਹੈ ਨਾ ਅਗਲੀ ਫਿਲਮ ਚ ਹਾਂ ਭਾਜੀ ਠੀਕ ਹੋ ਸਾਰੇ ਰਲੇ। ਉਹਨੇ ਵੀ ਇੰਜ ਕਰਕੇ ਵੇਖਿਆ ਠੀਕ ਆ ਗਿਆ। ਕਟਿੰਗ ਕੁਟਿੰਗ ਨਾ ਕਹਿੰਦਾ ਸਾਡਾ ਦਾ ਪੁੱਤਰ ਕਰਾ ਲਈ। ਮੈਂ ਕਿਹਾ ਠੀਕ ਹੋ ਗਿਆ। ਪਿੱਛੋਂ ਨਾ ਕਟਾਈ, ਪਿੱਛੋਂ ਵਾਲ ਨਹੀਂ ਕਟਾਣੇ ਤੂੰ। ਮੈਂ ਪਿੱਛੋਂ ਵੱਡੇ ਵੱਡੇ ਵਾਲ ਮੁੜ ਤੂੰ। ਮੈਂ ਕਿਹਾ ਨਹੀਂ ਕਟਾ ਨਹੀਂ ਜਿਹੜਾ ਇਹ ਕਰ ਦੋ ਪੂਰਾ ਅਜੇ ਕਰ ਦੇ 2000 ਤੇ 2000 ਰੁਪਏ ਦੇ ਦੇ ਫਾਰਮ ਫੀਸ। ਤੁਸੀਂ ਇਹ ਦੇਖੋ 2000 ਜਿਹਨੇ ਹੀਰੋ ਬਣਨਾ, ਕਿਹੜੀ ਫਿਲਮ ਦਾ ਹੀਰੋ ਹੋਣਾ, 2000 ਰੁਪਇਆ ਹੀਰੋ ਦੇਣ ਦੇ। ਮਿੱਠਾ ਜੀ ਇਹ 1997-96 ਦੀ ਗੱਲ ਹੋਣੀ। ਤੁਹਾਡਾ ਨਾਮ ਮੋਮਰ ਮੋਟਾ ਹੋਣਾ ਸੀ। ਨਹੀਂ ਉਦੋਂ ਯਾਰ ਮੈਂ ਬੜਾ ਸੋਹਣਾ ਹੁੰਦਾ ਸੀਗਾ। ਤੇ ਨਾਲੇ ਤੁਹਾਨੂੰ ਆਖਰੀ ਤੁਹਾਡਾ ਫਰਜ਼ ਇਹ ਪਹਿਲੇ ਡਾਇਰੈਕਟਰ ਨੇ ਦੇਖਿਆ ਓਏ ਉਹੀ ਸੀ, ਉਹ ਪੂਰੇ ਸੀਨ ਦੇ ਵਿੱਚ ਮੇਰੇ ਨਾਲ ਹੀ ਰਿਹਾ। ਜਦੋਂ ਤੱਕ ਗਿਆ ਨਹੀਂ ਉਹ ਨਾਲ ਹੀ ਰਿਹਾ। ਕੀ ਕੀਤਾ? ਠੀਕ ਹੈ ਉਹਨੇ ਮੈਂ ਇੰਜ ਕਰਕੇ ਅੱਛਾ ਫੈਸਲ ਭਾਈ ਤੁਹਾਡੇ ਨਾਲ ਵਾਕਈ ਬੜੇ ਹੋਏ। ਓਏ ਵਾਕਿਆ ਤੇ ਇਹ ਤਾਂ ਦੇ ਇੱਕ ਵਾਰ ਉਸਤਾਦ ਜੀ ਨੂੰ ਸੁਣਾਇਆ ਸੀ ਜਿਹੜਾ ਮੇਰਾ ਫਰਾਡ ਹੋਇਆ ਸੀ। ਤੇ ਮੈਂ ਉਹ ਬਾਬੇ ਵਾਲਾ ਸੁਣਿਆ ਉਸਤਾਦ ਜੀ ਤੁਸੀਂ? ਉਹ ਜਿਹੜਾ ਬਾਬਾ ਜੀ ਉਹ ਸਾਈਕਲ ਵਾਲਾ ਨਹਿਰ ਤੇ ਟਾਕੀਆਂ ਧੋਦੇ ਸੀ। ਨਹੀਂ
ਉਹ ਨਹਿਰ ਤੇ ਟਾਕੀਆਂ ਧੋਣ ਵਾਲਾ ਵੀ ਸੀ ਉਹ ਤੇ ਮੈਨੂੰ ਸੈयद ਨੂਰ ਨਾਲ ਉਹਨੇ ਮੈਨੂੰ सैयद ਨੂਰ मैं लड़का भेज नहीं ये सिलेक्ट होना चाहिए बिल्कुल हाँ, मैं कह रही- बिरयानी भी मैं खानी ਕਿਹਾ, "Okay ਹੋ ਗਿਆ।" ਮੈਂ ਉਹਨੂੰ ਬਿਰਿਆਨੀਆਂ ਭੱਲੇ ਕਾਰਡ 300 ਰੁਪਏ ਦਾ ਮਿਲਦਾ ਸੀ ਉਹ ਵੀ ਲਿਆ ਕੇ ਦਿੱਤਾ ਤੇ ਇੱਕ ਦਿਨ ਮੈਂ ਆਂਡਿਆਂ ਤੋਂ ਨਹਿਰ ਦੇ ਕੱਪੜੇ ਧੋਣ ਦੇ ਠੀਕ ਹੈ ਉਸ ਆਜੀ ਹੁਣੀ ਜਿਹੜਾ ਫਰਾਡ ਕਰਨਾ ਹੋਇਆ ਨਾ ਮੈਂ ਉਦੋਂ ਨਾ ਮੇਰੀ ਸ਼ਾਦੀ ਨਹੀਂ ਸੀ ਹੋਈ ਬੇਗਮ ਮੇਰੀ ਦੇ ਨਾਲ ਕਿਉਂਕਿ ਬੇਗਮ ਨੇ ਹੀ ਪਿਆਰ ਕੀਤਾ ਬੇਗਮ ਨੇ ਹੀ ਹਾਂ ਯਾਰ, ਕੀਤਾ, ਠੀਕ ਬੇਗਮ ਆ। ਨੇ। ਉਹ ਬਾਬਾ ਇੱਕ ਸੀਗਾ ਪਤਾ ਨਹੀਂ ਆਮਲ ਪਤਾ ਨਹੀਂ ਕੀ ਉਹਦੇ ਅੱਗੇ ਪ੍ਰੋਫੈਸਰ ਐਂਡ ਮੈਂ ਉਹਦੇ ਕੋਲ ਗਿਆ ਉਹਨੇ ਮੈਨੂੰ ਵੇਖ ਨਹੀਂ ਕਹਤਾ ਆ ਗਿਆ ਇਸ਼ਕਾ ਪਟਿਆ ਹੋਣਾ ਹੈ ਓਏ ਫੜ ਲਿਆ ਉਹਨੇ ਰੱਖ ਪੜ ਲਿਆ ਮੈਂ ਨਾ ਥੋੜਾ ਜਿਹਾ ਮੂੰਹ ਹੋ ਗਿਆ ਮੈਂ ਕਿਹਾ ਬਾਬਾ ਪਹੁੰਚਿਆ ਹੈ ਮੈਨੂੰ ਪਤਾ ਕਿ ਯਾਰ ਇਸ਼ਕ ਦਾ ਪਟਿਆ ਇਹ ਉਹ ਨਾ ਲੇਟ ਆ ਗਿਆ ਲੇਕਿਨ ਆ ਤਾਂ ਸਹੀ ਜਗ੍ਹਾ ਤੇ ਗਿਆ ਵਾਕਿਆਤ ਦੇ ਦੌਰਾਨ ਉਸਤਾਦ ਜੀ ਚਾਹ ਪੀਣ ਗਿਆ ਤਾਂ ਅੱਛਾ ਬਾਬੇ ਨੇ ਕਿਹਾ ਵੀ ਬਿਲਕੁਲ ਸਹੀ ਜਗ੍ਹਾ ਆ ਗਿਆ ਫਿਰ ਉਹ ਬਾਬੇ ਨੇ ਕਿਹਾ ਤੂੰ ਸਹੀ ਜਗ੍ਹਾ ਤੇ ਆ ਗਿਆ ਮੈਂ ਕਿਹਾ ਅੱਛਾ ਬਾਬਾ ਜੀ ਉਸਤਾਦ ਜੀ ਉਹਨੂੰ ਮੈਂ ਕਿਹਾ ਪਹਿਲੇ ਨੰਬਰ ਤੇ ਨਾ ਮੈਨੂੰ ਜਿੱਥੇ ਮੈਂ ਪੱਕਾ ਮੈਨੂੰ ਯਕੀਨ ਹੋ ਗਿਆ ਮੈਂ ਕਿਹਾ ਪਹਿਲੇ ਮੈਨੂੰ ਨਾ ਉਹਦਾ ਨਾਂ ਦੱਸ ਜਿਹਦੇ ਨਾਲ ਮੈਂ ਇਸ਼ਕ 'ਚ ਮੁਬਤਲਾ ਹਾਂ। ਉਹਨੇ ਇਹ ਕਰਕੇ ਪੜ੍ਹਾਈ ਉਹ ਪੜ੍ਹਾਈ ਕੀਤੀ ਉਹਨੇ 10 ਕੁ ਮਿੰਟ ਤੇ ਮੈਨੂੰ ਕਹਿੰਦਾ ਪੁੱਤਰ ਮੁਅੱਕਲ ਮੇਰੇ ਕਹਿੰਦੇ ਨੇ ਕਿ ਨਾਂ ਨਹੀਂ ਦੱਸਣਾ ਸਾਨੂੰ ਇਜਾਜ਼ਤ ਨਹੀਂ ਹੁੰਦੀ ਲੇਕਿਨ ਉਹਦੇ ਨਾਂ ਦੇ ਵਿੱਚ ਨਾ ਏ ਆਂਦਾ ਵਾ ਮੈਂ ਸਪੈਲਿੰਗ ਮੈਂ ਕਿਹਾ ਹਾਂ ਉਹ ਮੈਂ ਕਿਹਾ ਆਂਦਾ ਹੀ ਓਏ ਮੇਰਾ ਕਦਨ ਕਹਿੰਦਾ ਹਾਂ ਯਾਰ ਆਂਦਾ ਕਹਿੰਦਾ ਹੁਣ ਕੀ ਚਾਹਨਾ ਮੈਂ ਕਿਹਾ ਬਾਬਾ ਜੀ ਮੈਂ ਮਿਲਣਾ ਚਾਹੁੰਦਾ ਵਾਂ ਉਹ ਬਿਲਕੁਲ ਹੀ ਨਹੀਂ ਕਹਿੰਦਾ ਮਿਲਣਾ ਵਰਤਣਾ ਹੀ ਛੱਡ ਦਿੱਤਾ ਅਸੀਂ ਤੇ ਉਹਦੇ ਘਰਲਿਆਂ ਨੇ ਪਾਬੰਦੀਆਂ ਮੇਰੇ ਘਰਲਿਆਂ ਨੇ ਪਾਬੰਦੀਆਂ ਲੜਾਈਆਂ ਪਈਆਂ ਹੋਈਆਂ ਨੇ ਤੇ ਉਹਦਾ ਇੱਕ ਮਾਮਾ ਬਹੁਤ ਲੜਾਈ ਪਾਈ ਹੋਈ ਉਹਨੇ ਕਹਿੰਦਾ ਪੁੱਤਰ ਕੀ ਚਾਹਨਾ ਮੈਂ ਕਿਹਾ ਮੈਂ ਸਿਰਫ ਉਹ ਮਿਲਣਾ ਉਹਨੂੰ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਨੇ ਕਹਿੰਦਾ ਅੱਛਾ ਠੀਕ ਹੋ ਗਿਆ ਪੁੱਤਰ ਨਜ਼ਰ ਬੰਦ ਕਰ ਦਾਂਗੇ ਸਾਰਿਆਂ ਦੀ ਓਕੇ ਕਹਿੰਦਾ ਹੁਣ ਮੈਨੂੰ ਨਾ ਤੂੰ ਚੀਜ਼ਾਂ ਲਿਆ ਕੇ ਦੇ ਦੇ ਠੀਕ ਹੈ ਆਪ ਲਿਆ ਦੇ ਜਾਂ ਮੈਂ ਆਪ ਲਿਆ ਦਾਂ ਮੈਂ ਕਹਿੰਦਾ ਤੂੰ ਲਿਆ ਕੇ ਦੇ ਮੈਂ ਕਿਹਾ ਕੀ ਉਹਨੇ ਮੈਨੂੰ ਕਿਹਾ ਜੀ ਗੋਸ਼ਤ ਦਾ ਇੱਕ ਟੱਕ ਵਾਲਾ ਗੋਸ਼ਤ ਲੈ ਕੇ ਆ ਇੱਕ ਟੱਕ ਵਾਲਾ ਮੈਂ ਕਿਹਾ ਇੱਕ ਟੱਕ ਕੀ ਕਹਿੰਦਾ ਛੁਰੀ ਦੇ ਨਾਲ ਸਿਰਫ ਇੱਕ ਟੱਕ ਲੱਗੇ ਇੱਕੋ ਵਾਰੀ ਚ ਲੱਥੇ ਹਾਂਜੀ ਆਹੋ। ਜਿੰਨਾ ਉੱਥੇ ਕਹਿੰਦਾ ਉਹ ਤਲਵਾ ਲੈ 2.5 ਕਿਲੋ ਦਾ ਟੋਟਲ ਆਇਆ ਇੱਕੋ ਵਾਰੀ ਚ ਇੱਕੋ ਵਾਰੀ ਉਹਨੇ ਅੱਜ ਕਰਕੇ ਤੋਲਿਆ 2.5 ਕਿਲੋ ਇੱਕ ਚਿੱਟਾ ਕੱਪੜਾ ਅਗਰਬੱਤੀਆਂ ਦਾ ਪੈਕਟ ਤੇ ਉਹ ਨਹੀਂ ਉਹਨੇ ਬੱਕਰਾ ਟੰਗਿਆ ਸੀ ਪੂਰਾ ਬੱਕਰਾ ਟੰਗਿਆ ਸੀ ਜਿਸ ਰੱਸੀ ਨਾਲ ਟੰਗਿਆ ਸੀ ਨਾ ਉਹਨੇ ਉੱਤੋਂ ਰੱਸੀ ਨੂੰ ਲੈ ਕੇ ਤਾਂ ਟੰਗ ਉਹਨੇ ਭਾਈਆ ਸਾਰਾ ਇੱਕ ਟਾਕਾ ਇੱਕ ਟੱਕ 23 ਕਿਲੋ ਦਾ ਫਿਰ ਉਹਨੇ ਕਿਹਾ ਜੀ ਇੱਕ ਸਫੈਦ ਕੱਪੜਾ ਫਿਰ ਅਗਰਬੱਤੀਆਂ ਫਿਰ ਇੱਕ ਤੇਲ ਸੀ ਖੁਸ਼ਬੂ ਵਾਲਾ ਉਹ ਨਾਲ ਮੁਸ਼ਕਪੂਰ ਇੱਕ ਬੋਤਲ ਹੁੰਦੀ ਹੈ ਖੁਸ਼ਬੂ ਵਾਲੀ ਉਹ ਇਹ ਤਾਂ ਮਈਏ ਦਾ ਸਮਾਨ ਸਾਰਾ ਉਹ ਯਾਰ ਨਹੀਂ ਉਹਨੇ ਕਿਹਾ ਜੀ ਅਸੀਂ ਇਹ ਕਰਨਾ ਵਾ ਮੁਅੱਕਲ ਨੇ ਆ ਕੇ ਦਾਇਰਾ ਵਾ ਕੇ ਬੰਦੇ ਕਰਨਾ ਕਿ ਉਹਨੇ ਨਾ ਹੁਣ ਉਸਤਾਦ ਜੀ ਮੈਂ ਸਮਾਨ ਸਮੂਨ ਲਿਆ ਪੈਸੇ ਉਸਤਾਦ ਜੀ ਸਟੂਡੈਂਟ ਹੁੰਦੇ ਸੀਗੇ ਮੇਰਾ ਕਦਨ ਅੱਲਾ ਉਹਦੀ ਜ਼ਿੰਦਗੀ ਕਰੇ ਉਹਨੇ ਆਪਣੇ ਬਹਨੋਈ ਦੀ ਸੋਹਣੀ ਘੜੀ ਚੁੱਕੀ ਤੇ ਵੇਚੀ 5000 ਦੀ ਕਿ 6000 ਦੀ ਲਿਆ ਕੇ ਉਹਨੇ ਕਿਹਾ ਜੀ ਆਲੂ ਫੈਸਲ ਸਾਹਿਬ ਪੈਸੇ ਤੁਹਾਡੇ ਵਾਹ ਵਾਹ ਅਸੀਂ ਬਾਬੇ ਨੂੰ ਕਲੀਅਰ ਕੀਤਾ ਸਮਾਨ ਆਇਆ 3-4000 ਰੁਪਏ ਦਾ 1000-2000 ਰੁਪਏ ਬਾਬੇ ਨੇ ਦਿੱਤਾ ਉਸ ਦੌਰ ਦੇ ਵਿੱਚ ਉਸਤਾਦ ਜੀ ਉਸ ਕਰੈਕਟਰ ਨੇ ਆਣਾ ਹੁਣ ਕਿਹਾ ਜੀ ਸ਼ਾਮ ਨੂੰ ਆਣਾ ਸ਼ਾਮ ਨੂੰ ਉਹਨੇ ਮੈਨੂੰ ਆਣਾ ਜਿਹਦੇ ਚੋਂ ਬਲੱਡ ਨਹੀਂ ਟੈਕਸਟ ਕਰੀਦਾ ਇੰਨੀ ਜੀ ਟੂਬ ਜਿਹੀ। ਚਿੱਟੀ ਡਰਾਪਰ ਜਿਹਾ ਟੂਬ ਜੀ ਹੁੰਦੀ ਹੈ ਉਹਨੇ ਨਾ ਉਸਤਾਦ ਜੀ ਟੂਬ ਦੇ ਵਿੱਚ ਪਾਣੀ ਪਾ ਕੇ ਮੈਨੂੰ ਦਿੱਤਾ ਇੱਕ ਪੜ ਕੇ ਪੜ ਕੇ ਤੇ ਫੂਕਾ ਮਾਰੀ ਜਾ ਰਿਹਾ ਕਹਿੰਦਾ ਆ 3 ਕਤਰੇ ਤੂੰ ਸੁੱਟਣੇ ਆ ਆਪਣੇ ਉੱਤੇ ਚੋ ਤੇ ਨਜ਼ਰ ਬੰਦ ਹੋ ਜਾਈ ਕਿਤੇ ਮੇਰਾ ਪੁੱਤਰ ਸਿੱਧਾ ਉਹਨਾਂ ਦੇ ਘਰ ਜਾਣਾ ਤੂੰ ਗੱਲਾਂ ਬਾਤਾਂ ਕਰਕੇ ਲੇਕਿਨ ਪੁੱਤਰ ਸਿਰਫ ਗੱਲਾਂ ਬਾਤਾਂ ਕਰਨੀਆਂ ਹੋਰ ਨਜ਼ਰ ਬੰਦ ਕੀ? ਕਿ ਤੂੰ ਕਿਸੇ ਨੂੰ ਨਜ਼ਰ ਨਹੀਂ ਕਿਸੇ ਨੂੰ ਨਹੀਂ ਆਏਗਾ ਗਾਇਬ ਹੋ ਜਾਏ ਗਾਇਬ ਹੋ ਜਾਏਗਾ ਵੀ ਜਦੋਂ ਕਿਸੇ ਨੂੰ ਨਜ਼ਰ ਲੋਰੀ ਨੂੰ ਕਿਦਾਂ ਨਜ਼ਰ ਆਉਣਾ ਤੇ ਕਹਿੰਦਾ ਤੁਸੀਂ ਉਹ ਕਹਿੰਦਾ ਸਿਰਫ ਉਹਦੇ ਨਾਲ ਹੀ ਗੱਲਾਂ ਬਾਤਾਂ ਕਰਨੀਆਂ ਹੋਰ ਤੂੰ ਕਿਸੇ ਨਾਲ ਹਮਕਲਾਮ ਨਹੀਂ ਹੋਣਾ ਪਾਣੀ ਨਹੀਂ ਪੀਣਾ ਕੋਈ ਸ਼ਾਇਦ ਖਾਣੀ ਪੀਣੀ ਨਹੀਂ ਉੱਥੇ ਨਹੀਂ ਤੇ ਮੰਤਰ ਨਹੀਂ ਤੇ ਮੰਤਰ ਟੁੱਟ ਜਾਣਾ ਮੈਂ ਕਿਹਾ ਜੀ ਓਕੇ ਮੈਂ ਉਹਨਾਂ ਕੁੜੀ ਨੂੰ ਦੀ ਕਿੱਦਾਂ ਨਜ਼ਰ ਆਉਣਾ ਸੀ ਤੂੰ ਤਾਂ ਜੀ ਸਿਰਫ ਉਹਨੂੰ ਹੀ ਨਜ਼ਰ ਆਉਣੀ ਸੀ ਮੈਂ ਉਹਨੇ ਪੜ੍ਹਾਈ ਐਸੀ ਕੀਤੀ ਸੀ ਬਾਕੀਆਂ ਦੀ ਬੰਨੇ ਸੀ ਨਾ ਬਾਕੀ ਇਹ ਨਜ਼ਰ ਬੰਦ ਕਰਤੀ ਸੀ ਉਹਨੇ ਅੱਛਾ। ਤੇ ਸਿਰਫ ਕੁੜੀ ਦੀ ਨਜ਼ਰ ਤੇ ਮੇਰੀ ਨਜ਼ਰ ਖੁੱਲੀ ਸੀ ਕੁੜੀ ਦੀ ਨਜ਼ਰ ਖੋਲਤੀ ਉਸਤਾਦ ਜੀ ਮੈਂ ਉਹਨਾਂ ਦੇ ਦਰਵਾਜ਼ੇ ਅੱਗੇ ਗਿਆ ਤੇ ਮੈਚ ਕਰਕੇ ਕਤਰੇ ਸਿੱਟੇ 3 1 2 3 ਮੈਂ ਉਹ ਮੇਰਾ ਕਦਨ ਰਜ਼ਵਾਨ ਮੈਂ ਕਿਹਾ ਚਲਾਦਿਆ ਨਜ਼ਰ ਆ ਰਹੇ ਕਹਿੰਦਾ ਹਾਂ ਨਜ਼ਰ ਆਣ ਡਿਆ ਮੈਂ ਕਿਹਾ ਯਾਰ ਹੁਣ ਮੇਰਾ ਕਦਨ ਕਹਿੰਦਾ ਯਾਰ ਮੈਂ ਤੇ ਤੇਰਾ ਆਪਣਾ ਵਾਂ ਉਹਨੇ ਨਜ਼ਰ ਉਹਨਾਂ ਦੀ ਬੰਦ ਕੀਤੀ ਹਾਂ ਮੈਂ ਕਿਹਾ ਅੱਛਾ ਫਿਰ ਮੈਂ ਕਿਹਾ ਨਹੀਂ ਯਾਰ ਮੈਂ
ਇੱਕ ਗਲੀ ਚੋਂ ਬੰਦਾ ਨਜ਼ਰ ਲਿਆ, ਉਹਨੂੰ ਮੈਂ ਕਿਹਾ ਭਾਜੀ ਕੀ ਹਾਲ ਚਾਲ? ਕਹਿੰਦਾ ਠੀਕ ਫੈਸਲ ਬਾਜਾ ਤੂੰ ਬਣਾ। ਇਹਨੂੰ ਵੀ ਨਜ਼ਰ ਆਣ ਨਜ਼ਰ ਆ ਰਹੇ ਨੇ। ਮੈਂ ਕਿਹਾ ਮੈਂ ਇਹਨੂੰ ਵੀ ਨਜ਼ਰ ਆਣੇ ਆ, ਮੈਂ ਕੰਮ ਖਰਾਬ ਨਾ ਹੋ ਜਾਏ ਰਮਾਨ। ਕਹਿੰਦਾ ਹਾਂ ਯਾਰ। ਅਸੀਂ ਫੇਰ ਉਹਦੇ ਮੋਟਰਸਾਈਕਲ ਹੁੰਦੀ ਸੀ ਸਾਡੇ, ਅਸੀਂ ਫੇਰ ਉਹਦੇ ਕੋਲ ਗਏ ਆ, ਵਾਪਸ ਆਏ ਆ। ਬਾਬਾ ਹੁਣ ਮੈਨੂੰ ਕੀ ਕਹਿ ਰਿਹਾ? ਕਹਿੰਦਾ ਪੁੱਤਰ ਮੈਂ ਸਿਰਫ ਦੁਸ਼ਮਣਾਂ ਦੀ ਨਜ਼ਰਬੰਦ ਕੀਤੀ, ਜਿਹੜੇ ਤੇਰੇ ਦੁਸ਼ਮਣ ਮੈਂ ਉਹਨਾਂ ਦੀ ਨਜ਼ਰਬੰਦ ਕੀਤੀ। ਕੁੜੀ ਦੇ ਘਰ ਦੇ ਆਹੋ, ਜਿਹੜੇ ਤੇਰੇ ਖਿਲਾਫ ਆ ਮੈਂ ਉਹਨਾਂ ਦੀ ਨਜ਼ਰਬੰਦ ਕੀਤੀ, ਜਿਹੜੇ ਤੇਰੇ ਹੱਕ 'ਚ ਨੇ ਉਹਨਾਂ ਨੂੰ ਤੂੰ ਨਜ਼ਰ ਆਏਗਾ। ਮੈਂ ਕਿਹਾ ਓਕੇ। ਮੈਂ ਕੁਤਰੇ ਪਾ ਕੇ ਹੋਏ ਤੇ ਪਰਫਿਊਮ ਫਿਲਮ ਬ੍ਰਾਂਡ ਮੈਂ ਪਾਣੀ ਦੇ ਕਤਰੇ ਦਾਲਾਂ 'ਚ ਪਾਏ ਤਿੰਨ, ਤੇ ਉਹਨਾਂ ਦਾ ਦਰਵਾਜ਼ਾ ਸਿੱਧਾ ਮੈਂ ਖੋਲਿਆ ਤੇ ਅੰਦਰ ਉਹਦੇ ਮਾਮੇ ਨੇ ਮੈਨੂੰ ਇੱਥੋਂ ਪਾਇਆ। ਬਾਬੇ ਕੋਲ ਜਾਣ ਦੇ। ਨਹੀਂ ਇਹਨੇ ਕਿਹਾ ਮਾਰਨਾ, ਮੈਂ ਕਿਹੜਾ ਤੇ ਨਜ਼ਰ ਆਉਂਦੇ। ਅੱਛਾ ਮਾਮੇ ਨੇ ਇੱਥੋਂ ਫੜਿਆ ਉਹ ਮਾਰਨ ਦਾ, ਇਹਨੂੰ ਇਹ ਕਹਿੰਦੇ ਮੇਰੇ ਵਿੱਚੋਂ ਬਾਹਾਂ ਨੰਗਣ ਨਹੀਂ ਸਾਰੀ ਕੁੱਟ ਖਾ ਕੇ ਬਾਬੇ ਕੋ ਆ ਗਿਆ, ਮੈਨੂੰ ਲੱਗਦਾ ਨਜ਼ਰ ਆਉਣ ਡਿਆ। ਹਾਂਜੀ ਮਾਮਾ ਪੁੱਟਣ ਗਿਆ ਵਾ ਤੇ ਕੁੜੀ ਵੱਲ ਨੂੰ ਤੁਰਿਆ ਜਾਂਦਾ, ਕਹਿੰਦਾ ਇਹਨੂੰ ਕਿਹੜੇ ਨਜ਼ਰ ਆ ਗਈ। ਹਾਂਜੀ ਇਹਨੇ 3 ਕਤਰੇ ਨਿਕਲ ਕੇ ਪਾਏ ਆ। ਜਦੋਂ ਬੂਹਾ ਖੋਲ ਕੇ ਦੇਖਿਆ ਮਾਮਾ ਡੱਬੇ ਪਾਉਣ ਡਿਆ ਵੀ। ਅਰੇ ਗਿਆ ਯਾਰ ਤੇਰੇ ਬਾਬਾ ਮਾਮਾ ਵੱਡੇ ਡੱਬੇ ਪਾ ਰਿਹਾ ਉਸੇ ਬਾਬੇ ਦੇ। ਇਹਨੇ ਜਾ ਕੇ ਬਾਬੇ ਨੂੰ ਪੁੱਛਿਆ, ਬਾਬਾ ਜੀ ਆ ਕੇ ਉਹਨੇ ਕਿਹਾ ਪੁੱਤਰ ਉਹ ਕੱਲ 1.5 ਲੱਖ ਦੀ ਲੈ ਕੇ ਗਿਆ ਉਹ ਢੀਡਰ ਵੀ ਭਰਾ ਕੇ ਹਾਂ, ਉਹ ਵੀ ਤਾਂ ਸਾਡਾ ਗਾਹ ਗਾ ਸੀ, ਕੀ ਕਰੀਏ ਹੁਣ। ਨਹੀਂ ਅੰਦਰ ਵੜ ਗਿਆ ਤਾਂ ਭਾਬੀ ਵੀ ਇਹੀ ਕਹਿ ਰਹੀ, ਭਾਬੀ ਤੇਰੇ ਕਤਰੇ ਪਾਉਣ ਦੇ। ਨਹੀਂ ਇਹਨੇ ਤੇ ਗੈਪ ਹੋਣ ਵਾਲੇ ਕਤਰੇ ਲਏ ਨਾ, ਉਹਨਾਂ ਨੇ ਇਹਨੂੰ 10,000 ਵੱਧ ਦੇ ਕੇ ਤੇ ਦੇਖਣ ਵਾਲੇ ਕਤਰੇ ਲਏ। ਇਹ ਅੰਦਰ ਵੜਿਆ, ਉਹਨਾਂ ਨੇ 3 ਪਾ ਕੇ ਫਿਰ ਨਜ਼ਰ ਫੇਰ ਸਹੀ ਕਰ ਲਿਆ। ਨਹੀਂ ਜਦੋਂ ਪੈਪ ਹੋ ਗਈਆਂ ਨਾ ਤੇ ਪਿੱਛੇ ਪੀਰ ਖਲੋਤਾ, ਪੀਰ ਕਹਿੰਦਾ ਯਾਰ ਫੈਸਲਾ ਪਤਾ ਦੱਸਣੋਂ ਭੁੱਲ ਗਿਆ, ਤੂੰ ਕਤਰੇ ਦੂਜੇ ਚੁੱਕ ਲਿਆ ਜਿਹੜੇ ਪੈਸੇ ਵਾਲੇ ਗਿਆ। ਬਾਸ ਹੁੰਦਾ ਨਾ, ਤੇ ਬਾਸ ਨੇ ਕਹਿਣਾ ਸੀ ਇਹਦੇ ਕੋਲ ਪੈਸੇ ਥੋੜੇ ਸੀ, ਉਹਨੇ ਇਹਨੂੰ 2 ਨੰਬਰ ਕਤਰੇ ਦੇਤੇ, ਇਹਨੇ ਕਤਰੇ ਪਾਏ ਤੇ ਵਿੱਚੋਂ ਝਮੱਕੇ ਵੀ ਮਾਰੇ। ਬੜਨ ਬੁਝਣਦੇ ਆ। ਅਬਾਸ ਅਪਰੋਚ ਨਹੀਂ ਹੋ ਰਿਹਾ, ਫੋਨ ਚੋਂ ਨਹੀਂ ਆ ਰਿਹਾ ਅਬਾਸ ਨੂੰ। ਆ ਰਹੇ ਸਾਜੀ ਆ ਰਹੇ, ਤੁਹਾਨੂੰ ਮਨ ਕਰੀਬ ਕੋਈ ਬਸ ਠੀਕ, ਅੱਲਾ ਖੈਰ। ਅੱਛਾ ਉਹਨਾਂ ਨੇ ਉਸਤਾਦ ਜੀ ਮੈਨੂੰ ਤਸੱਲੀ ਦੇ ਨਾਲ ਉੱਥੇ ਮਾਰਿਆ, ਕੁੱਟਿਆ। ਮੇਰਾ ਕਜ਼ਨ ਨੱਸ ਗਿਆ, ਉਹ ਮਾਮੇ ਮੇਰੇ ਨੇ ਉੱਥੇ ਮੈਨੂੰ ਬਿਠਾ ਲਿਆ। ਅੱਛਾ ਕਜਨ ਨਹੀਂ ਨਜ਼ਰ ਆਇਆ, ਨੱਸ ਗਿਆ। ਮਾਮੇ ਮੇਰੇ ਨੇ ਬਿਠਾ ਲਿਆ ਮੈਨੂੰ, ਤੇ ਉਹਨਾਂ ਨੇ ਘਰ ਭਾਈ ਭੇਜਿਆ ਕਿ ਆਓ ਜੀ। ਤੁਹਾਡੀ ਉਹ ਏਜ ਕਿੰਨੀ ਸੀ ਉਦੋਂ? 18 ਸਾਲ ਦੇ ਜੁੱਤੀਆਂ ਖਾਣ ਵਾਲੀ ਸੀ ਖਾਲੀ ਬਸ। ਇੰਨੀ ਸਮਝ ਨਹੀਂ ਭਾਈ ਫੈਸਲਾ ਹੈਗੀ ਉਹ ਨਹੀਂ ਯਾਰ, ਕਿੱਦਾਂ ਉਹ ਗਾਇਬ ਹੋ ਜਾਂਦਾ ਬੰਦਾ? ਸਮਝ ਨਹੀਂ ਸੀ ਹੈ, ਲੇਕਿਨ ਅਸੀਂ ਗੱਲਾਂ 'ਚ ਆ ਗਏ ਨਾ। ਮੈਂ ਤੈਨੂੰ ਆਪਣੇ ਦਿਲ ਦੀ ਦੱਸਣਾ ਕਿ ਮੇਰਾ ਐਡਾ ਨਰਮ ਦਿਲ, ਮੈਂ ਗੱਲਾਂ 'ਚ ਫੌਰਨ ਆ ਜਾਂਦਾ। ਫਿਰ ਉਸਤਾਦ ਜੀ ਉਹਨੇ ਮੈਨੂੰ ਮਾਰਿਆ, ਤੇ ਮੇਰੇ ਫਿਰ ਅੱਬੂ ਆਏ, ਸਾਰੇ ਆਏ, ਜੋ ਕਹਿੰਦੇ ਜੀ ਇਹਨੂੰ ਪੁੱਛੋ ਇਹ ਸਾਡੇ ਘਰ ਕੀ ਲੈਣ ਆਇਆ। ਹਾਂ ਉਧਰੋਂ ਅੱਬੂ ਨੇ ਵੀ ਤੂੰ ਕੁੱਟਿਆ। ਏਡਾ ਬੇਵਕੂਫ ਸੀ ਯਾਰ, ਏਡਾ ਬੇਵਕੂਫ ਸੀ ਤੂੰ। ਸਹੀ ਜਾਣ ਕੇ ਤੂੰ ਸਾਨੂੰ ਬੇਵਕੂਫ ਸਮਝਿਆ ਯਾਰ। ਨਹੀਂ ਉਸਤਾਦ ਜੀ, ਨਹੀਂ ਚਲੋ ਪਿਛਲਾ ਤੇ ਸਾਰਾ ਮੈਂ ਮੰਨ ਲਿਆ, ਕਿਸੇ ਨਾ ਕਿਸੇ ਹਿਸਾਬ 'ਚ ਚਲੋ ਸਮਝ ਆ ਰਹੀ ਸੀ ਗੱਲ ਦੀ, ਉਹ ਇਦਾਂ ਹੋ ਗਿਆ। ਮਤਲਬ ਤੂੰ ਅਸੀਂ ਚੁੱਪ ਬੈਠੇ ਆ ਤਾਂ ਮਤਲਬ ਤੂੰ ਤਾਂ ਨਜਾਇਜ਼ ਫਾਇਦਾ ਚੁੱਕਣਾ ਸ਼ੁਰੂ ਕਰ ਦੇਂਗਾ। ਤੁਸੀਂ ਇਹ ਦੇਖੋ ਉਸਤਾਦ ਜੀ, ਤੂੰ ਦੀ ਇਹ ਗੱਲ, ਤੂੰ ਏਡਾ ਤੂੰ ਮਤਲਬ ਮੋਟਾ ਦਿਮਾਗ ਆ ਵੀ ਤੈਨੂੰ ਉਹਨੇ ਕਿਹਾ 3 ਕਤਰੇ ਪਾ ਲਈ, ਤੂੰ 3 ਕਤਰੇ, ਤੈਨੂੰ ਗਲੀ 'ਚ 3 ਬੰਦਿਆਂ ਨੇ ਵੀ ਕਿਹਾ ਕਿ ਭਾਈ ਤੂੰ ਨਜ਼ਰ ਆਉਂਦੇ ਆ, ਤੂੰ ਫੇਰ ਬਾਬੇ ਕੋ ਜਾ ਕੇ ਤੇ ਤੂੰ ਸਿੱਧਾ ਉਹਦੇ ਅੰਦਰ ਵੜ ਗਿਆ। ਇੰਜ ਹੋ ਸਕਦਾ ਭਲਾ? ਮੇਰੇ ਕੋ ਕਸਮ ਲੈ ਲਓ ਉਸਤਾਦ ਜੀ, ਜਿੱਡੀ ਯਾਰ ਇੱਕ ਮਰਜ਼ੀ ਵੱਡੀ ਕਸਮ ਨਾ ਖਾਇਆ ਕਰੋ। ਉਹ ਯਾਰ ਭਰਾਵਾ, ਮੈਂ ਕਹਿੰਦਾ ਮੇਰੇ ਕੋਲ ਹੋਏ ਆ ਵਾਕਿਆ। ਹੁਣ ਇੱਕ ਮੈਂ ਤੁਹਾਨੂੰ ਪਹਿਲੇ ਵੀ ਸੁਣਾਇਆ ਹੋਇਆ, ਜਿਹੜਾ ਕਬਰਿਸਤਾਨ ਵਾਲਾ ਅਸਲਾਮ ਅਲੈਕੁਮ, ਅੰਦਰੋਂ ਜਿਹੜੀ ਆਵਾਜ਼ ਆਈ, ਇਹ ਵਾਕਿਆ ਤਾਂ ਬਣਾਉਂਦੇ ਆ। ਉਹ ਮੈਂ ਨਹੀਂ ਬਣਾਇਆ ਯਾਰ, ਮੇਰੇ ਨਾਲ ਹਕੀਕਤ ਹੋਈ। ਯਾਰ ਉਹ ਚਲੋ ਮੰਨਿਆ ਜਾ ਸਕਦਾ ਵੀ ਉਹਦੀ ਕਿਤੇ video ਆਈ ਆ। ਕੋਈ ਬੈਠਾ ਹੋਏਗਾ, ਸਕ੍ਰਿਪਟਡ ਕੋਈ ਹਿਸਾਬ ਕਿਤਾਬ ਹੋਏਗਾ। ਮੈਨੂੰ ਥੋੜੇ ਦਿਨ ਪਹਿਲੇ ਇੱਕ ਬੰਦੇ ਨੇ ਦੱਸਿਆ, ਮੈਂ ਲਾਈਵ ਆਇਆ ਸੀ YouTube ਤੇ ਆਪਣੇ ਨਾ ਉਹ ਮੈਂਬਰਸ ਵਾਸਤੇ, ਉੱਥੇ ਇੱਕ ਭਾਜੀ ਨੇ ਮੈਨੂੰ ਦੱਸਿਆ, ਉਹ ਆਉਂਦੇ ਨੇ, ਉਹਨਾਂ ਨੇ ਨਾ ਆਪਣੇ ਕਮਰੇ ਦਾ ਵੀ ਪਿੱਛੇ ਮਾਹੌਲ ਪੂਰਾ ਉਦਾਂ ਦਾ ਬਣਾਇਆ। ਹਾਂਜੀ, ਉਹ ਮੈਨੂੰ ਕਹਿ ਰਿਹਾ, ਮੈਂ ਕਿਹਾ ਤੁਹਾਡੇ ਨਾਲ ਕਦੀ ਰੀਅਲ ਇਦਾਂ ਦਾ ਹੋਇਆ, ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ? ਕਹਿੰਦੇ ਮੈਂ ਨਹੀਂ ਮੰਨਦਾ, ਲੇਕਿਨ ਇੱਕ ਵਾਰੀ ਮੈਂ ਇਦਾਂ ਹੋਇਆ, ਮੈਂ ਕਬਰਸਤਾਨ 'ਚ ਕਹਿੰਦੇ ਇਸ ਤਰ੍ਹਾਂ ਗਿਆ ਤੇ ਮੇਰੇ ਕੋਲੋਂ ਕਹਿੰਦੇ ਇੰਜ। ਮੈਂ ਕਿਹਾ ਯਾਰ ਮੈਂ ਕੱਲਾ ਕਬਰਸਤਾਨ 'ਚ ਕਿਸੇ ਕੰਮ ਗਿਆ ਕਿਤੇ ਨਾ, ਮਤਲਬ ਉਸੇ ਨੋਈਅਤ ਦੇ ਕੰਮ 'ਚ, ਕਬਰਸਤਾਨ ਵਾਲੇ ਕੰਮ 'ਚ, ਕੋਈ ਜਾਦੂ ਜੂਦੂ ਟੈਪ। ਤੇ ਕਹਿੰਦੇ ਸਾਹਮਣੇ ਬੰਦਾ ਤੁਰਿਆ ਰਿਹਾ, ਤੇ ਮੈਂ ਕਹਿ ਰਿਹਾ ਯਾਰ ਇਹ ਕਿੱਧਰ ਆ ਰਿਹਾ? ਮੈਂ ਤੇ ਕੱਲਾ ਖੜਾ ਇੱਥੇ, ਮਤਲਬ ਰਾਤ ਦਾ ਟਾਈਮ, ਤੇ ਕਿਦੋਂ ਮੇਰੇ ਲਾਗੋਂ ਨੰਗਾ ਇੰਜੋ ਨੰਗਿਆ ਵਾ, ਤੇ ਮੈਂ ਇੰਜ ਦੇਖਿਆ ਤੇ ਨਹੀਂ, ਯਾਨੀ ਕਿੰਨੀ ਕੁ ਟਾਈਮ, 1-2 ਸੈਕਿੰਡ, ਯਾਨੀ ਉਹ ਬੰਦਾ ਇੰਜ ਕ੍ਰਾਸ ਹੋਇਆ ਤਾਂ ਫੌਰਨ ਨਹੀਂ ਬੰਦਾ ਇੰਜ ਦੇਖਦਾ ਕਿ ਕਿੱਧਰ ਜਾ ਰਿਹਾ, ਤੇ ਮੈਂ ਇੰਜ ਦੇਖਿਆ ਤਾਂ ਹੈ ਨਹੀਂ ਇੰਜ। ਚਲੋ ਕੁਝ ਸਮਝ ਆ ਰਹੀ ਕਿ ਯਾਰ ਇੱਕ ਰੂਹਾਨੀ ਕੋਈ ਤਾਕਤ ਹੋ ਸਕਦੀ ਆ ਕੁਝ। ਇੱਕ ਮਿੰਟ ਉਸਤਾਦ ਉਹਨੇ ਮੈਨੂੰ ਕਿਹਾ ਤੈਨੇ ਤਤਲੇ ਪਾ ਲੈਣੇ ਚਿੱਟਾ ਉੱਤੇ ਲੱਗਿਆ, ਮੈਨੂੰ ਜੋ ਮਾਮੇ ਨੇ ਫੜ ਲਿਆ। ਜਦ ਦੱਸ। ਅੱਛਾ ਜੀ, ਹਾਂ ਤੁਸੀਂ ਨਹੀਂ ਡਰੇ ਕਦੇ ਵੀ? ਮੈਂ 1000 ਵਾਰੀ ਡਰਿਆ, ਤੇ ਫਿਰ ਮੈਂ 1000 ਵਾਰੀ, ਮੈਂ ਤੇ ਹਾਲੇ ਰਾਤੀ ਡਰਿਆ ਵਾ। ਕਿਦਾਂ? ਰਾਤੀ ਮੈਂ ਬਲੂਟੂਥ ਕਨੈਕਟ ਕਰ ਲਈ ਸਪੀਕਰਾਂ ਦੇ ਨਾਲ। ਬਲੂਟੂਥ ਦੀ ਡਿਵਾਈਸ ਆ ਮੇਰੇ ਕੋਲ, ਉਹ ਮੈਂ ਮਿਕਸਰ ਚਲਾ ਕੇ ਨਾ, ਤੇ ਤੁਸੀਂ ਮੋਬਾਈਲ ਤੇ ਜਿਹੜੇ ਮਰਜ਼ੀ ਗਾਣੇ ਚਲਾਓ, ਉਹ ਤਾਰ ਨਹੀਂ ਲਾਉਣੀ ਪੈਂਦੀ ਮਿਕਸਰ 'ਚ, ਤਾਰ ਨਹੀਂ ਲਾਉਣੀ ਪੈਂਦੀ।
ਮਿਕਸਰ ਦੇ ਜਿੱਥੇ ਤਾਰ ਲੱਗਦੀ ਨਾ ਉਹਦੀ ਜਗ੍ਹਾ ਤੋਂ ਬਲੂਟੁੱਥ ਲੱਗ ਜਾਂਦੀ ਹੈ ਤੇ ਉਹ ਤੁਹਾਡੇ ਨਾਲ ਕਨੈਕਟ ਹੋ ਜਾਂਦੀ ਹੈ ਬਲੂਟੁੱਥ ਨਾਲ। ਉਹਦੀ ਬੈਟਰੀ ਡਾਊਨ ਸੀ, ਉਹ ਹਰ 7 ਸੈਕਿੰਡ ਬਾਅਦ ਨਾ ਕਰਦੀ ਸੀ। ਹੁਣ ਸਪੀਕਰ ਖੁੱਲੇ ਨੇ ਤੇ ਮੈਂ ਕੰਪਿਊਟਰ ਤੇ ਬਹਿ ਗਿਆ, ਉਹ ਉਂਝ ਹੀ ਚੱਲ ਰਿਹਾ, ਮੈਂ ਪਲੇ ਕੁਝ ਨਹੀਂ ਕੀਤਾ ਤੇ ਮੈਂ ਹੈੱਡਫੋਨ ਲਾਇਆ ਤੇ ਸਪੀਕਰਾਂ 'ਚੋਂ ਵੱਡੀ ਆਵਾਜ਼ ਆ ਰਹੀ ਟੋਣੋਂ ਖਾਲੀ ਕਮਰੇ 'ਚ, ਤੇ ਮੈਂ ਉਹ ਹੈੱਡਫੋਨ 'ਚ ਗਾਣਾ ਚੱਲਿਆ ਨਾ ਤੇ ਆਵਾਜ਼ ਟੋਣੋਂ, ਤੇ ਮੈਂ ਲਾਇਆ ਇੱਕਦਮ। ਤੇ ਹੁਣ ਮੈਨੂੰ ਕਿਉਂਕਿ ਹੈੱਡਫੋਨ ਲੱਗੇ ਸੀ ਤੇ ਮੈਨੂੰ ਪਤਾ ਨਹੀਂ ਇਹਦੇ ਵਿੱਚੋਂ ਆਈ ਆ ਬਾਹਰੋਂ ਆਈ ਆ। ਮੈਂ ਬੈੱਡ ਦੇ ਥੱਲੇ ਦੇਖਾਂ ਕਦੀ ਤੇ ਦੇਖਾਂ, ਤੇ ਮੈਂ ਕਿਹਾ ਯਾਰ, ਤੇ ਉਨੀ ਦਿਨ ਨੂੰ ਮੈਂ ਫਿਰ ਹੈੱਡਫੋਨ ਲਾ ਲਵਾਂ ਕਿ ਯਾਰ ਇਸ ਤਰ੍ਹਾਂ, ਤੇ ਹੈੱਡਫੋਨ ਲਾ ਕੇ ਤੇ ਮੈਂ ਜੇ ਗਾਣਾ ਪਲੇ ਕਰਾਂ ਤਾਂ ਫਿਰ ਟੋਣੋਂ। ਤੇ ਮੈਂ ਕਿਹਾ ਮੇਰਾ ਖਿਆਲ ਹੈ ਕੰਪਿਊਟਰ ਦੇ ਵਿੱਚ ਨਾ ਇੱਥੇ ਕਰਕੇ ਜਦੋਂ ਮੈਂ ਇੱਥੇ ਤੱਕ ਨਾ ਉਦੋਂ ਹੁੰਦੀ, ਉਹਨੂੰ ਮੈਂ ਚਲਾਇਆ ਕੁਛ ਵੀ ਨਹੀਂ। ਮੈਂ ਹੈੱਡਫੋਨ ਲਾਇਆ ਤੇ ਕਿਉਂਕਿ ਹੈੱਡਫੋਨ ਦੇ ਨਾਲੋਂ ਘੱਟ ਆ ਰਹੀ ਸੀ, ਜਦੋਂ ਮੈਂ ਹੈੱਡਫੋਨ ਲਾਇਆ ਨਾ ਤੇ ਵੱਡੀ ਆਈ ਆ ਟੋਣੋਂ। ਤਰਾ ਹੋ ਪਈ। ਹਾਂਜੀ, ਤੇ ਮੈਂ ਇਨਸਾਨ ਆ, ਡਰ ਜਾਂਦਾ ਵਾ, ਲੇਕਿਨ ਉਹਨੂੰ ਕਈ ਬੰਦੇ ਡਰ ਕੇ ਉਹਨੂੰ ਅਪਲਾਈ ਕਰਕੇ ਦੌੜ ਜਾਂਦੇ, ਕਈ ਬੰਦੇ ਡਰ ਕੇ ਇਹ ਸਮਝ ਲੈਂਦੇ ਆ ਕਿ ਅੱਛਾ ਬਲੂਟੁੱਥ ਦੀ ਆਵਾਜ਼ ਸੀ ਯਾਰ, ਇਹ ਵੀ ਡਰ ਗਿਆ। ਉਸਤਾਦ ਜੀ ਉਹ ਬਿਲਡਿੰਗ ਬੁੱਕ ਕਰਾ ਲਈ ਜਿਹਦੇ ਚ ਤੁਸੀਂ ਮੰਨਦੇ ਨਹੀਂ ਸੀ ਨਾ ਕਿ ਇੱਥੇ ਛਾਵਾਂ ਹੈ ਨੇ। ਕਰਾ ਲਈ, ਕਦੋਂ ਕਰਾ ਲਈ? ਮਿੱਠੇ ਨੇ ਜਾਣਾ ਨਾਲ, ਮਿੱਠੇ ਨੇ ਸ਼ੋਅ ਕਰਨ ਜਾਣਾ ਮੇਰੇ ਨਾਲ, ਮਿੱਠੇ ਨੇ ਇਕੱਲੇ ਨੇ ਵੜਨਾ। ਸੁਬਾਹ ਚਲੀ ਮੈਂ ਜਾਣਾ ਨਾਲ, ਨਹੀਂ ਰਾਤ ਦੇ ਟਾਈਮ। ਰਾਤ ਨੂੰ ਮੈਂ ਮਿੱਠੇ ਦੇ ਨਾਲ ਜਾਣਾ, ਮਿੱਠੇ ਨੇ ਮੇਰੇ ਨਾਲ ਜਾਣਾ। ਓਕੇ ਹੋ ਗਿਆ। ਉਸ ਤੋਂ ਬਾਅਦ ਇਹ ਸਾਰੀ ਤੁਸੀਂ ਦਰਵਾਜ਼ੇ 'ਚ ਖਲੋਣਾ, ਮਿੱਠਾ ਸਿਰਫ ਜਾ ਕੇ ਭਾਜੀ ਮੈਂ ਜਾਣਾ, ਮਿੱਠੇ ਨੇ ਮੇਰੇ ਨਾਲ ਜਾਣਾ ਵਾ। ਓਕੇ ਹੋ ਗਿਆ। ਉਸਤਾਦ ਜੀ ਅੱਜ ਹੀ, ਕੱਲ ਕਿਸਨੇ ਦੇਖੀ? ਚਲੋ ਅੱਜ ਚੱਲ, ਚਲੋ ਠੀਕ। ਜਦੋਂ ਕਹੇਗਾ ਮੈਨੂੰ ਇੱਥੇ ਤੁਸੀਂ ਲਿਖ ਕੇ ਦੇਣਾ ਹੈ ਕਿ ਮਿੱਠੇ ਦੀ ਮੌਤ ਦੇ ਜ਼ਿੰਮੇਦਾਰ ਤੁਸੀਂ ਨਹੀਂ ਹੈ, ਮੈਂ ਨਹੀਂ ਹੈ। ਤੁਸੀਂ ਆਪਣੇ, ਤੁਹਾਡੀ ਜ਼ਿੰਮੇਵਾਰੀ ਹੋਏਗੀ, ਰਿਸਪੌਂਸਿਬਿਲਿਟੀ। ਕੋਈ ਰੋਲਾ ਨਹੀਂ ਕਰੋ ਸਕਦੇ। ਕੁਛ ਨਹੀਂ ਉਹਦੇ ਭਾਰ ਨਾਲ ਖਲੋਤਾ। ਅੱਛਾ, ਸ਼ੁਰੂ ਤੋਂ ਲੈ ਕੇ ਹੁਣ ਤੱਕ ਫਨੀ ਵਾਕਿਆ ਸੁਣਾ ਕੇ ਅੱਜ ਮੇਰੀ ਡੈਥ ਵਾਲੇ ਪਾਸੇ ਆ ਗਏ। ਨਹੀਂ ਉਹ ਯਾਰੋ ਦੁਨੀਆ ਕਮੈਂਟ ਕਰ ਰਹੀ ਹੈ ਥੱਲੇ ਕਿ ਮਿੱਠੇ ਨਾਲ ਹੋਰ ਸ਼ੋਅ ਕਦੋਂ ਕਰਨਾ। ਭਾਈ ਮੈਂ ਤੇ ਉਹ ਓਕੇ ਕਰ ਦਿੱਤੀ। ਅੱਛਾ ਚਲੋ ਠੀਕ ਆ, ਕਰ ਦੇ। ਲੋ ਜੀ ਨਾਜ਼ਰੀਨ, ਓਕੇ। ਅਸੀਂ ਤੇਰੇ ਨਾਲ ਅਗਲੇ ਸ਼ੋਅ 'ਚ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ। ਰੱਬ ਰੱਖਾ, ਲਵ ਯੂ।